ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਜਿੱਥੇ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਭਾਈ ਸਤਵੰਤ ਸਿੰਘ ਜੀ, ਭਾਈ ਕੇਹਰ ਸਿੰਘ ਜੀ, ਉਹਨਾਂ ਦੇ ਸ਼ਹੀਦੀ ਦੇ ਦਿਹਾੜੇ ਨੂੰ ਸ਼ਰਧਾ ਭਾਵਨਾ ਸਤ ਮਨਾਇਆ ਜਾ ਰਿਹਾ, ਜਿਨ੍ਹਾਂ ਨੇ ਕੌਮ ਦੇ ਸਿਰ ਤੇ ਚੜੇ ਹੋਏ ਭਾਰ ਨੂੰ ਆਪਣੀਆਂ ਸਿਰਾਂ ਦੀਆਂ ਆਹੂਤੀਆਂ ਦੇ ਕੇ ਔਰ ਉਸ ਜਰਵਾਣੇ ਨੂੰ, ਉਹ ਹੁਕਮਰਾਨ ਨੂੰ ਜਿਹਦੇ ਹੁਕਮ ਦੇ ਨਾਲ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ ਗਿਆ ਸੀ, ਉਸ ਨੂੰ ਉਸਦੇ ਕੀਤੇ ਦੀ ਸਜ਼ਾ ਭੁਗਤਾਈ। ਕੱਲ 6 ਜਨਵਰੀ ਦਾ ਦਿਹਾੜਾ ਉਹ ਦਿਨ ਸੀ ਜਿਸ ਦਿਨ ਉਹਨਾਂ ਨੇ ਆਪਣੀ ਸੇਵਾ ਨੂੰ ਮੁਕੰਮਲ ਕੀਤਾ। ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੇ ਫਾਂਸੀ ਦੇ ਰੱਸੇ ਚੁੰਮ ਕੇ ਆਪਣੇ ਗਲਾਂ ਵਿੱਚ ਪਾ ਕੇ ਸ਼ਹੀਦੀ ਜਾਮ ਪੀਤੇ ਔਰ ਕੌਮ ਦੀ ਪੱਗ ਨੂੰ ਸਿਰ ਦੇ ਉੱਤੇ ਰੱਖਿਆ। ਜਿੱਥੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ, ਉੱਥੇ ਸਾਧ ਸੰਗਤ ਜੀ ਤੁਸੀਂ ਸੁਣੀ ਰਹੇ ਹੋ ਕਿ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜੋ ਇੰਡੀਆ ਦੇ ਲੀਡਰ ਲੋਕ ਨੇ, ਜਿਹੜੇ ਸਿਆਸੀ ਰਾਜਸੀ ਲੋਕ ਨੇ, ਉਹਨਾਂ ਦਾ ਬਾਈਕਾਟ ਕਰਨ ਦਾ ਜਿਹੜਾ ਮਤਾ ਉਹ ਪਾਸ ਕੀਤਾ ਗਿਆ ਹੈ। ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਵਿਖੇ ਪਿਛਲੇ ਸਮੇਂ ਤੋਂ ਹੀ ਜਦੋਂ ਕੋਟਕਪੂਰੇ ਵਿੱਚ ਸ਼ਾਂਤਮਈ ਧਰਨਾ ਦੇ ਰਹੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਵਾਲਿਆਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਗੰਦਿਆਂ ਦੀਆਂ ਔਰ ਗੋਲੀਆਂ ਦੀਆਂ ਮੀਂਹ ਵਰਾਇਆ ਗਿਆ ਸੀ, ਉਦੋਂ ਤੋਂ ਹੀ ਇਹ ਫੈਸਲਾ ਟਰਾਈ ਸਟੇਟ ਦੀਆਂ ਸਾਰੀਆਂ ਕਮੇਟੀਆਂ ਜਥੇਬੰਦੀਆਂ ਨੇ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਵਿਖੇ ਲਿਆ ਸੀ ਕਿ ਹਿੰਦੁਸਤਾਨ ਦੀ ਧਰਤੀ ਤੇ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬ ਦਾ ਕੋਈ ਵੀ ਰਾਜਸੀ ਸਿਆਸੀ ਲੀਡਰ ਜਿਹੜਾ ਹੈ, ਕਿਸੇ ਵੀ ਜਥੇਬੰਦੀ ਨਾਲ ਸੰਬੰਧ ਰੱਖਣ ਵਾਲਾ ਜੇ ਵਿਦੇਸ਼ ਦੀ ਧਰਤੀ ਦੇ ਉੱਤੇ ਆਏਗਾ ਤੇ ਅਸੀਂ ਉਹਨੂੰ ਆਪਣੀਆਂ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਨਹੀਂ ਬੋਲਣ ਦੇਵਾਂਗੇ। ਉਹਦਾ ਕਾਰਨ ਇਹ ਸੀ ਕਿ ਗੁਰਦੁਆਰੇ ਦੀ ਸਟੇਜ ਗੁਰੂ ਗ੍ਰੰਥ ਸਾਹਿਬ ਦੀ ਸਟੇਜ ਹੈ ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਮਾਨ ਇੱਜ਼ਤ ਹੀ ਉਹ ਉਸ ਆਪਣੇ ਦੇਸ਼ ਦੇ ਵਿੱਚ ਕਾਇਮ ਨਹੀਂ ਰੱਖ ਸਕਦੇ ਤਾਂ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਸਾਡੇ ਇਸ ਗੁਰੂ ਘਰ ਦੀਆਂ, ਗੁਰੂ ਗ੍ਰੰਥ ਸਾਹਿਬ ਦੀਆਂ ਸਟੇਜਾਂ ਨੂੰ ਆ ਕੇ ਵਰਤਣ। ਸੋ ਇਸ ਕਰਕੇ ਉਹਨਾਂ ਲੋਕਾਂ ਨੂੰ ਇਹ ਚੇਤਾਵਨੀ ਸੀ ਉਦੋਂ ਵੀ, ਪਰ ਹੁਣ ਜਿੱਦਾਂ ਕੈਨੇਡਾ ਦੀ ਧਰਤੀ ਤੋਂ, ਯੂਕੇ ਤੋਂ, ਹੋਰ ਦੇਸ਼ਾਂ ਦੇ ਵਿੱਚੋਂ ਇਹ ਮਤੇ ਪਾਸ ਕਰਕੇ ਕਿ ਅਸੀਂ ਇਹਨਾਂ ਨੂੰ ਨਹੀਂ ਬੋਲਣ ਦਿੱਤਾ ਜਾਏਗਾ, ਇਹ ਬਹੁਤ ਵਧੀਆ ਗੱਲ ਹੈ, ਪ੍ਰਸ਼ੰਸਾ ਵਾਲੀ ਗੱਲ ਹੈ, ਤਾਂ ਕਿ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਬੈਠੇ ਨੇ ਪਤਾ ਲੱਗ ਸਕੇ ਕਿ ਜੇ ਵਿਦੇਸ਼ਾਂ ਤੋਂ ਆਏ ਹੋਏ ਲੋਕਾਂ ਦੇ ਨਾਲ ਅਸੀਂ ਮਾੜਾ ਕਰ ਸਕਦੇ ਹਾਂ ਤੇ ਸਾਨੂੰ ਵੀ ਉੱਥੇ ਜਾਣ ਲੱਗਿਆਂ ਉਹ ਸਾਰਾ ਕੁਝ ਝੱਲਣਾ ਪੈ ਸਕਦਾ ਹੈ। ਸਾਡੇ ਨੌਜਵਾਨ ਬੱਚੇ ਆਪਣੇ ਨਿੱਜੀ ਕੰਮਾਂ ਕਾਜਾਂ ਵਾਸਤੇ ਇੰਡੀਆ ਦੀ ਧਰਤੀ ਤੇ ਜਾਂਦੇ ਨੇ, ਉਹਨਾਂ ਨੂੰ ਫੜ ਕੇ ਅੰਦਰ ਪਾ ਦਿੱਤਾ ਜਾਂਦਾ, ਉਹਨਾਂ ਤੇ ਕੇਸ ਪਾ ਦਿੱਤੇ ਜਾਂਦੇ ਝੂਠੇ ਔਰ ਉਹਨਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਜੇ ਉੱਥੇ ਸਾਡੀ ਸੁਣਵਾਈ ਨਹੀਂ ਤੇ ਇੱਥੇ ਉਹਨਾਂ ਲੋਕਾਂ ਦੀ ਵੀ ਸੁਣਵਾਈ ਨਹੀਂ ਹੋ ਸਕਦੀ ਜਿਹੜੇ ਕੌਮ ਦੀ ਪਿੱਠ ਵਿੱਚ ਛੁਰਾ ਖੋਬਣ ਵਾਲੇ ਨੇ, ਕੌਮ ਨਾਲ ਗਦਾਰੀਆਂ ਕਰਕੇ ਆਪਣੀਆਂ ਕੁਰਸੀਆਂ ਬਚਾਉਣ ਵਾਲੇ ਨੇ, ਜਿਹੜੇ ਸਿਆਸੀ ਸਟੰਟ ਦਾ ਕਰਕੇ ਆਪਣੀਆਂ ਰੋਟੀਆਂ ਸੇਕ ਰਹੇ ਨੇ ਆਪਣੇ ਫਾਇਦੇ ਵਾਸਤੇ, ਸਾਡੇ ਬਾਹਰਲੇ ਲੋਕਾਂ ਨੂੰ ਵਰਤ ਰਹੇ ਨੇ, ਇੱਥੋਂ ਦੇ ਲੋਕਾਂ ਦਾ ਪੈਸਾ, ਇੱਥੋਂ ਦੇ ਲੋਕਾਂ ਦੀਆਂ ਸਟੇਜਾਂ ਔਰ ਇੱਥੋਂ ਦੀਆਂ ਲੋਕਾਂ ਦੀਆਂ ਭਾਵਨਾ ਨਾਲ ਖੇਡ ਕੇ ਉਹ ਲੋਕ ਜਿਹੜੇ ਨੇ ਉਹ ਸੁੱਖ ਦੀ ਨੀਂਦ ਸੌ ਨਹੀਂ ਸਕਦੇ। ਇਸ ਕਰਕੇ ਅਸੀਂ ਪ੍ਰਸ਼ੰਸਾ ਕਰਦੇ ਹਾਂ, ਵਧਾਈ ਦਿੰਦੇ ਹਾਂ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਇਹ ਮਤਾ ਪਾਇਆ ਹੈ। ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਉਹਨਾਂ ਦੇ ਨਾਲ ਇਨ ਬਿਨ ਖੜੀ ਹੈ। ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਤੋਂ ਹੀ ਫੈਸਲਾ ਕੀਤਾ ਹੋਇਆ ਹੈ ਕਿ ਇੱਥੇ ਅਸੀਂ ਕਿਸੇ ਉਸ ਸਿਆਸੀ ਵਿਅਕਤੀ ਨੂੰ ਬੋਲਣ ਨਹੀਂ ਦਿਆਂਗੇ ਜਿਹੜਾ ਆਪਣੀਆਂ ਸਿਆਸਤ ਦੀਆਂ ਰੋਟੀਆਂ ਸੇਕਣ ਵਾਸਤੇ ਇੱਥੇ ਆਏਗਾ। ਔਰ ਬਾਕੀ ਕਮੇਟੀਆਂ ਨੂੰ ਵੀ, ਬਾਕੀ ਗੁਰੂ ਘਰਾਂ ਨੂੰ, ਪੰਥ ਦਰਦੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਮਤੇ ਦੇ ਨਾਲ ਤੁਸੀਂ ਖਲੋਵੋ, ਕਿਉਂਕਿ ਜਿੰਨੀ ਸਾਡੀ ਇਕਜੁੱਟਤਾ ਹੋਏਗੀ, ਜਿੰਨੀ ਸਾਡਾ ਵਾਧਾ, ਸਾਡੀ ਏਕਤਾ ਹੋਏਗੀ, ਅਸੀਂ ਇਕੱਠੇ ਹੋਵਾਂਗੇ, ਉਨਾ ਹੀ ਸਾਡੇ ਦੁਸ਼ਮਣ ਨੂੰ ਜਿਹੜਾ ਹੈ ਉਹ ਕਾਂਬਾ ਛਿੜੇਗਾ ਔਰ ਉਹ ਮਹਿਸੂਸ ਕਰੇਗਾ ਕਿ ਇਹਨਾਂ ਲੋਕਾਂ ਨਾਲ ਵਧੀਕੀਕਰਨ ਕਰਕੇ ਮੈਨੂੰ ਕੀ ਇਵਜ਼ਾਨਾ ਭੁਗਤਣਾ ਪੈ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਅੱਜ ਦੇ ਇਹ ਗੁਰਮਤਿ ਸਮਾਗਮ ਨੇ, ਅੱਜ ਦੇ ਜਿਹੜੇ ਕਿ ਧਾਰਮਿਕ ਦੀਵਾਨ ਨੇ, ਇਹ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਨੇ ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਦਸਤਾਰ ਫਿਰ ਕੌਮ ਦੇ ਸਿਰ ਤੇ ਸਜਾਈ। ਕਹਿਣ ਤੋਂ ਮੁਰਾਦ ਕਿ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ, ਭਾਈ ਸਾਹਿਬ ਭਾਈ ਕੇਹਰ ਸਿੰਘ ਜੀ, ਸਰਦਾਰ ਬੇਅੰਤ ਸਿੰਘ ਜੀ, ਇਹ ਉਹਨਾਂ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ ਕਿਉਂਕਿ ਕੱਲ 6 ਜਨਵਰੀ ਜੋ ਦਿਹਾੜਾ ਲੰਘ ਕੇ ਗਿਆ ਹੈ, ਇਹ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਅਤੇ ਭਾਈ ਕੇਹਰ ਸਿੰਘ ਜੀ ਉਹਨਾਂ ਦਾ ਉਹ ਸ਼ਹੀਦੀ ਦਿਹਾੜਾ ਸੀ। ਔਰ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਅਨੁਸਾਰ ਸ਼ਹੀਦ ਕੌਣ ਹੈ, ਸੂਰਮਾ ਕੌਣ ਹੈ, ਤੇ ਜਿਹੜਾ ਇੱਕ ਕੁਰਬਾਨੀ ਕਰ ਜਾਂਦਾ ਹੈ ਪਿਆਰਿਓ, ਉਹ ਕਿਵੇਂ ਆਪਣੀ ਕੌਮ ਜਿਹੜੀ ਆ ਉਹਨੂੰ ਨਵਾਂ ਇੱਕ ਜੀਵਨ ਦੇ ਜਾਂਦਾ ਹੈ। ਇਹ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਵੇਲੇ ਅਸੀਂ ਅਰਦਾਸ ਕਰਦੇ ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਤੇ ਜੋ ਅਰਦਾਸ ਦੀ ਤੀਸਰੀ ਪੌੜੀ ਹੈ, ਜਦੋਂ ਅਸੀਂ ਉਹਦਾ ਪਾਠ ਕਰਦੇ ਹਾਂ
ਤੇ ਉਹ ਪੰਥ ਨੇ ਕਿਤਨੇ ਕਮਾਲ ਦੇ ਜਿਹੜੇ ਸ਼ਬਦ ਨੇ ਉਹ ਚੁਣ ਚੁਣ ਕੇ ਉੱਥੇ ਲਿਖੇ ਨੇ, ਦਰਜ ਕੀਤੇ ਨੇ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ, ਅਗਲੀ ਗੱਲ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਜੀ ਜਿਨ੍ਹਾਂ ਨੇ ਗੁਰੂ ਘਰ ਜੀ ਦੀ ਪਵਿੱਤਰਤਾ ਦੇ ਲਈ ਕੁਰਬਾਨੀਆਂ ਕੀਤੀਆਂ। ਵੈਸੇ ਜਿਹੜਾ ਕੁਰਬਾਨੀ ਦਾ ਅਰਥ ਇਹ ਹੈ ਕਿ ਕਿਸੇ ਉੱਚੇ ਆਦਰਸ਼ ਦੇ ਲਈ, ਸਰਬੱਤ ਦੇ ਭਲੇ ਦੇ ਲਈ ਆਪਣਾ ਆਪਾ ਨਿਸ਼ਾਵਰ ਕਰ ਦੇਣਾ, ਕੁਰਬਾਨ ਕਰ ਦੇਣਾ। ਕੁਰਬਾਨੀ ਦੇ ਵਿੱਚ ਜੀਵਨ ਦਾ ਬੀਜ ਹੁੰਦਾ ਹੈ ਔਰ ਜਿਹੜੀਆਂ ਪਵਿੱਤਰ ਕੁਰਬਾਨੀਆਂ ਨੇ ਇਹ ਕੌਮਾਂ ਨੂੰ ਇੱਕ ਨਵਾਂ ਜੀਵਨ ਜਿਹੜਾ ਉਹ ਦੇ ਕੇ ਜਾਂਦੀਆਂ ਨੇ। ਸਿੱਖ ਕੌਮ ਇਹਦੀ ਆਰਬਲਾ ਤਾਂ ਭਾਵੇਂ ਬਹੁਤ ਥੋੜੀ ਹੈ ਪਰ ਇਹਦੀਆਂ ਕੁਰਬਾਨੀਆਂ ਬਹੁਤ ਜ਼ਿਆਦਾ ਤੇ ਬਹੁਤ ਵੱਡੀਆਂ ਨੇ, ਬਹੁਤ ਵੱਡੀਆਂ। ਗਿਣਤੀ ਵਿੱਚ ਭਾਵੇਂ ਘੱਟ ਨੇ ਪਰ ਕੁਰਬਾਨੀਆਂ ਕਰਕੇ ਇਹਨਾਂ ਦੀ ਗਿਣਤੀ ਸਾਰਿਆਂ ਤੋਂ ਵੱਧ ਹੈ। ਕੁਰਬਾਨੀਆਂ ਦੇ ਵਿੱਚ, ਸ਼ਹਾਦਤ ਦੇ ਵਿੱਚ, ਚਾਹੇ ਉਹ ਦੇਸ਼ ਵਾਸਤੇ ਨੇ, ਚਾਹੇ ਕੌਮ ਵਾਸਤੇ ਨੇ, ਚਾਹੇ ਸੰਸਾਰ ਦੇ ਮਨੁੱਖਤਾ ਦੇ ਭਲੇ ਦੇ ਲਈ ਨੇ। ਅਸਲ ਵਿੱਚ ਜਿਹੜਾ ਸਿੱਖੀ ਦਾ ਜਨਮ ਹੈ ਇਹ ਜਨਮ ਹੀ ਕੁਰਬਾਨੀ ਦੇ ਵਿੱਚੋਂ ਹੋਇਆ ਹੈ। ਬੇਨਤੀ ਕਰਾਂ ਕਿ ਸਿੱਖ ਦੇ ਲਈ ਜਿਵੇਂ ਸਿਮਰਨ ਜ਼ਰੂਰੀ ਹੈ, ਸੇਵਾ ਹੈ, ਸਤ ਸੰਗਤ ਹੈ, ਭਰਾਤਰੀ ਭਾਵ ਹੈ, ਭਾਈਚਾਰਾ ਹੈ, ਜਥੇਬੰਦੀ ਹੈ, ਇਸੇ ਤਰ੍ਹਾਂ ਸਿੱਖ ਦੇ ਲਈ ਆਤਮ ਤਿਆਗ, ਕੁਰਬਾਨੀ, ਸ਼ਹੀਦੀ, ਆਪਾ ਨਿਸ਼ਾਵਰ ਕਰ ਦੇਣਾ ਇਹ ਵੀ ਜ਼ਰੂਰੀ ਹੈ। ਔਰ ਜਿਹੜਾ ਇਹ ਸਿੱਖੀ ਕੁਰਬਾਨੀਆਂ ਦਾ ਇਹ ਮਹਿਲ ਹੈ, ਇਹਦੀ ਜਿਹੜੀ ਪਹਿਲੀ ਬੁਨਿਆਦ ਦਾ ਪੱਥਰ ਹੈ ਉਹ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਆਪ ਰੱਖਿਆ ਜੀ, ਬਾਬਾ ਨਾਨਕ ਜੀ ਨੇ। ਸਿੱਖੀ ਦਾ ਜਨਮ ਹੀ ਇੱਥੋਂ ਹੁੰਦਾ ਹੈ ਕਿ ਜਾਓ ਤੋ ਪ੍ਰੇਮ ਖੇਰਨ ਕਾ ਚਾਓ, ਸਿਰ ਧਰ ਤਲੀ ਗੜੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ, ਕਾਲ ਨਾ ਕੀਜੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਭਾਈ ਸਾਹਿਬ ਭਾਈ ਗੁਰਦਾਸ ਜੀ ਜਦੋਂ ਅਸੀਂ ਉਹਨਾਂ ਦੇ ਬਚਨ ਪੜ੍ਹਦੇ ਤੇ ਸੁਣਦੇ ਹਾਂ ਉਹ ਕਹਿੰਦੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਪਉ ਖੋਵਣਾ। ਉਹ ਕਹਿੰਦੇ ਨੇ ਗੁਰੂ ਕੇ ਸਿੱਖਾ ਜੇ ਤੂੰ ਮੁਰੀਦ ਬਣਨਾ ਪਰ ਮੁਰਦੇ ਵਰਗਾ ਬਣ, ਕਿਉਂਕਿ ਜਿਹੜਾ ਮੁਰਦਾ ਗੁਰੂ ਦੀ ਆਪਣੀ ਮਰਜ਼ੀ ਕੋਈ ਨਹੀਂ ਜੀ। ਕਬਰ ਦੇ ਵਿੱਚ ਮੁਰਦੇ ਨੂੰ ਦਫਨਾਇਆ ਜਾਏ ਤੇ ਪਿਆਰੇ ਮੁਰਦਾ ਇਹ ਥੋੜੀ ਕਹਿੰਦਾ ਕਿ ਮੇਰਾ ਸਿਰ ਇੱਧਰ ਨੂੰ ਕਰੋ, ਪੈਰ ਇੱਧਰ ਨੂੰ ਕਰੋ, ਮੇਰਾ ਸਰੀਰ ਐਵੇਂ ਰੱਖੋ, ਮਿੱਟੀ ਐਨੀ ਕੋ ਪਾਓ, ਨਹੀਂ। ਮੁਰਦੇ ਦੀ ਆਪਣੀ ਕੋਈ ਮਰਜ਼ੀ ਨਹੀਂ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਜੇਕਰ ਤੂੰ ਗੁਰੂ ਦਾ ਮੁਰੀਦ ਬਣ ਤੇ ਜਿਉਂਦੇ ਜੀ ਆਪਣੇ ਮਨ ਨੂੰ ਮਾਰ, ਬਸ ਗੁਰੂ ਦੇ ਅਨੁਕੂਲ ਹੋ ਜਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਪਉ ਖੋਵਣਾ। ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਪਿਆਰੇ ਜਦੋਂ ਅਸੀਂ ਉਹਨਾਂ ਦਾ ਜੀਵਨ ਪੜ੍ਹਦੇ ਹਾਂ ਤੇ ਧੰਨ ਬਾਬਾ ਨਾਨਕ ਜੀ ਉਹਨਾਂ ਦੀ ਕੋਈ ਘੱਟ ਕੁਰਬਾਨੀ ਥੋੜੀ ਹੈ। ਵੈਸੇ ਸਿੱਖ ਕੌਮ ਦੇ ਅੰਦਰ ਅਸੀਂ ਸ਼ਹਾਦਤਾਂ ਦੀ ਸ਼ੁਰੂਆਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਮੰਨਦੇ ਹਾਂ, ਪਰ ਧੰਨ ਬਾਬਾ ਨਾਨਕ ਜੀ ਕੁਰਬਾਨੀ ਦਾ ਬੀਜ ਤਾਂ ਉਹਨਾਂ ਨੇ ਬੋਇਆ ਹੈ। ਜਦੋਂ ਅਸੀਂ ਇਤਿਹਾਸ ਨੂੰ ਲੈ ਕੇ ਚੱਲਾਂਗੇ ਗੁਰੂ ਨਾਨਕ ਮਹਾਰਾਜ ਜੀ ਦੇ ਸਮੇਂ ਤੋਂ, ਵੇਖੋ ਸਤਿਗੁਰੂ ਮਹਾਰਾਜ ਜੀ ਮੇਰੇ ਸਾਹਿਬ ਜੀ ਜਗਤ ਜਲੰਧਰ ਨੂੰ ਠਾਰਨ ਦੇ ਲਈ ਜਿਸ ਵੇਲੇ ਦਾਤਾ ਜੀ ਨੇ ਆਪਣੀਆਂ ਯਾਤਰਾਵਾਂ ਆਰੰਭ ਕੀਤੀਆਂ, ਉਹਨਾਂ ਨੂੰ ਉਦਾਸੀਆਂ ਦਾ ਨਾਮ ਹੀ ਦਿੱਤਾ ਜੀ। ਔਰ ਲਗਭਗ ਮੇਰੇ ਸਤਿਗੁਰੂ ਜੀ ਦੀ ਜਿਤਨੀ ਆਰਬਲਾ ਸੀ ਉਹਦੇ ਵਿੱਚੋਂ 40-42 ਸਾਲ ਸਤਿਗੁਰੂ ਜੀ ਪਿਆਰ ਜਗਤ ਜਲੰਧਰ ਦਾ ਭਲਾ ਕਰਨ ਦੇ ਲਈ ਗੁਰੂ ਮਹਾਰਾਜ ਜੀ ਬਾਹਰ ਹੀ ਵਿਚਰਦੇ ਰਹੇ, ਦੂਰ ਦੁਰਾਡੇ ਗਏ ਮੇਰੇ ਸਤਿਗੁਰੂ ਜੀ। ਔਰ ਵਿਦਵਾਨ ਕਹਿੰਦੇ ਨੇ ਕਿ ਜਿਸ ਵੇਲੇ ਪਹਿਲੀ ਉਦਾਸੀ ਕਰਕੇ ਸਤਿਗੁਰੂ ਜੀ ਵਾਪਸ ਆਏ ਨੇ, ਦੁਬਾਰਾ ਜਾਣ ਦੀ ਤਿਆਰੀ ਕੀਤੀ ਹੈ ਤੇ ਫਿਰ ਉੱਥੇ ਸਤਿਗੁਰੂ ਜੀ ਦੇ ਪਰਿਵਾਰ ਵਿੱਚੋਂ ਗੁਰੂ ਸਾਹਿਬ ਜੀ ਦੇ ਮਾਂ ਤ੍ਰਿਪਤਾ ਜੀ, ਪਿਤਾ ਕਾੜੂ ਜੀ, ਸਤਿਗੁਰਾਂ ਦੇ ਮਹਿਲ ਮਾਤਾ ਸੁਲੱਖਣੀ ਜੀ, ਭੈਣ ਬੇਬੇ ਨਾਨਕੀ ਜੀ, ਇਹਨਾਂ ਸਾਰਿਆਂ ਨੇ
ਮਨ ਵਿੱਚ ਵਿਰਾਗ ਵੀ ਕੀਤਾ, ਰੋਕਣ ਦਾ ਯਤਨ ਵੀ ਕੀਤਾ, ਪਰ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਨਹੀਂ, ਜੋ ਪਰਮੇਸ਼ਵਰ ਦੇ ਵੱਲੋਂ ਅਸਾਂ ਨੂੰ ਸੇਵਾ ਲੱਗੀ ਉਹ ਨਿਭਾਉਣੀ ਪੈਣੀ ਹੈ, ਅਸਾਂ ਨੂੰ ਜਾਣਾ ਪੈਣਾ। ਇੱਥੋਂ ਤੱਕ ਵੀ ਇਤਿਹਾਸਕਾਰਾਂ ਲਿਖਿਆ ਕਿ ਮਾਤਾ ਸੁਲੱਖਣੀ ਤੇ ਬੇਬੇ ਨਾਨਕ ਜੀ ਨੇ, ਜੋ ਸਤਿਗੁਰਾਂ ਦੇ ਦੋਨੋਂ ਸਪੁੱਤਰ ਨੇ, ਧੰਨ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਉਹਨਾਂ ਨੂੰ ਸਾਹਮਣੇ ਲਿਆ ਕੇ ਖੜਿਆਂ ਕਰ ਦਿੱਤਾ ਕਿ ਤੁਸੀਂ ਤਾਂ ਚੜੇ ਜਾਓਗੇ ਤੇ ਜੇ ਤੁਹਾਡੇ ਸਾਹਿਬਜ਼ਾਦੇ ਨੇ, ਤੁਹਾਡੇ ਪੁੱਤਰ ਨੇ, ਇਹਨਾਂ ਦੀ ਦੇਖਭਾਲ ਕੌਣ ਕਰੇਗਾ? ਇਹ ਕਿਸ ਨੂੰ ਬਾਪੂ ਬਾਪੂ ਕਹਿਣਗੇ? ਤੇ ਧੰਨ ਗੁਰੂ ਨਾਨਕ ਮਹਾਰਾਜ, ਉਹਨਾਂ ਦਾ ਆਤਮ ਤਿਆਗ ਦੇਖੋ। ਪੁੱਤਰਾਂ ਦੇ ਮੋਹ ਨੇ ਨਹੀਂ ਰੋਕਿਆ ਜੀ, ਪਰਿਵਾਰ ਦੀਆਂ ਇਹ ਤਰਲੇ ਮਿੰਨਤਾਂ ਨੇ ਸਤਿਗੁਰੂ ਜੀ ਨੂੰ ਕੋਈ ਬੰਧਨ ਨਹੀਂ ਪਾਏ। ਗੁਰੂ ਮਹਾਰਾਜ ਇਹ ਕੁਰਬਾਨੀ ਹੈ ਨਾ, ਸਤਿਗੁਰੂ ਜੀ ਉਤੋਂ ਤੁਰਦੇ ਨੇ। ਉੱਥੇ ਇੱਕ ਸੱਜਣ ਨੇ ਬੜੇ ਪਿਆਰੇ ਬੋਲ ਕੇ ਮੈਨੂੰ ਯਾਦ ਆ ਗਏ। ਸਤਿਗੁਰੂ ਜੀ ਆਖਦੇ ਨੇ, ਮੇਰੇ ਸਾਹਿਬ ਨੇ ਕਿਹਾ, ਲੱਖਾਂ ਲੰਗੜੇ ਲੂਲੇ ਤੇ ਚੋਰ ਡਾਕੂ, ਅਰੋਗੀ ਬਣ ਸੁਲੱਖਣੀਏ ਕੀ ਕਰੇ। ਆਪਣੇ ਮਹਿਲ ਮਾਤਾ ਸੁਲੱਖਣੀ ਨੂੰ ਸਤਿਗੁਰੂ ਜੀ ਕਹਿੰਦੇ ਨੇ, ਲੱਖਾਂ ਲੰਗੜੇ ਲੂਲੇ ਤੇ ਚੋਰ ਡਾਕੂ, ਅਰੋਗੀ ਬਣ ਸੁਲੱਖਣੀਏ ਕੀ ਕਰੇ ਨੇ। ਤੇਰੇ ਦੋ ਮੇਰੇ ਲੱਖਾਂ ਬੱਚੇ ਅੱਡੀਆਂ ਚੁੱਕ ਕੇ ਮੈਨੂੰ ਉਡੀਕ ਰਹੇ। ਖਾਤਰ ਤੇਰੇ ਇਹਨਾਂ ਦੋਨਾਂ ਬੱਚਿਆਂ ਦੀ ਮੈਂ ਲੱਖਾਂ ਨੂੰ ਵੱਖ ਨਹੀਂ ਕਰ ਸਕਦਾ। ਤੂੰ ਦੋਵਾਂ ਦਾ ਦੁੱਖ ਨਹੀਂ ਜ਼ਰ ਸਕਦੀ, ਮੈਂ ਲੱਖਾਂ ਦਾ ਦੁੱਖ ਨਹੀਂ ਜਰ ਸਕਦਾ। ਗੁਰੂ ਮਹਾਰਾਜ ਚੜੇ ਗਏ। ਮੇਰੇ ਸਤਿਗੁਰੂ ਜੀ ਪਿਆਰਿਓ ਐਮਨਾਬਾਦ ਜਾਂਦੇ ਨੇ, ਬਾਬਰ ਦੀ ਕੈਦਖਾਨੇ ਵਿੱਚ ਜਾ ਕੇ ਚੱਕੀ ਪੀਂਦੇ ਨੇ। ਜਿਹੜੇ ਗੁਲਾਮ ਨੇ, ਜਿਹੜੇ ਉੱਥੇ ਕੈਦੀ ਨੇ, ਰਿਹਾ ਕਰਾਉਂਦੇ ਨੇ, ਬਾਬਰ ਨਾਲ ਟੱਕਰ ਲੈਂਦੇ ਨੇ। ਬਾਬਰ ਨੂੰ ਜ਼ਾਬਰ ਕਹਿੰਦੇ ਨੇ। ਇਹ ਕੋਈ ਘੱਟ ਕੁਰਬਾਨੀ ਥੋੜੀ ਹੈ, ਤੇ ਬੜਾ ਵੱਡਾ ਆਤਮ ਤਿਆਗ ਹੈ। ਸਤਿਗੁਰੂ ਜੀ ਰੁਹੇਲਖੰਡ ਜਾਂਦੇ ਨੇ, ਗੁਲਾਮਾਂ ਨੂੰ ਆਜ਼ਾਦ ਕਰਾਉਂਦੇ ਨੇ। ਇਹ ਕੁਰਬਾਨੀ ਦੀਆਂ ਮਿਸਾਲਾਂ ਨੇ। ਆਪਾਂ ਹੋਰ ਅੱਗੇ ਚਲੀਏ ਤੇ ਵੈਸੇ ਮੈਂ ਬੇਨਤੀ ਕਰਾਂ, ਸਰਦਾਰ ਭਜਨ ਸਿੰਘ ਜੀ, ਉਹਨਾਂ ਦੀ ਕਿਤਾਬ ਹੈ ਸਾਡੇ ਸ਼ਹੀਦ। ਜਦੋਂ ਉਹਨਾਂ ਨੇ ਸ਼ਹੀਦਾਂ ਦੀ ਵਾਰਤਾ ਲਿਖੀ ਹੈ ਨਾ, ਉਹ ਜਦੋਂ ਕਹਿੰਦੇ ਨੇ ਕਿ ਸ਼ਹੀਦ ਅਸੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮੰਨਦੇ ਆ, ਇਸੇ ਕੌਮ ਦੇ ਪਹਿਲੇ ਸ਼ਹੀਦ, ਪਰ ਕਹਿੰਦੇ ਨਹੀਂ। ਉਹਨਾਂ ਨੇ ਜ਼ਿਕਰ ਕੀਤਾ ਕਿ ਪਹਿਲੇ ਜਿਹੜੇ ਸ਼ਹੀਦ ਨੇ ਭਾਈ ਤਾਰਾ ਜੀ ਹੋਏ ਨੇ, ਗੁਰੂ ਨਾਨਕ ਮਹਾਰਾਜ ਜੀ ਦੇ ਸਮੇਂ ਦੇ ਸਿੱਖ ਭਾਈ ਤਾਰਾ ਜੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ। ਉਹਨਾਂ ਨੇ ਆਪਣੀਆਂ ਵਾਰਾਂ ਵਿੱਚ ਉਹਨਾਂ ਦਾ ਜ਼ਿਕਰ ਵੀ ਕੀਤਾ ਕਿ ਤਾਰੂ ਪੋਪਟ ਤਾਰਿਆ। ਉੱਥੇ ਕੁਝ ਵਿਦਵਾਨਾਂ ਨੇ ਇਹ ਲਿਖਿਆ ਕਿ ਭਾਈ ਤਾਰਾ ਨਾਮ ਸੀ ਤੇ ਪੋਪਟ ਉਹਨਾਂ ਦੀ ਜਾਤ ਸੀ, ਬਰਾਦਰੀ ਸੀ। ਲੇਕਿਨ ਪ੍ਰਿੰਸੀਪਲ ਸਤਬੀਰ ਸਿੰਘ ਜੀ ਉਹ ਕਹਿੰਦੇ ਨਹੀਂ ਕਿ ਦੋ ਸਿੱਖ ਸਨ ਤੇ ਦੋਨਾਂ ਨੂੰ ਸ਼ਹੀਦ ਕੀਤਾ ਗਿਆ। ਹੁਣ ਭਾਈ ਤਾਰਾ ਜੀ, ਉਹਨਾਂ ਦੇ ਬਾਰੇ ਜੋ ਵਿਦਵਾਨਾਂ ਨੇ ਲਿਖਿਆ ਕਿ ਪਹਿਲੇ ਸ਼ਹੀਦ ਉਹ ਨੇ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਦੇ ਵਿੱਚੋਂ। ਜਿਸ ਵੇਲੇ ਪਿਆਰਿਓ ਬਾਬਰ ਨੇ ਹਮਲਾ ਕੀਤਾ, ਹਿੰਦੁਸਤਾਨ ਆਇਆ, ਲਾਹੌਰ ਪਹੁੰਚਿਆ ਤੇ ਪਿਆਰਿਓ ਲਾਹੌਰ ਦੇ ਲੋਕਾਂ ਨੇ ਵਿਦਰੋਹ ਕੀਤਾ, ਅਖੀਰ ਹਾਰ ਗਏ, ਪੇਸ਼ ਨਾ ਗਈ। ਬਾਬਰ ਨੂੰ ਇੰਨਾ ਗੁੱਸਾ ਆਇਆ, ਕਹਿੰਦਾ ਕਿ ਇਹਨਾਂ ਲੋਕਾਂ ਨੇ ਮੇਰਾ ਵਿਰੋਧ ਕੀਤਾ, ਮੇਰੇ ਖਿਲਾਫ ਆਵਾਜ਼ ਉਠਾਈ ਹੈ, ਇਹਨਾਂ ਦੇ ਘਰ ਜਿਹੜੇ ਨੇ ਅੱਗ ਲਾ ਕੇ ਤੇ ਸਾੜ ਦਿੱਤੇ ਜਾਣ। ਤੇ ਨਾਲ ਇਹ ਵੀ ਹੁਕਮ ਕੀਤਾ ਕਿ ਜਿਹੜਾ ਇਹਨਾਂ ਦੇ ਘਰਾਂ ਦੀ ਅੱਗ ਬੁਝਾਏਗਾ ਉਹਨੂੰ ਵੀ ਮਾਰ ਦਿੱਤਾ ਜਾਏਗਾ। ਹੁਣ ਇਹ ਭਾਈ ਤਾਰਾ ਜੀ, ਇਹਨਾਂ ਦਾ ਨਗਰ ਨੇੜੇ ਹੈ, ਲਾਹੌਰ ਦੇ ਨੇੜੇ। ਜਿਸ ਵੇਲੇ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਲਾਹੌਰ ਦੇ ਸ਼ਹਿਰ ਦੇ ਕਈਆਂ ਘਰਾਂ ਨੂੰ ਅੱਗ ਲਗਾ ਦਿੱਤੀ ਗਈ, ਰੌਲਾ ਪੈ ਗਿਆ, ਸ਼ੋਰ ਮਚਿਆ। ਇਹਨਾਂ ਆਪਣੀ ਮਸ਼ਕ ਲਈ ਹੈ ਤੇ ਪਿਆਰ ਵਿੱਚ ਚਲੇ ਗਏ। ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਇਹਨਾਂ ਦੇ ਪਿਤਾ ਜੀ ਅਕਾਲ ਚਲਣ ਕਰ ਗਏ ਸਨ। ਇੱਕ ਇਹਨਾਂ ਦੀ ਬੁੱਢੀ ਮਾਂ ਤੇ ਇੱਕ ਇਹਨਾਂ ਦੀ ਜਵਾਨ ਭੈਣ। ਭੈਣ ਨੇ ਬੜਾ ਰੋਕਿਆ, ਮਾਂ ਨੇ ਰੋਕਿਆ ਕਿ ਤੁਸੀਂ ਨਾ ਜਾਓ, ਪਰ ਕਹਿੰਦਾ ਨਹੀਂ, ਮੈਂ ਸਿੱਖੀ ਨੂੰ ਕਮਾਉਣਾ ਹੈ, ਮੇਰੇ ਗੁਰੂ ਦਾ ਹੁਕਮ ਹੈ ਕਿ ਭਲਾ ਕਰਨਾ ਹੈ, ਮੈਂ ਭਲਾ ਕਰਨ ਵਾਸਤੇ ਚਲੇ ਆਵਾਂ। ਉੱਥੇ ਜਿਸ ਵੇਲੇ ਗਿਆ, ਲੋਕਾਂ ਨੂੰ ਇਹਨੇ ਇਕੱਠਿਆਂ ਵੀ ਕੀਤਾ ਵੀ ਅੱਗ ਮੱਚਦੀ ਪਈ ਹੈ, ਬੁਝਾਉਂਦੇ ਕਿਉਂ ਨਹੀਂ? ਉਹ ਕਹਿੰਦੇ ਨਾ ਭਈ ਅਸੀਂ ਨਹੀਂ ਬੁਝਾਉਣੀ, ਪਹਿਲਾਂ ਬਾਬਰ ਦਾ ਹੁਕਮ ਨਹੀਂ ਮੰਨਿਆ, ਉਹਨੇ ਅੱਗ ਲਗਾਈ ਹੈ, ਤੇ ਜੇ ਹੁਣ ਅਸੀਂ ਬਾਬਰ ਦੇ ਹੁਕਮ ਤੋਂ ਬਾਹਰ ਜਾ ਕੇ ਅੱਗ ਬੁਝਾਵਾਂਗੇ ਸਾਨੂੰ ਮਾਰ ਦੇਗਾ। ਅਖੀਰ ਪਿਆਰ ਇਹਨੇ ਆਪਣੀ ਮਸ਼ਕ ਦਾ ਮੂੰਹ ਖੋਲਿਆ। ਉੱਥੇ ਫਿਰ ਕਹਿੰਦੇ ਨੇ ਇਹਨੇ ਅੱਗ ਤੇ ਪਾਣੀ ਪਾਉਣਾ ਆਰੰਭ ਕੀਤਾ। ਬਾਬਰ ਦੇ ਸਿਪਾਹੀਆਂ ਨੂੰ ਪਤਾ ਲੱਗਿਆ, ਫੜਿਆ, ਪੇਸ਼ ਕੀਤਾ ਕਿ ਤੂੰ ਐਸਾ ਕਿਉਂ? ਉਹ ਕਹਿੰਦਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੇਰਾ ਬਾਬਾ ਕਹਿੰਦਾ ਅੱਗ ਲਾਉਣੀ ਨਹੀਂ, ਅੱਗ ਬੁਝਾਉਣੀ ਹੈ, ਮੈਂ ਤੇ ਅੱਗ ਬੁਝਾਵਾਂਗਾ। ਫਿਰ ਉੱਥੇ ਕਹਿੰਦੇ ਨੇ ਬਲ ਦੀ ਅੱਗ ਦੇ ਵਿੱਚ ਸੁੱਟ ਕੇ ਇਹਨੂੰ ਸ਼ਹੀਦ ਕੀਤਾ ਗਿਆ। ਭਾਈ ਤਾਰਾ ਜੀ ਇਹ ਪਹਿਲੇ ਸ਼ਹੀਦ ਹੋਏ। ਫਿਰ ਮੈਂ ਬੇਨਤੀ ਕਰਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ, ਸ਼ਹੀਦਾਂ ਦੇ ਸਰਤਾਜ ਮੇਰੇ ਸਤਿਗੁਰੂ ਜੀ, ਉਹ ਅਖਵਾਏ ਜ਼ੁਲਮ ਦੇ ਖਿਲਾਫ ਗੁਰੂ ਹਰਗੋਬਿੰਦ ਮਹਾਰਾਜ ਮੇਰੇ ਸਤਿਗੁਰੂ ਜੀ ਨੇ ਜੰਗਾਂ ਵੀ ਲੜੀਆਂ ਤੇ ਜਿੱਤੀਆਂ ਵੀ। ਧੰਨ ਗੁਰੂ ਤੇਗ ਬਹਾਦਰ ਮੇਰੇ ਸਤਿਗੁਰੂ ਜੀ
ਪਿਆਰੋ ਜਿਸ ਵੇਲੇ ਉਹਨਾਂ ਦੇ ਚਰਨਾਂ ਦੇ ਵਿੱਚ ਇਹ ਫਰਿਆਦੀ ਲੋਕ ਆਏ, ਦੁਖੀ ਲੋਕ ਆਏ, ਕਸ਼ਮੀਰ ਦੇ ਪੰਡਤ ਆਏ, ਆਣ ਕੇ ਫਰਿਆਦ ਕੀਤੀ ਕਿ ਸਾਡਾ ਧਰਮ ਖਤਰੇ 'ਚ ਹੈ, ਧਰਮ ਬਚਾਓ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਨਾਂ ਦਾ ਧਰਮ ਬਚਾਉਣ ਦੇ ਲਈ ਆਪਣਾ ਬਲੀਦਾਨ ਦਿੱਤਾ। ਸ਼ਹਾਦਾ ਜਾਮ ਕੀਤਾ ਚਾਂਦਨੀ ਚੌਕ ਦਿੱਲੀ ਦੇ ਵਿੱਚ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਬਾਅਦ ਕਲਗੀਧਰ ਪਿਤਾ ਦਾ ਵੇੜਾ ਆਇਆ ਤੇ ਮੇਰੇ ਸਤਿਗੁਰੂ ਜੀ ਨੇ ਪਿਆਰਿਓ ਦੇਸ਼ ਦੇ ਲਈ, ਧਰਮ ਦੇ ਲਈ, ਕੌਮ ਦੇ ਲਈ ਆਪਣਾ ਸਾਰਾ ਪਰਿਵਾਰ ਹੀ ਮੇਰੇ ਹਜ਼ੂਰ ਨੇ ਕੁਰਬਾਨ ਕਰ ਦਿੱਤਾ। ਸਤਿਗੁਰੂ ਜੀ ਦੇ ਪਰਿਵਾਰ ਦੇ 5 ਮੈਂਬਰ 5 ਦਿਨਾਂ ਦੇ ਵਿੱਚ ਸ਼ਹੀਦ ਹੋਏ ਨੇ। ਪਿਆਰਿਓ 22 ਦਸੰਬਰ ਜਾਂ 27 ਦਸੰਬਰ, ਚਲੋ ਹੁਣ 21 ਦਸੰਬਰ ਤੇ 26 ਦਸੰਬਰ ਨੂੰ ਇਹ ਸ਼ਹੀਦੀ ਪੁਰਬ ਆਉਂਦੇ ਨੇ, 5 ਦਿਨ ਬਣਦੇ ਨੇ। ਲੇਕਿਨ 5 ਦਿਨਾਂ ਦੇ ਵਿੱਚ ਧੰਨ ਗੁਰੂ ਕਲਗੀਧਰ ਪਿਤਾ ਜੀ ਦੇ ਪਰਿਵਾਰ ਦੇ 5 ਜੀ ਜਿਹੜੇ ਸ਼ਹਾਦਾ ਜਾਮ ਕੀ ਜਾਂਦੇ ਨੇ, 4 ਸਾਹਿਬਜ਼ਾਦੇ ਤੇ ਪਿਆਰਿਓ ਨਾਲ ਧੰਨ ਧੰਨ ਮਾਤਾ ਗੁਜਰ ਕੌਰ ਜੀ। ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਤੇ ਧੰਨ ਗੁਰੂ ਕਲਗੀਧਰ ਪਿਤਾ ਚਮਕੌਰ ਦੀ ਗੜੀ ਵਿੱਚ ਇਹ ਗੱਲ ਕਹਿੰਦੇ ਨੇ ਕਿ ਮੇਰਾ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ, ਮੇਰਾ ਕੱਖ ਰਹੇ ਨਾ ਰਹੇ, ਮੇਰਾ ਪੰਥ ਰਹਿਣਾ ਚਾਹੀਦਾ। ਛੋਟੇ ਸਾਹਿਬਜ਼ਾਦੇ ਸ੍ਰੀ ਫਤਿਹਗੜ੍ਹ ਸਾਹਿਬ ਪਿਆਰਿਓ ਖੋ ਕੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਹਾਲਾਂਕਿ ਜਿਸ ਵੇਲੇ ਪਿਆਰਿਓ ਬੱਚਿਆਂ ਨੂੰ ਕਿਹਾ ਜਾਂਦਾ ਹੈ, ਸਾਹਿਬਜ਼ਾਦੇ ਨੂੰ ਕਿਹਾ ਜਾਂਦਾ ਹੈ ਕਿ ਆਪਣਾ ਧਰਮ ਤਿਆਗ ਦਿਓ, ਸਾਡੀ ਈਨ ਮੰਨ ਲਓ, ਤੁਹਾਨੂੰ ਛੱਡ ਦਿੱਤਾ ਜਾਏਗਾ। ਤੇ ਨਿੱਕੇ ਨਿੱਕੇ ਗੁਰੂ ਕੇ ਲਾਲ ਅੱਗੋਂ ਜਵਾਬ ਦਿੰਦੇ ਨੇ। ਇੱਕ ਸੱਜੇ ਨੇ ਬੜੇ ਪਿਆਰੇ ਬੋਲ ਗਏ, ਉਹ ਕਹਿੰਦਾ ਵੀ ਮੋਢਿਆਂ ਤੋੜੀ ਕੰਧ ਜੋ ਆਈ, ਕਾਜੀ ਲੱਗਾ ਕਹਿਣ ਖਲੋ ਕੇ, ਮੰਨ ਲਓ ਮੇਰੀ ਈਨ ਬਚਿਓ ਕਿਉਂ ਮਰਦੇ ਔਖੇ ਹੋ ਕੇ। ਤੇ ਸਾਹਿਬਜ਼ਾਦੇ ਅੱਗੋਂ ਆਖਦੇ ਨੇ ਧਰਮ ਤਿਆਗਣ ਅਸੀਂ ਨਾ ਆਏ, ਧਰਮ ਤਿਆਗਣ ਖੋਤੇ, ਸਿਰ ਦਿੱਤਾ ਜਿਸ ਦਿੱਲੀ ਜਾ ਕੇ ਅਸੀਂ ਉਸ ਦਾਦੇ ਦੇ ਪੋਤੇ, ਅਸੀਂ ਉਹਦੇ ਪੋਤਰੇ ਹਾਂ, ਸਿਰ ਦੇ ਦਿਆਂਗੇ ਪਰ ਆਪਣਾ ਧਰਮ ਨਹੀਂ ਤਿਆਗਾਂਗੇ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਧੰਨ ਗੁਰੂ ਕਲਗੀਧਰ ਪਿਤਾ ਸੱਚਖੰਡ ਬਿਆਨਾ ਕੀਤੇ। ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਇਆ ਤੇ ਪਿਆਰੇ ਫਿਰ ਉਸ ਵੇਲੇ ਇੰਨੀਆਂ ਕੁ ਸ਼ਹੀਦੀਆਂ ਹੋਈਆਂ, ਉਹਨਾਂ ਸ਼ਹਾਦਤਾਂ ਦੀ ਦਾਸਤਾਨ ਲਿਖਦਿਆਂ ਕਲਮਾਂ ਰੁਕ ਜਾਂਦੀਆਂ ਨੇ, ਦੁਆਤਾਂ ਦੀ ਸਿਆਹੀ ਮੁੱਕ ਜਾਂਦੀ ਹੈ। ਇੰਨਾ ਵੱਡਾ ਫਿਰ ਇਤਿਹਾਸ ਹੈ ਪਿਆਰਿਓ, ਕਿੰਨਿਆਂ ਕੁ ਦਾ ਜ਼ਿਕਰ ਕੀਤਾ ਜਾਏ। ਉੱਥੇ ਸੁਬੇਗ ਸਿੰਘ ਜੀ, ਸਹਿਬਾਗ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਕਿੰਨਿਆਂ ਕੁ ਚੇਤੇ ਕੀਤਾ ਜਾਏ। ਬਹੁਤ ਲੰਬੀ ਦਾਸਤਾਨ ਹੈ, ਪਰ ਜਿਨ੍ਹਾਂ ਨੇ ਆਪਣੇ ਸਤਿਗੁਰੂ ਜੀ ਦੇ ਲਈ, ਗੁਰੂ ਘਰਾਂ ਦੇ ਲਈ, ਪਵਿੱਤਰਤਾ ਦੇ ਲਈ ਕੁਰਬਾਨੀਆਂ ਕੀਤੀਆਂ। ਪਰ ਕਈ ਸਾਕੇ ਵਾਪਰੇ ਜੀ। ਇੱਥੇ ਜੈਤੋ ਦਾ ਮੋਰਚਾ ਲੱਗਿਆ, ਨਨਕਾਣਾ ਸਾਹਿਬ ਦਾ ਮੋਰਚਾ ਲੱਗਿਆ, ਤਰਨਤਾਰਨ ਦਾ ਮੋਰਚਾ ਲੱਗਿਆ, ਦਰਬਾਰ ਸਾਹਿਬ ਚਾਬੀਆਂ ਦਾ ਮੋਰਚਾ ਲੱਗਿਆ, ਗੁਰੂ ਕੇ ਬਾਗ ਦਾ ਮੋਰਚਾ ਲੱਗਿਆ। ਬੜੀਆਂ ਕੁਰਬਾਨੀਆਂ ਕੀਤੀਆਂ ਜੀ ਗੁਰੂ ਕੇ ਸਿੱਖਾਂ ਨੇ। ਖੈਰ ਸੰਖੇਪ ਵਿੱਚ ਮੈਂ ਅਰਜ਼ ਕਰਾਂ, ਪਿਆਰ ਸਮਾਂ ਆਇਆ ਜਿਸ ਵੇਲੇ 1984 ਦੇ ਵਿੱਚ ਜੂਨ ਦਾ ਮਹੀਨਾ ਵਕਤੀ ਜ਼ਾਲਮ ਸਰਕਾਰ ਨੇ, ਜਿਹਦੀ ਨੀਅਤ ਹੀ ਖੋਟੀ ਸੀ, ਉਹਨਾਂ ਨੇ ਸੋਚਿਆ ਕਿ ਜਿਹੜੀ ਸਿੱਖ ਕੌਮ ਹੈ ਇਹਨੂੰ ਮਿਟਾ ਦਿੱਤਾ ਜਾਏ, ਖਤਮ ਕਰ ਦਿੱਤਾ ਜਾਏ। ਵੈਸੇ ਤੇ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਹੀ ਇਹ ਯਤਨ ਹੋਣ ਲੱਗ ਪਏ ਸਨ ਕਿ ਇਹ ਜਿਹੜੀ ਸਿੱਖ ਕੌਮ ਨਵੀਂ ਪੈਦਾ ਕੀਤੀ ਬਾਬੇ ਨਾਨਕ ਨੇ, ਇਹਨੂੰ ਖਤਮ ਕਰ ਦਿੱਤਾ ਜਾਏ। ਬਹੁਤ ਕੁਝ ਹੋਇਆ, ਕਦੇ ਛੋਟਾ ਘੱਲੂਘਾਰਾ, ਕਦੇ ਵੱਡਾ ਘੱਲੂਘਾਰਾ ਵਾਪਰਿਆ, ਬਹੁਤ ਕੁਝ ਹੋਇਆ, ਪਰ ਕੌਮ ਨੂੰ ਮੁਕਾਉਣ ਵਾਲੇ ਮੌਕੇ ਪਰ ਇਹ ਕੌਮ ਨਾ ਮੁੱਕੀ। ਇੱਕ ਸੱਜਣ ਦੇ ਮੈਨੂੰ ਬੜੇ ਪਿਆਰੇ ਬਚਨ ਯਾਦ ਆ ਗਏ। ਇੱਕ ਪਿਆਰੇ ਉਹ ਮਰਦਾਨੇ ਦੀ ਵੰਸ਼ ਵਿੱਚੋਂ, ਜਿਨ੍ਹਾਂ ਨੂੰ ਆਪਾਂ ਭੰਡ ਵੀ ਕਹਿੰਦੇ ਆ, ਮਰਾਸੀ ਵੀ ਕਹਿੰਦੇ ਆ। ਮੈਨੂੰ ਇੱਕ ਸੱਜਣ ਮਿਲਿਆ, ਉਹਨੇ ਗੱਲ ਬੜੀ ਕਮਾਲ ਦੀ ਕਹੀ, ਬੜੀ ਸੋਹਣੀ ਗੱਲ ਕਹੀ। ਉਹ ਕਹਿੰਦਾ ਵੀ ਜ਼ਮੀਨ ਉੱਥੇ ਰਹਿੰਦੀ ਹੈ ਤੇ ਜ਼ਿਮੀਂਦਾਰ ਬਦਲਦੇ ਰਹਿੰਦੇ ਨੇ, ਪਰ ਕਹਿੰਦਾ ਜਿਹੜਾ ਵੀ ਜ਼ਿਮੀਂਦਾਰ ਆਪਣੀ ਜ਼ਮੀਨ ਵਾਹੁੰਦਾ, ਖੇਤੀ ਕਰਦਾ, ਉਹ ਪੂਰੀ ਵਾਹ ਲਗਾਉਂਦਾ, ਪੂਰਾ ਯਤਨ ਕਰਦਾ ਕਿ ਮੇਰੇ ਖੇਤਾਂ ਵਿੱਚ, ਮੇਰੀ ਜ਼ਮੀਨ ਵਿੱਚ ਕੱਖ ਨਾ ਹੋਵੇ। ਕੱਖ ਨੂੰ ਮਿਟਾਉਣ ਦੇ ਲਈ ਉਹ ਮਚੈਟੀਆਂ ਦੀ ਵਰਤੋਂ ਕਰਦਾ, ਸਪਰੇਵਾਂ ਕਰਦਾ, ਕਈ ਤਰ੍ਹਾਂ ਦੇ ਕੈਮੀਕਲ ਦਵਾਈਆਂ ਦੀ ਵਰਤੋਂ ਕਰਦਾ ਕਿ ਘਾਹ ਨਾ ਹੋਵੇ, ਕੱਖ ਨਾ ਹੋਵੇ। ਪਰ ਕਹਿੰਦਾ ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿਹੜਾ ਵੀ ਜ਼ਿਮੀਂਦਾਰ ਆਉਂਦਾ, ਪੂਰਾ ਜ਼ੋਰ ਲਗਾਉਂਦਾ, ਤਾਂ ਲਗਾਉਂਦਾ ਕਿ ਮੈਂ ਆਪਣੀ ਜ਼ਮੀਨ ਵਿੱਚ ਕੱਖ ਨਹੀਂ ਰਹਿਣ ਦੇਣਾ, ਘਾਹ ਫਿਰ ਹੋ ਜਾਂਦਾ, ਕੱਖ ਫਿਰ ਹੋ ਜਾਂਦਾ। ਕਹਿੰਦਾ ਹਿੰਦੁਸਤਾਨ ਦੀ ਧਰਤੀ ਤੇ ਕਈ ਸਰਕਾਰਾਂ ਆਈਆਂ, ਜਿਹੜੀਆਂ ਵੀ ਸਰਕਾਰਾਂ ਆਈਆਂ, ਬਸ ਉਹਨਾਂ ਨੇ ਯਤਨ ਕੀਤਾ, ਉਪਰਾਲਾ ਕੀਤਾ ਕਿ ਅਸਾਂ ਨੇ ਸਿੱਖਾਂ ਨੂੰ ਰਹਿਣ ਦੇਣਾ, ਸਿੱਖ ਮਿਟਾ ਦੇਣੇ ਨੇ। ਉਹ ਕਹਿੰਦਾ ਕਮਾਲ ਦੀ ਬਾਤ ਇਹ ਹੈ
ਕਿ ਜ਼ਿਮੀਂਦਾਰ ਕਹਿੰਦਾ ਮੈਂ ਕੱਖ ਨਹੀਂ ਰਹਿਣ ਦੇਣਾ, ਕੱਖ ਫੇਰ ਹੋ ਜਾਂਦਾ ਹੈ। ਸਰਕਾਰਾਂ ਕਹਿੰਦੀਆਂ ਸਿੱਖ ਨਹੀਂ ਰਹਿਣ ਦੇਣੇ, ਸਿੱਖ ਫੇਰ ਹੋ ਜਾਂਦੇ ਨੇ, ਸਿੱਖ ਮੁੱਕਦੇ ਕੋਈ ਨਹੀਂ। ਨਾ ਜ਼ਮੀਨ ਚੋਂ ਕੱਖ ਮੁੱਕੇਗਾ ਤੇ ਨਾ ਪਿਆਰ ਇਸੇ ਕੌਮ ਮੁੱਕੇਗੀ। ਉਹਦਾ ਕਾਰਨ ਇਹ ਹੈ ਕਿ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਇਹ ਜੇ ਜੁਗੋ ਜੁਗੋ ਟਲ ਹੈ ਤੇ ਸੱਚ ਕਰਕੇ ਜਾਣਿਓ ਬਾਜਾਵਾਲ ਦਾ ਸਾਜਿਆ ਪੰਥ ਵੀ ਇਹ ਵੀ ਜੁਗੋ ਜੁਗੋ ਟਲ ਹੈ, ਇਹਨੂੰ ਕੋਈ ਮਿਟਾ ਨਹੀਂ ਸਕਦਾ। ਕਈ ਯਤਨ ਕੀਤੇ ਗਏ ਜੀ, ਚਲੋ ਬਹਾਨਾ ਬਣਾਇਆ ਗਿਆ ਕਿ ਜਿਹੜਾ ਧਰਮ ਯੁੱਧ ਮੋਰਚਾ ਇਹਨੂੰ ਸਮਾਪਤ ਕਰਨਾ ਹੈ। ਹਾਲਾਂਕਿ ਤਿਆਰੀਆਂ ਪਹਿਲਾਂ ਜਿਹੜੀਆਂ ਆਰੰਭ ਕਰ ਦਿੱਤੀਆਂ ਗਈਆਂ ਸਨ ਕਿ ਇਹਨਾਂ ਨੂੰ ਕਿਵੇਂ ਖਤਮ ਕਰਨਾ ਹੈ। ਦਿਹਾੜਾ ਚੁਣਿਆ ਗਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦਾ ਸ਼ਹੀਦੀ ਦਿਹਾੜਾ ਚੁਣਿਆ ਗਿਆ। ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਪਿਆਰੇ ਇੱਥੇ ਪਹੁੰਚੀਆਂ ਨੇ। ਵਕਤ ਦੇ ਹਾਕਮਾਂ ਨੇ ਪਲਾਨ ਕਰਕੇ ਟੈਂਕ ਚਾੜੇ, ਤੋਪਾਂ ਚਾੜੀਆਂ, ਪਿਆਰੇ ਸ੍ਰੀ ਅਕਾਲ ਸਾਹਿਬ ਢਹਿ ਢੇਰੀ ਕੀਤਾ। ਬਹੁਤ ਸਾਰੇ ਨਿਹੱਥੇ ਸਿੱਖਾਂ ਨੂੰ ਇਹਨਾਂ ਨੇ ਸ਼ਹੀਦ ਕਰ ਦਿੱਤਾ। ਸਾਡੀਆਂ ਧੀਆਂ ਭੈਣਾਂ ਨੂੰ ਬੇਇੱਜ਼ਤ ਕੀਤਾ ਗਿਆ, ਬਾਹਾਂ ਬੰਨ੍ਹ ਕੇ ਪ੍ਰਕਰਮਾਂ ਦੇ ਵਿੱਚ ਗੋਲੀਆਂ ਨਾਲ ਭੁੰਨਿਆ ਗਿਆ। ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਸਨ ਕੁਚਲੀਆਂ ਗਈਆਂ। ਜੋ ਕੁਝ ਉਹਨਾਂ ਤੋਂ ਹੋਇਆ ਉਹਨਾਂ ਸਭ ਕੁਝ ਕੀਤਾ ਜੀ, ਇੰਤਹਾ ਕਰ ਦਿੱਤੀ ਜ਼ੁਲਮ ਦੀ। ਪਰ ਉਸ ਵੇਲੇ ਹਰੇਕ ਪਿਆਰੇ ਸਿੱਖ ਦੀ ਅੱਖ ਰੋਈ, ਚਾਹੇ ਕੋਈ ਅੰਮ੍ਰਿਤਧਾਰੀ ਸੀ, ਚਾਹੇ ਕੋਈ ਬੇਅਮਰਤੀਆ ਸੀ। ਪਿਆਰੇ ਹਰੇਕ ਸਿੱਖ ਰੋਇਆ, ਮਨ ਕਰਕੇ ਰੋਇਆ। ਹਰੇਕ ਦੀ ਜਿਹੜੀ ਅੱਖ ਸੀ ਨਾ ਉਹ ਨਮ ਹੋਈ, ਕਿਉਂਕਿ ਹਰਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਇਹ ਸਿੱਖ ਦਾ ਦਿਲ ਹੈ, ਸਿੱਖ ਦਾ ਹਿਰਦਾ ਹੈ। ਸਿੱਖਾਂ ਦੇ ਹਿਰਦੇ ਬਲੂੰਦਰੇ ਗਏ। ਹਾਲਾਂਕਿ ਸਕੀਮ ਇਹ ਵੀ ਬਣਾਈ ਗਈ ਸੀ ਕਿ 17 ਸਾਲ ਤੋਂ ਲੈ ਕੇ 35 ਸਾਲ ਤੱਕ ਦਾ ਜਿਹੜਾ ਕੋਈ ਵੀ ਸਿੱਖ ਹੈ ਪੰਜਾਬ ਦੀ ਧਰਤੀ ਤੇ ਇਹ ਜਿਉਂਦਾ ਨਹੀਂ ਰਹਿਣਾ ਚਾਹੀਦਾ। ਔਰ ਜੇਕਰ ਸਾਡੇ ਆਰਮੀ ਦੇ ਵੀਰ ਇਹ ਭਗੌੜੇ ਨਾ ਹੁੰਦੇ, ਆਪਣੀਆਂ ਬੈਰਕਾਂ ਨਾ ਛੱਡਦੇ ਤੇ ਪਾਇਓ ਵਾਕਈ ਪੰਜਾਬ ਦੀ ਧਰਤੀ ਤੇ 17 ਤੋਂ ਲੈ ਕੇ 35 ਸਾਲ ਤੱਕ ਕੋਈ ਸਿੱਖ ਇਹਨਾਂ ਨੂੰ ਜਿਉਂਦਾ ਨਹੀਂ ਸੀ ਰਹਿਣ ਦੇਣਾ। ਜਿਸ ਵੇਲੇ ਵੀਰਾਂ ਨੇ ਬਗਾਵਤ ਕੀਤੀ, ਆਰਮੀ ਦੇ ਵੀਰਾਂ ਨੇ, ਉਸ ਵੇਲੇ ਫਿਰ ਜਿਹੜੀ ਸਰਕਾਰ ਸੀ ਡਰ ਗਈ। ਉਹਨਾਂ ਨੂੰ ਆਪਣਾ ਜਿਹੜਾ ਹੁਕਮ ਸੀ ਉਹ ਵਾਪਸ ਲੈਣਾ ਪਿਆ। ਜੂਨ ਦੇ ਮਹੀਨੇ ਇਹ ਭਾਣਾ ਵਾਪਰਿਆ। ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਬੇਨਤੀ ਕਰਾਂ ਕਿ ਕੁਝ ਮਹੀਨੇ ਬਾਅਦ ਵਕਤ ਦੀ ਜਿਹੜੀ ਇਹ ਹਕੂਮਤ ਦੀ ਹਾਕਮ ਸੀ ਬੀਬੀ ਰਾਣੀ, ਉਹਨੂੰ ਸਲਾਹਕਾਰਾਂ ਸਲਾਹ ਦਿੱਤੀ ਕਿ ਵੇਖ ਤੋਂ ਸਿੱਖਾਂ ਦਾ ਹਰਮੰਦਰ ਦੀ ਬੇਦਬੀ ਕੀਤੀ ਏ, ਅਕਾਲ ਘਟਾਇਆ ਤੇ ਤੈਨੂੰ ਇਹ ਜਿਹੜੇ ਸਿੱਖ ਬਾਡੀਗਾਰਡ ਨੇ ਇਹ ਰੱਖਣੇ ਨਹੀਂ ਚਾਹੀਦੇ। ਪਰ ਹੰਕਾਰ ਇਹਨਾਂ ਸੀ, ਕਹਿਣ ਲੱਗੀ ਕੋਈ ਗੱਲ ਨਹੀਂ, ਕੋਈ ਸਿੱਖ ਮੇਰੇ ਵੱਲ ਅੱਖ ਪਟ ਕੇ ਦੇਖ ਵੀ ਨਹੀਂ ਸਕਦਾ। ਸਲਾਹ ਵੀ ਦਿੱਤੀ ਗਈ। ਹਾਲਾਂਕਿ ਜਦੋਂ 15 ਅਗਸਤ ਵਾਲੇ ਦਿਨ ਇਹਨੇ ਝੰਡਾ ਚਲਾਉਣਾ ਸੀ ਲਾਲ ਕਿਲੇ ਤੇ, ਉਸ ਵੇਲੇ ਪਿਆਰਿਓ ਜਦੋਂ ਇੱਕ ਸੱਜਣ ਨੇ ਗੱਲ ਲਿਖੀ ਮੈਂ ਪੜ੍ਹੀ, ਉਹ ਕਹਿੰਦਾ ਵੀ ਇੰਦਰਾ ਗਾਂਧੀ ਵਰਗੀਆਂ 3 ਬੀਬੀਆਂ ਤਿਆਰ ਕੀਤੀਆਂ ਗਈਆਂ। ਡਰ ਇੰਨਾ ਸੀ, ਪੈ ਇੰਨਾ ਸੀ ਕਿ ਕੋਈ ਮਾਰ ਨਾ ਦੇਵੇ। ਕਹਿਣ ਲੱਗੇ ਜਿਸ ਵੇਲੇ ਪਹਿਲਾਂ ਇੱਕ ਬੀਬੀ ਆਈ ਕਾਰ ਚੋਂ ਉਤਰੀਏ, ਲੋਕਾਂ ਤਾੜੀਆਂ ਵਜਾਈਆਂ ਕਿ ਪ੍ਰਧਾਨ ਮੰਤਰੀ ਆ ਗਈ ਹੈ। 10 ਮਿੰਟਾਂ ਬਾਅਦ ਉਹ ਜੀ ਇੱਕ ਹੋਰ ਆ ਗਈ। ਕੁਝ ਮਿੰਟਾਂ ਬਾਅਦ ਤੀਸਰੀ ਇੱਕ ਹੋਰ ਆ ਗਈ। ਭਾਵ ਕਿ ਉਹਦੀ ਸ਼ਕਲ ਦੀਆਂ ਬਣਾਈਆਂ ਗਈਆਂ। ਅੰਦਰ ਡਰ ਪੈਦਾ ਹੋ ਗਿਆ, ਭੈ ਪੈਦਾ ਹੋ ਗਿਆ। ਪਰ ਖਿਆਲ ਸਮਾਂ ਚੱਲਦਾ ਗਿਆ। ਅਕਤੂਬਰ ਦਾ ਮਹੀਨਾ ਆਇਆ। ਮੈਂ ਬੇਨਤੀ ਕਰਾਂ, ਅਕਤੂਬਰ ਦੇ ਮਹੀਨੇ ਫਿਰ ਪਿਆਰਿਓ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਜੀ, ਪਿਆਰ ਇਹਨਾਂ ਦੇ ਅੰਦਰ ਸਤਿਗੁਰ ਨੇ ਪ੍ਰੇਰਨਾ ਬਖਸ਼ੀ ਹੈ। ਗੁਰੂ ਸਾਹਿਬ ਨੇ ਆਪਣੇ ਘਰ ਦੀ ਸੇਵਾ ਲੈਣੀ, ਮਾਨ ਬਖਸ਼ਣਾ ਸੀ। ਤੇ ਭਾਈ ਬੇਅੰਤ ਸਿੰਘ ਜੀ ਨੇ ਪੁੱਛਿਆ, ਸਤਵੰਤ ਸਿਆ ਦੀਵਾਲੀ ਆ ਰਹੀ ਹੈ, ਆਪਣੇ ਘਰ ਨਹੀਂ ਜਾਣਾ? ਬਸ ਇੱਕੋ ਗੱਲ ਕਹਿੰਦਾ ਭਾਜੀ ਸਾਡੀ ਕਾਦੀ ਦੀਵਾਲੀ ਹੈ, ਸਾਡਾ ਕਾਦ ਢਾ ਦਿੱਤਾ ਗਿਆ, ਸਾਡੇ ਵੀਰਾਂ ਨੂੰ ਕੋਹ ਕੇ ਮਾਰ ਦਿੱਤਾ ਗਿਆ, ਹਰਮੰਦਰ ਸਾਹਿਬ ਦੀ ਬੇਦਬੀ ਹੋਈ ਹੈ, ਸਾਡੀ ਕਾਦੀ ਦੀਵਾਲੀ ਹੈ। ਤੇ ਵੈਸੇ ਵੀ ਪੰਜਾਂ ਪਿਆਰਿਆਂ ਨੇ, ਪੰਜ ਸਿੰਘ ਸਾਹਿਬਾਂ ਨੇ ਹੁਕਮ ਕੀਤਾ ਹੈ ਕਿ ਕੋਈ ਸਿੱਖ ਦੀਵਾਲੀ ਨਾ ਮਨਾਏ, ਕਾਲੀਆਂ ਦਸਤਾਰਾਂ ਬੰਨ੍ਹੀਆਂ ਜਾਣ, ਭੈਣਾਂ ਬੀਬੀਆਂ ਕਾਲੇ ਦੁਪੱਟੇ ਰਹਿਣ, ਇਹ ਸੋਗ ਮਨਾਇਆ ਜਾਏ। ਭਾਈ ਬੇਅੰਤ ਸਿੰਘ ਨੇ ਗੱਲਬਾਤ ਛੇੜੀ ਕਿ ਕੀ ਹੁਣ ਕੋਈ ਇਹ ਜੋ ਹਰਮੰਦਰ ਦੀ ਬੇਦਬੀ ਹੋਈ ਹੈ ਇਹਦਾ ਬਦਲਾ ਨਹੀਂ ਲਏਗਾ? ਤੇ ਸਤਵੰਤ ਸਿੰਘ ਕਹਿੰਦਾ ਹਾਂ, ਸਮਾਂ ਆਏਗਾ। ਜੇਕਰ ਇੱਥੇ ਮੱਸੇ ਰੰਗੜ ਦੇ ਵਾਰ ਜਿਉਂਦੇ ਨੇ ਤੇ ਸੁੱਖਾ ਸਿੰਘ, ਮਤਾਬ ਸਿੰਘ ਵਾਰਸ ਉਹਦੇ ਵੀ ਆਉਣਗੇ, ਕੋਈ ਨਾ ਕੋਈ ਜ਼ਰੂਰ ਬਦਲਾ ਲਵੇਗਾ। ਭਾਈ ਬੇਅੰਤ ਸਿੰਘ ਜੀ ਕਹਿੰਦੇ ਹੋ ਸਕਦਾ ਹੈ ਕਿ ਇਹ ਸੇਵਾ ਸਾਡੇ ਤੋਂ ਲੈਣੀ ਹੋਵੇ। ਪਰਖਿਆ ਜੀ। ਸਤਵੰਤ ਸਿੰਘ ਕਹਿੰਦਾ ਮਨ ਤੇ ਮੇਰਾ ਵੀ ਕਰਦਾ, ਮੈਂ ਸਾਥੀ ਦੀ ਭਾਲ ਵਿੱਚ ਆ। ਕਹਿੰਦਾ ਸਾਥੀ ਦੀ ਭਾਲ ਵਿੱਚ ਹੈ ਤੇ ਤੇਰੀ ਭਾਲ ਮੁੱਕ, ਪਰ ਸਾਥੀ ਤੈਨੂੰ ਮਿਲ ਗਿਆ, ਮੈਂ ਤੇਰਾ ਸਾਥ ਦਿਆਂਗਾ। ਪਿਆਰਿਓ ਭਾਈ ਕੇਹਰ ਸਿੰਘ ਜੀ ਭਾਈ ਬੇਅੰਤ ਸਿੰਘ ਦੇ ਫੁੱਫੜ ਜੀ ਲੱਗਦੇ ਨੇ, ਔਰ ਇਹਨਾਂ ਦਾ ਪਿੰਡ ਹੈ ਮੁਸਤਫਾਬਾਦ, ਜ਼ਿਲ੍ਹਾ ਪਟਿਆਲਾ। ਭਾਈ ਬੇਅੰਤ ਸਿੰਘ ਜੀ ਇਹਨਾਂ ਦਾ ਨਗਰ ਹੈ ਮਲੋਵਾ, ਮੋਹਾਲੀ ਦੇ ਕੋਲ।
ਭਾਈ ਸਤਵੰਤ ਸਿੰਘ ਜੀ, ਇਹਨਾਂ ਦਾ ਨਗਰ ਹੈ ਅਗਵਾਨ ਖੁਰਦ, ਜ਼ਿਲ੍ਹਾ ਗੁਰਦਾਸਪੁਰ, ਡੇਰਾ ਬਾਬਾ ਨਾਨਕ ਦੇ ਕੋਲ। ਡੇਰਾ ਬਾਬਾ ਨਾਨਕ ਤੋਂ ਕੇਵਲ 7-8 ਮੀਲਾਂ ਦੀ ਦੂਰੀ ਤੇ ਆ ਜੀ ਅਗਵਾਨ ਖੁਰਦ। ਖੈਰ ਉੱਥੇ ਭਾਈ ਬਿਆਨ ਸਿੰਘ ਜੀ ਨੇ ਫਿਰ ਆਖਿਆ ਕਿ ਮੇਰੀ ਕੇਰ ਸਿੰਘ ਹੁਣਾਂ ਨਾਲ ਗੱਲ ਹੋਈ ਏ ਕਿ ਜੇ ਸਾਡੀ ਛੁੱਟੀ ਮਨਜ਼ੂਰ ਹੋ ਗਈ ਤੇ ਅਸਾਂ ਨੇ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਜਾਣਾ, ਤੂੰ ਚੱਲੇਗਾ? ਤੇ ਭਾਈ ਸਤਵੰਤ ਸਿੰਘ ਜੀ ਪਰ ਕਹਿੰਦੇ ਨੇ ਹਾਂ ਕੋਸ਼ਿਸ਼ ਮੈਂ ਕਰਦਾ, ਜੇ ਛੁੱਟੀ ਮਿਲ ਗਈ ਮੈਂ ਵੀ ਚੱਲਾਂਗਾ। ਚਲੋ ਕੋਸ਼ਿਸ਼ ਕਾਮਯਾਬ ਹੋਈ ਜੀ। ਇਹ ਫਿਰ ਤਿੰਨੋਂ ਗੁਰੂ ਕੇ ਲਾਲ, ਗੁਰੂ ਕੇ ਪਿਆਰੇ ਉੱਥੇ ਹਰਿਮੰਦਰ ਸਾਹਿਬ ਆਏ ਸੀ, ਅੰਮ੍ਰਿਤਸਰ ਸਾਹਿਬ। ਸਾਰਾ ਨਜ਼ਾਰਾ ਅੱਖਾਂ ਨਾਲ ਤੱਕਿਆ ਜੀ ਇਹਨਾਂ ਦੀਆਂ। ਜਦ ਸਭ ਕੁਝ ਦੇਖਿਆ ਉਹ ਬਾਹਰ ਨਿਕਲ ਗਈਆਂ, ਅੱਖਾਂ 'ਚ ਹੰਝੂ ਵਹਿ ਤੁਰੇ। ਪਿਆਰੇ ਬੋਲੇ ਕੁਛ ਨਹੀਂ, ਚੁੱਪ ਚਪੀਤੇ ਮਨ ਹੀ ਮਨ ਵਿੱਚ ਅਰਦਾਸਾਂ ਕਰਕੇ ਤੇ ਕਰਦੇ ਨੇ ਕਿ ਇਹ ਸਤਿਗੁਰੂ ਕਰ ਕਿਰਪਾ, ਗੁਰੂ ਰਾਮਦਾਸ ਮੇਰੇ ਸਾਈਆਂ ਮਿਹਰ ਕਰ, ਕਿਰਪਾ ਕਰ, ਇਹ ਸੇਵਾ ਸਾਡੇ ਤੋਂ ਲੈ। ਕਦੇ ਮੱਸੇ ਰੰਗਣ ਨੇ ਬੇਦਬੀ ਕੀਤੀ ਸੀ ਤੇ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਆਏ ਸਨ, ਦਾਤਾ ਅੱਜ ਮਿਹਰ ਕਰ ਅਸੀਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਸਕੀਏ। ਅਰਦਾਸ ਕਰਕੇ ਆਪੋ ਆਪਣੇ ਪਿੰਡਾਂ ਨੂੰ ਚਲੇ ਗਏ ਜੀ। ਪਰਿਵਾਰਾਂ ਨੂੰ ਮਿਲੇ ਨੇ, ਪਰਿਵਾਰਾਂ ਨੂੰ ਮਿਲ ਕੇ ਫਿਰ ਆਪਣੀ ਡਿਊਟੀ ਤੇ ਪਹੁੰਚੇ ਨੇ, ਅੰਮ੍ਰਿਤਪਾਨ ਕੀਤਾ। ਅਖੀਰ ਫਿਰ 31 ਅਕਤੂਬਰ ਆਈ ਤੇ ਜੋ ਭਾਣਾ ਵਾਪਰਿਆ ਫਿਰ ਉਹ ਸਾਰਾ ਆਪ ਜੀ ਜਾਣਦੇ ਹੋ। ਆਪ ਜੀ ਨੇ ਕਈ ਵਾਰ ਸਰਵਣ ਕੀਤਾ ਕਿ ਇਹਨਾਂ ਨੇ ਫਿਰ ਪੂਰੀ ਪਲੈਨਿੰਗ ਦੇ ਨਾਲ, ਜਿੰਨੇ ਕਾਲ ਤੱਕ ਟੈਟੇਰੀ ਕਰਵਾਇਆ ਸੀ ਆਪਣੇ ਹੁਕਮ ਦੇ ਨਾਲ, ਉਹਦਾ ਨਾਮੋ ਨਿਸ਼ਾਨ ਮਿਟਾ ਕੇ ਰੱਖ ਦਿੱਤਾ ਜੀ। ਜਿਸ ਵੇਲੇ ਉਹਨੂੰ ਮਾਰਿਆ, ਜਕਾਰੇ ਛੱਡੇ ਵੀ ਅਸਾਂ ਆਪਣਾ ਕੰਮ ਕਰ ਲਿਆ। ਹਾਲਾਂਕਿ ਬਾਪੂ ਤਰਲੋਕ ਸਿੰਘ ਜੀ ਉਹਨਾਂ ਦੇ ਬਾਅਦ ਵਿੱਚ ਜਦੋਂ ਗੱਲਬਾਤ ਕੀਤੀ ਨਾ ਪੱਤਰਕਾਰਾਂ ਨੇ ਕਿ ਤੁਸੀਂ ਸਤਵੰਤ ਸਿੰਘ ਪੁੱਛਿਆ ਤੁਸੀਂ ਦੌੜੇ ਕਿਉਂ ਨਹੀਂ, ਤੁਸੀਂ ਜਾ ਵੀ ਸਕਦੇ ਸੀ। ਉਹ ਮੈਂ ਜਗ੍ਹਾ ਦੇ ਕੇ ਆਇਆ। ਭਾਈ ਸਤਵੰਤ ਸਿੰਘ ਜੀ ਕਹਿੰਦੇ ਨੇ ਹਾਂ ਬਾਪੂ ਅਸੀਂ ਜਾ ਤਾਂ ਸਕਦੇ ਸਾਂ, ਪਰ ਉੱਥੋਂ ਜਾਣ ਦੇ ਲਈ ਇੱਕ ਅਸਰਾ ਹੋਰ ਚਾਹੀਦਾ ਸੀ ਤੇ ਬਹੁਤ ਸਾਰੇ ਸਾਥੀਆਂ ਦੀ ਲੋੜ ਪੈਣੀ ਸੀ। ਤੇ ਜੇ ਕਿਧਰੇ ਬਹੁਤੇ ਸਾਥੀਆਂ ਦੀ ਭਾਲ ਕਰਦੇ ਤੇ ਹੋ ਸਕਦਾ ਸੀ ਕਾਮਯਾਬ ਨਾ ਹੁੰਦੇ। ਇਸ ਕਰਕੇ ਸਭ ਵਿਉਂ ਦੀ ਤਿਆਗ ਦਿੱਤੀ, ਬਸ ਆਪਣਾ ਕੰਮ ਕਰਨਾ ਕਰ ਦਿੱਤਾ। ਖੈਰ ਪਿਆਰ ਉੱਥੇ ਫਿਰ ਜਦੋਂ ਇਹ ਭਾਣਾ ਵਾਪਰਿਆ, ਤਿੰਨ ਗ੍ਰਿਫਤਾਰ ਕੀਤਾ। ਪਹਿਲਾਂ ਭਾਈ ਬਿਆਨ ਸਤਵੰਤ ਸਿੰਘ ਨੂੰ, ਫਿਰ ਕਈ ਸਤਵੰਤ ਸਿੰਘ ਜੀ ਕਹਿੰਦੇ ਨੇ ਕਿ ਫਿਰ ਜਦੋਂ ਸਾਨੂੰ ਕਮਰੇ ਵਿੱਚ ਬੰਦ ਕੀਤਾ ਤੇ ਜਿਹੜੇ ਉੱਥੇ ਕਮਾਂਡੋ ਫੋਰਸ ਵਾਲੇ ਸਨ ਉਹਨਾਂ ਵਿੱਚੋਂ ਇੱਕ ਦੋ ਨੇ ਸਾਨੂੰ ਮੰਦੇ ਬਚਨ ਬੋਲੇ। ਕਹਿੰਦੇ ਫਿਰ ਮੈਨੂੰ ਗੁੱਸਾ ਆ ਗਿਆ, ਮੈਂ ਉਹਦੇ ਹੱਥੀਂ ਪੈ ਗਿਆ, ਉਹਨਾਂ ਗੋਲੀਆਂ ਚਲਾਈਆਂ ਤੇ ਭਾਈ ਬਿਆਨ ਸਿੰਘ ਜੀ ਮੇਰੇ ਉੱਤੇ ਲੰਮੇ ਪੈ ਗਏ। ਉਹਨਾਂ ਨੂੰ ਗੋਲੀਆਂ ਜ਼ਿਆਦਾ ਲੱਗੀਆਂ, ਉਹ ਉੱਥੇ ਹੀ ਸ਼ਹੀਦ ਹੋ ਗਏ। ਪਰ ਕਹਿੰਦੇ ਗੋਲੀਆਂ ਤਾਂ ਮੈਨੂੰ ਵੀ ਲੱਗੀਆਂ, ਪਰ ਮੈਨੂੰ ਹਸਪੀਟਲ ਲੈ ਗਏ ਤੇ ਬਚਾਇਆ ਇਸ ਕਰਕੇ ਗਿਆ ਕਿ ਪਤਾ ਲੱਗ ਕਿ ਸਾਜ਼ਿਸ਼ ਇਹ ਕਿਸੇ ਨੇ ਰਚੀ ਹੈ। ਪਰ ਇਹ ਨਹੀਂ ਸੀ ਪਤਾ, ਇਹ ਤੇ ਪ੍ਰੇਰਨਾ ਗੁਰੂ ਨੇ ਕਿਰਪਾ ਕਰਕੇ ਤੇ ਸਾਡੇ ਤੇ ਸੇਵਾ ਲਈ ਹੈ, ਇਹ ਸਾਜ਼ਿਸ਼ ਕੋਈ ਨਹੀਂ ਸੀ। ਖੈਰ ਮੈਂ ਬੇਨਤੀ ਕਰਾਂ, ਉਤੋਂ ਪਿਆਰੂ ਇਲਾਜ ਹੋਇਆ ਤੇ ਹਾਲ ਜੇਲ੍ਹ ਭਾਈ ਸਤਵੰਤ ਸਿੰਘ ਜੀ ਚਲੇ ਗਏ। ਮੁਕੱਦਮਾ ਚੱਲਦਾ ਗਿਆ, ਕਈ ਕੁਛ ਹੋਇਆ, ਉਤਰਾ ਚੜਾ ਆਏ, ਕਈ ਤਰੀਕਾਂ ਪਈਆਂ, ਮੁਲਾਕਾਤਾਂ ਵੀ ਹੋਈਆਂ। ਅਖੀਰ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਤੇ ਭਾਈ ਸਾਹਿਬ ਭਾਈ ਕੇਹਰ ਸਿੰਘ ਜੀ ਪਿਆਰੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਔਰ ਕਮਾਲ ਦੀ ਗੱਲ ਹੈ ਕਿ ਸਜ਼ਾ ਜਿਹੜੀ ਹੈ ਇਹਨਾਂ ਤੋਂ ਲੁਕੋ ਕੇ ਰੱਖੀ ਗਈ। ਦੱਸਿਆ ਨਹੀਂ ਗਿਆ ਕਈ ਸਿਰ ਪਹਿਲਾਂ ਕਿ ਤੁਹਾਨੂੰ ਇਸ ਤਰੀਕ ਨੂੰ ਫਾਂਸੀ ਦੇਣੀ ਹੈ। ਕੇਵਲ 4 ਤਰੀਕ ਨੂੰ ਪਤਾ ਲੱਗਦਾ ਜੀ, 4 ਜਨਵਰੀ ਨੂੰ। ਉੱਥੇ ਫਿਰ ਜਿਸ ਵੇਲੇ 4 ਜਨਵਰੀ ਨੂੰ ਪਤਾ ਲੱਗਿਆ ਕਿ 6 ਜਨਵਰੀ ਨੂੰ ਇਹਨਾਂ ਨੂੰ ਫਾਂਸੀ ਦੇ ਦਿੱਤੀ ਜਾਣੀ ਹੈ, ਪਰਿਵਾਰਾਂ ਨੂੰ ਸੁਨੇਹੇ ਭੇਜੇ। ਪਰਿਵਾਰ ਮੁਲਾਕਾਤ ਕਰਨ ਵਾਸਤੇ ਵੀ ਆਏ ਜੀ। ਬਾਪੂ ਤਰਲੋਕ ਸਿੰਘ ਜੀ ਆਏ, ਮਾਤਾ ਪਿਆਰਪੁਰ ਜੀ ਆਈ, ਉਧਰੋਂ ਭਾਈ ਕੇਹਰ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਵੀ ਆਏ ਨੇ, ਮਾਤਾ ਜਸਬੀਰ ਕੌਰ ਜੀ ਆਈ, ਉਹਨਾਂ ਦੇ ਬੇਟੇ ਰਜਿੰਦਰ ਸਿੰਘ ਜੀ ਆਏ, ਸਾਰੇ ਆਏ ਨੇ। ਔਰ ਸਾਰੇ ਇਹ ਆਣ ਕੇ ਗੁਰਦੁਆਰਾ ਸੀਸਗੰਜ ਉੱਥੇ ਰੁਕੇ ਨੇ ਜੀ। 5 ਜਨਵਰੀ ਨੂੰ ਇਹ ਮੁਲਾਕਾਤ ਕਰਨ ਵਾਸਤੇ ਗਏ ਨੇ ਇਹਨਾਂ ਦੇ ਨਾਲ। ਇੱਕ ਮੈਗਜ਼ੀਨ ਛਪਦਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਉਹਦਾ ਨਾਮ ਹੈ ਫਤਿਹਨਾਮਾ। ਉਹਦੇ ਵਿੱਚ ਨਾ ਇੱਕ ਵਾਰੀ ਫਿਰ ਇਹ ਜ਼ਿਕਰ ਉਹਨਾਂ ਨੇ ਛਾਪਿਆ ਸੀ, ਕਹਿਣ ਲੱਗੇ ਜਿਸ ਵੇਲੇ ਆਖਰੀ ਮੁਲਾਕਾਤ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਦੀ ਆਪਣੇ ਬਾਪੂ ਤਰਲੋਕ ਸਿੰਘ ਨਾਲ ਹੋਈ ਤੇ ਕਹਿੰਦੇ ਜਦੋਂ ਬਾਪੂ ਜੀ ਗਏ ਤੇ ਕੁਝ ਦੂਰੀ ਤੇ ਸਾਨੂੰ ਨੇੜੇ ਨਹੀਂ ਜਾਣ ਦਿੱਤਾ, 3-4 ਫੁੱਟ ਦੀ ਵਿੱਥ ਰੱਖੀ ਗਈ। ਉੱਥੇ ਪਰ ਕਹਿੰਦੇ ਨੇ ਜਦੋਂ ਬਾਪੂ ਜੀ ਮੁਲਾਕਾਤ ਕਰਨ ਗਏ ਤੇ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਚੌਂਕੜਾ ਮਾਰ ਕੇ ਤੇ ਬਾਣੀ ਦਾ ਪਾਠ ਕਰ ਰਹੇ ਸਨ। ਪਰ ਉਹਨਾਂ ਤੋਂ ਪਹਿਲਾਂ ਜਿਹੜਾ ਸੋਢੀ ਸੀ ਨਾ ਵਕੀਲ, ਉਹਨੇ ਮੁਲਾਕਾਤ ਕੀਤੀ ਜੀ। ਸੋਢੀ ਵਕੀਲ ਨੇ ਮੁਲਾਕਾਤ ਕੀਤੀ ਤੇ ਸਤਵੰਤ ਸਿੰਘ ਨੂੰ ਉਹ ਮਿਲਿਆ ਤੇ ਇਹ ਗੱਲ ਕਹਿੰਦਾ ਕਿ ਸਤਵੰਤ ਸਿੰਘ ਮੈਨੂੰ ਬਹੁਤ ਅਫਸੋਸ ਹੈ ਇਸ ਗੱਲ ਦਾ ਕਿ ਮੈਂ ਤੇਰਾ ਕੇਸ ਤਾਂ ਲੜਿਆ ਪਰ ਮੈਂ ਕੇਸ ਵਿੱਚ ਕਾਮਯਾਬ ਨਹੀਂ ਹੋ ਸਕਿਆ।
मैं तेनों रिहा नहीं करवा सकिया, मैं तेरी फांसी की सज़ा रुकवा नहीं सकिया। ते भाई सतवंत सिंह जी कहते ने कोई गल नहीं सजना, मैं भी आउंदा रहांगा, तू भी आउंदा रहेगा, मुलाकातां होंदियां रहणगीआं, जदों मैं दोबारा आवां मेरा फिर किश तूं दोबारा लड़ी। कहंदा मैं समझिया नहीं, कहंदा मैं चलिया वां, अरदास करदा वां मालका मेरा फिर जन्म होए सिखां दे घर, फिर मैं इन्हां जालमां नूं सोधां ते तूं मेरा फिर केस लड़े। वकील दी अखां भर आईयां जी, बड़े प्यार दे नाल सोढी वकील मिलिया, पर उथों ये तुर पे आए ते बापू तरलोक सिंह जी, फिर उन्हां नाल मुलाकात हुई तो कहंदे मैं आवाज़ मारी सतवंत सिंह आखिरी मुलाकात है कि थोड़ी देर हुण तूं पाठ रोके ते पाठ बाद विच कर लई, पर कहंदे बापू नहीं मैनूं अपना नेम निभा लैण दे। चलो हुण अपना नेम निभाया जी, पाठ कीता, अरदास कीती, फिर कहंदे ने दूरों बापू नूं मुलाकात हुई, मिले ने हुण जिहदे प्यारे पुੱਤ नूं कल नूं फांसी चढ़ा दिता जाना, पिता दा मन भरना ही भरना सी, बापू दा मन भरिया। कहंदे मेरे लाल मेरे पुत्रा कोई इच्छा कुछ कहना होवे, बस इको गल की सतसंग ने बापू बस मेरी कौम नूं सुनेहा देना कि मेरी मौत उत्ते किसी बेगुनाह दा खून ना डोलिया जाए। दूसरी गल होर कोई इच्छा, कहंदा बापू मेरी इच्छा यह है कि जदों मैनूं फांसी वाले तख्ते वाले पासे लेके जाणगे ते जिस वेले तूं इथों बाहर जाएगा ते जकारे गजाउंदा जाई, जकारे गजाउंदा जाई, बस मेरी इच्छा है, डोलना नहीं, मन तकड़ा करके रखी। अगों बापू ने एको गल कही मेरे लाल कि जवान पुत्र नूं इस सज़ा मिली होवे, फांसी दे दी जानी है ते तूं कहना मैं जकारे गजावां। ते सतवंत सिंह कहंदा बापू वेख धन गुर कलगीधर पिता दे सिखां, उन्हां दीयां अखां दे सामने चमकौर दी गढ़ी दे विच दोनों साहिबजादे शहीद होए ते मेरा सतगुरु जकारे गजाउंदा सी ना, ते तुसीं भी उन्हां ही पूरनियां ते चलना। चाचा भी नाल सी, आखिर तुसां दोनां ने जकारे गजाउंदे जाना। वो फिर उत्थे ये भी एक फतेहनामा विच लिखिया सी कि जिस वेले तुरन लगे ना ते कहंदा बापू मेरे कोल कोई चीज़ नहीं, मैं तेरा मूँह मिठा करावां। फिर वो कहंदे एक और जे संगतरा सी, फिर ओहदे पीस इन्हें अपने बापू वाल नूं सुट्टे ने, कहंदा बापू लै मूँह मिठा कर लई। पुछया जी क्यों? कहन लगे कि जिस वेले जवान पुत्र घोड़ी चढ़दा विआहण वास्ते जाता है ते लोग ਉਹਦੇ ਪਿਓ ਦਾ भी मूँह मिठा कराउंदे ने, अज तेरा प्यो वाहिगुरु तेरा पुत्र लाड़ी मौत नूं विआहण वास्ते चलिया, लै बापू तू मूँह मिठा कर। प्यारे फिर उथों बापू तरलोक सिंह जी वापस आ गए। 5 जनवरी ਨੂੰ ਮੁਲਾਕਾਤਾਂ ਹੋਈਆਂ। 6 जनवरी सवेर ਦਾ दिन ਚੜਿਆ ਅੰਮ੍ਰਿਤ ਵੇਲੇ ਇਹ ਦੋਨੋਂ ਪਿਆਰੇ ਗੁਰੂ ਕੇ ਸਿੱਖ ਪਰ ਅੰਮ੍ਰਿਤ ਵੇਲੇ ਜਾਗੇ ਨੇ, ਇਸ਼ਨਾਨ ਕੀਤਾ, ਨਵੇਂ ਬਸਤਰ ਪਹਿਨੇ ਨੇ, ਸੋਹਣੀਆਂ ਦਸਤਾਰਾਂ ਸਜਾਈਆਂ ਨੇ और इन्होंने बाणी का जाप किया, बाणी का पाठ किया, अपना नितनेम इन्होंने निभाया जी। नितनेम निभा के ते फिर कहते तैयार बर तैयार होके बैठे ने। उधर फिर जेल के कर्मचारी आए, पहला ही वो तैयार सन, जदों इन्हों लैण वास्ते आए ने भाई सतवंत सिंह जी आखदा जेल सुपरिटेंडेंट जी इन्नी देर क्यों लगा दी, असीं मेरी देर दे तैयार होके बैठे हाँ। पर वो बोले कुछ नहीं, अगों जवाब ना दिता जी। जिस वेले समा हो गया इन्हां दीयां बैरकां च कोठियां चों बाहर कढ़िया गया। बैरकां दे अगे बरांडा सी, बरांडे दे विचों दी इह जांदे ने ते जकारे गजाउंदे जा रहे ने। सारी तहाड़ जेल दे विचों इन्हां जकारियां दी जवाबी आवाज़ आ रही है। फिर प्यारे उत्थे एक अफसर सी जेल दे अंदर, उहदा नाम सी दयावान। दयावान प्यारे वो भाई सतवंत सिंह का बहुत सत्कार करता सी। जदों जांदिया जांदिया रस्ते में वो मिलिया तो भाई सतवंत सिंह जी कहते ने कि दयावान मेरा चित करदा है कि मैं तेन घुट के जप्पी पावां, गल वकड़ी च लवां, पर मजबूर हाँ, मेरियां बावां बन्नियां पईयां ने। जदों इन्नी गल कही तो दयावान के सबर का बल टुट गया। कहंदा सतवंत सिंह तेरियां बावां बनियां ने, मेरियां ते नहीं ना बनियां होईयां, मेरी नौकरी जाती है तो चली जाए, पर मैं तेन जफ्फी पा के जरूर मिलांगा। रफल अपनी पासे रख दी जी। भाई सतवंत सिंह नूं वो पर जफ्फी पा के मिलिया है। जफ्फी पा के मिलिया, कितनी देर तक घुट के गल वकड़ी नाल लगाई रखिया, पर जान तो पहला ही जदों कहा सी ना कि इन्हां दे मूँह ते कपड़ा दिओ जी,
ਇਹਨਾਂ ਨੇ ਮਨਾ ਕਰ ਦਿੱਤਾ ਸੀ। ਸੁਪਰਡੈਂਟ ਜੇਲ੍ਹ ਨੂੰ ਕਹਿੰਦੇ ਨੇ ਅਸਾਂ ਨੇ ਆਪਣੇ ਮੂੰਹ ਤੇ ਕੋਈ ਨਕਾਬ ਨਹੀਂ ਪਾਉਣਾ, ਅਸੀਂ ਨੰਗੇ ਮੂੰਹ ਫਾਂਸ ਤੇ ਚੜਾਂਗੇ। ਦੂਸਰਾ ਭਾਈ ਕੇਰ ਸਿੰਘ ਨੇ ਕਿਹਾ ਸੀ ਕਿ ਸਾਡੇ ਗਲ ਜਿਹੜਾ ਰੱਸਾ ਹੈ ਜਲਾਦ ਨਹੀਂ ਪਾਏਗਾ, ਕਿਉਂਕਿ ਤੁਹਾਡਾ ਜਲਾਦ ਹੋ ਸਕਦਾ ਹੈ ਉਹ ਨਸ਼ਾ ਕਰਨ ਵਾਲਾ ਹੋਵੇ, ਤੰਬਾਕੂ ਬੀੜੀ ਪੀਣ ਵਾਲਾ ਹੋਵੇ, ਉਹ ਸਾਡੀ ਦਾੜ ਨੂੰ ਕੇਸਾਂ ਨੂੰ ਹੱਥ ਲਾਏਗਾ, ਅਸੀਂ ਆਪਣੇ ਆਪ ਰੱਸਾ ਆਪਣੇ ਗਲ ਵਿੱਚ ਪਾਵਾਂਗੇ। ਪਿਆਰਿਓ, ਦੋਨੋਂ ਗੁਰੂ ਕੇ ਸਿੱਖ ਇਹ ਫਿਰ ਬਹੁਤ ਸੁਰੱਖਿਆ ਦੇ ਹੇਠ ਇਹ ਚਲੇ ਗਏ ਨੇ ਤਿਹਾੜ ਜੇਲ੍ਹ ਦੇ ਅੰਦਰ ਹੀ, ਜਿੱਥੇ ਸਾਰਾ ਇੰਤਜ਼ਾਮ ਕੀਤਾ ਗਿਆ ਸੀ। ਫਾਂਸ ਤਖਤੇ ਵੱਲ ਇਹ ਗਏ ਨੇ, ਉੱਥੇ ਜਾ ਕੇ ਪਿਆਰਿਓ ਇਹ ਦੋਨੋਂ ਖਲੋ ਗਏ ਤਖਤੇ ਉੱਤੇ। ਆਪ ਹੀ ਇਹਨਾਂ ਨੇ ਆਪਣਾ ਜਿਹੜਾ ਰੱਸਾ ਸੀ ਫਾਂਸੀ ਵਾਲਾ ਆਪਣੇ ਗਲਿਆਂ ਵਿੱਚ ਪਾਇਆ ਹੈ। ਜਲਾਦ ਕੋਲ ਖੜਾ ਸੀ, ਜਿਸ ਵੇਲੇ ਪੂਰੇ 6 ਜਨਵਰੀ 1999 ਸਵੇਰ ਦੇ 8 ਵਜੇ ਜਲਾਦ ਨੇ ਹੁਕਮਰਾਨਾਂ ਵੱਲ ਦੇਖਿਆ, ਅਫਸਰਾਂ ਵੱਲ ਦੇਖਿਆ, ਉਹਨਾਂ ਇਸ਼ਾਰਾ ਕੀਤਾ, ਉਹਨੇ ਫੱਟਾ ਖਿੱਚਿਆ ਹੈ ਤੇ ਦੋਨੋਂ ਗੁਰੂ ਕੇ ਸਿੱਖ ਪਰ ਉੱਥੇ ਸ਼ਹੀਦ ਹੋ ਗਏ। ਜਿਸ ਵੇਲੇ ਇਹਨਾਂ ਸ਼ਹਾਦਤ ਜਾਮ ਪੀਤਾ, ਫਾਂਸੀ ਚੜ ਗਏ, ਉਧਰੋਂ ਜਿਹੜਾ ਪਰਿਵਾਰ ਸੀ ਉਹਨਾਂ ਨੇ ਚਾਰਾਜ਼ੋਈ ਕੀਤੀ ਕਿ ਸਾਨੂੰ ਉਹਨਾਂ ਦੇ ਸਰੀਰ ਮਿਲ ਜਾਣਗੇ ਫਾਂਸੀ ਤੋਂ ਬਾਅਦ, ਪਰ ਨਹੀਂ, ਦੌੜ ਭੱਜ ਬੜੀ ਕੀਤੀ ਉਹਨਾਂ ਨੇ, ਇੱਥੋਂ ਤੱਕ ਕਿ ਜਿਹੜੇ ਸਰਕਾਰੀ ਕਰਮਚਾਰੀ ਸਨ ਉਹਨਾਂ ਦੇ ਨਾਲ ਉਹਨਾਂ ਨੇ ਇਹ ਗਰਮ ਵੀ ਹੋਏ। ਭਾਈ ਕੇਰ ਸਿੰਘ ਦੇ ਬੇਟੇ ਨੂੰ ਥਾਣੇ ਵਿੱਚ ਲੈ ਗਏ। ਜਦੋਂ ਉੱਥੇ ਜਾ ਕੇ ਉਹਨੇ ਗੱਲ ਕੀਤੀ, ਉਹ ਕਹਿੰਦਾ ਕਿ ਤੂੰ ਆਪਣੇ ਪਿਤਾ ਤੇ ਸਤਵੰਤ ਸਿੰਘ ਦਾ ਸਰੀਰ ਭਾਲਦੇ ਪਏ ਹੋ, ਸਰੀਰ ਤਾਂ ਦੂਰ ਦੀ ਗੱਲ ਹੈ, ਤੁਹਾਨੂੰ ਤਾਂ ਉਹਨਾਂ ਦੀਆਂ ਅਸ਼ਤੀਆਂ ਵੀ ਨਹੀਂ ਦੇਣੀਆਂ। ਸਰਕਾਰ ਨੇ ਜਿਹੜੀ ਸਕੀਮਾਂ ਬਣਾ ਕੇ ਬੈਠੀ ਹੈ। ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਤੇ ਸੱਚੀ ਗੱਲ ਹੈ ਪਿਆਰਿਓ ਕਿ ਇਹ ਮੀਂਹ ਬਹੁਤ ਪੈ ਰਿਹਾ ਸੀ, ਮੋੜੇ ਤਾਰ ਬਾਰਿਸ਼ ਹੋ ਰਹੀ ਸੀ, ਜਿੱਥੇ ਇਹਨਾਂ ਦਾ ਸਤਿਕਾਰ ਕਰਨਾ ਸੀ ਉੱਥੇ ਚਿਖਾ ਚੁਣੀ ਗਈ। ਤੇ ਪਿਆਰਿਓ, ਮਾਲੂ ਨੰਗਲ ਅਗਵਾਨ ਖੁਰਦ ਸਤਵੰਤ ਸਿੰਘ ਦੇ ਪਿੰਡ ਦੇ ਨੇੜੇ ਇੱਕ ਪਿੰਡ ਹੈ, ਉਸੇ ਪਿੰਡ ਦਾ ਪੁਲਿਸ ਲਾਈਨ ਦਿੱਲੀ ਵਿੱਚੋਂ ਗ੍ਰੰਥੀ ਲਿਆਂਦਾ ਗਿਆ, ਉਹ ਵੀ ਮੁਲਾਜ਼ਮ ਸੀ ਜਿਸ ਨੇ ਅਰਦਾਸ ਕਰਨੀ ਸੀ, ਉਹ ਲਿਆਂਦਾ ਗਿਆ। ਉਹਨੇ ਆਣ ਕੇ ਪਰ ਪਿਆਰਿਓ ਇਹਨਾਂ ਦੇ ਮੂੰਹ ਤੋਂ ਕੱਪੜਾ ਹਟਾ ਕੇ ਦਰਸ਼ਨ ਕੀਤੇ, ਅਰਦਾਸ ਕੀਤੀ, ਚਿਖਾ ਚੁਣੀਆਂ ਗਈਆਂ। ਤਿਹਾੜ ਜੇਲ੍ਹ ਦੇ ਅੰਦਰ ਹੀ ਇੰਤਜ਼ਾਮ ਕੀਤਾ ਗਿਆ, ਅਰਦਾਸ ਕੀਤੀ, ਸੰਸਕਾਰ ਕੀਤਾ ਗਿਆ। 3 ਘੰਟਿਆਂ ਦੇ ਅੰਦਰ ਸੰਸਕਾਰ ਹੋ ਗਿਆ। ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ ਸਿੱਖ ਮਰਿਆਦਾ ਅਨੁਸਾਰ ਪਿਆਰੋ ਚੌਥੇ ਦਿਨ ਅੰਗੀਠਾ ਸੰਭਾਲਿਆ ਜਾਂਦਾ ਹੈ, ਅਸ਼ਤੀਆਂ ਚੁਣੀਆਂ ਜਾਂਦੀਆਂ ਨੇ ਤੀਜੇ ਜਾਂ ਚੌਥੇ ਦਿਨ। ਪਰ ਸਰਕਾਰ ਇੰਨਾ ਡਰ ਗਈ ਕਿ ਇੰਨਾ ਕੰਬ ਗਈ ਸੀ, ਇਵੇਂ ਲੱਗਦਾ ਸੀ ਕਿ ਤੇਰੇ ਇਸ ਸੂਰਮੇ ਦੁਬਾਰਾ ਚਿਖਾ ਚ ਉੱਠਣਾ ਪੈਣ। ਇਹਨਾਂ ਨੇ ਕੀ ਕੀਤਾ ਕਿ 3 ਘੰਟਿਆਂ ਤੋਂ ਬਾਅਦ ਪਾਣੀ ਪਾ ਕੇ ਅੱਗ ਠੰਡੀ ਕਰਕੇ ਉਸ ਵੇਲੇ ਜਿਹੜੀਆਂ ਅਸ਼ਤੀਆਂ ਸੀ ਨਾ ਸਮੇਟ ਕੇ ਤੇ ਸੰਦੂਕਾਂ ਵਿੱਚ ਬੰਦ ਕਰ ਲਈਆਂ। ਉਸੇ ਵੇਲੇ ਹੀ ਪਿਆਰਿਓ ਅਗਲੇ ਦਿਨ 7 ਜੂਨ ਨੂੰ ਇਹ ਫਿਰ ਪਰਿਵਾਰਾਂ ਨੂੰ ਇਹਨਾਂ ਨੇ ਗੱਡੀਆਂ 'ਚ ਬਿਠਾਇਆ। ਉਹ ਕਹਿੰਦੇ ਕਿੱਥੇ ਲੈ ਕੇ ਚੱਲੇ ਹੋ? ਕਹਿੰਦੇ ਲੈ ਕੇ ਚੱਲੇ ਆ ਕਿ ਆਪਣੇ ਇਹਨਾਂ ਸ਼ਹੀਦਾਂ ਦੇ ਤੁਸੀਂ ਫੁੱਲ ਜਲ ਪ੍ਰਵਾਹ ਕਰ ਲਓ, ਹਰਿਦੁਆਰ ਲੈ ਕੇ ਚੱਲੇ ਆ। ਪਿਆਰਿਓ ਉੱਥੇ ਫਿਰ 7 ਜੂਨ ਨੂੰ ਇਧਰੋਂ ਬਾਪੂ ਤਰਲੋਕ ਸਿੰਘ ਜੀ ਸਾਰਾ ਪਰਿਵਾਰ ਤੇ ਉਧਰੋਂ ਭਾਈ ਗਿਰ ਸਿੰਘ ਜੀ, ਉਹਨਾਂ ਦੇ ਧਰਮ ਪਤਨੀ, ਉਹਨਾਂ ਦਾ ਪੁੱਤਰ ਤੇ ਉਹਨਾਂ ਦਾ ਪਰਿਵਾਰ ਸਾਰੇ ਪਹੁੰਚੇ ਨੇ। ਉੱਥੇ ਜਾ ਕੇ ਫਿਰ 7 ਜਨਵਰੀ ਨੂੰ ਇਹ ਹਰਿਦੁਆਰ ਫਿਰ ਉਹਨਾਂ ਦੇ ਜਿਹੜੇ ਫੁੱਲ ਸਨ ਉਹ ਜਲ ਪ੍ਰਵਾਹ ਕਰ ਦਿੱਤੇ। ਉਹਨਾਂ ਮਹਾਨ ਸ਼ਹੀਦਾਂ ਨੇ, ਗੁਰੂ ਕੇ ਲਾਲਾਂ ਨੇ, ਮਹਾਨ ਯੋਧਿਆਂ ਨੇ ਸਤਿਗੁਰਾਂ ਦੇ ਪ੍ਰੇਮ ਦੀ ਖਾਤਰ ਗੁਰੂ ਘਰ ਦੀ ਬੇਅਦਬੀ ਦਾ ਬਦਲਾ ਲੈਂਦਿਆਂ ਹੋਇਆਂ ਇਸ ਤਰ੍ਹਾਂ ਸ਼ਹਾਦਤ ਜਾਮ ਕੀਤਾ ਹੈ। ਉਹਨਾਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਹੈ। ਸੋ ਉਹਨਾਂ ਦੀਆਂ ਸ਼ਹਾਦਤਾਂ ਤੋਂ ਅਸਾਂ ਨੇ ਪ੍ਰੇਰਨਾ ਲੈਣੀ ਹੈ, ਸਿੱਖਿਆ ਲੈਣੀ ਹੈ, ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਸਕੀਏ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਭੁੱਲਾਂ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਜਿਹੜਾ ਕੱਲ੍ਹ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਸਤਵੰਤ ਸਿੰਘ ਜੀ, ਭਾਈ ਕੇਰ ਸਿੰਘ ਜੀ, ਜਿਨ੍ਹਾਂ ਨੂੰ ਇੰਡੀਅਨ ਗੌਰਮੈਂਟ ਨੇ ਜਿਹੜਾ ਕੱਲ੍ਹ ਦੇ ਦਿਨ ਜਿਹੜਾ ਸ਼ਹੀਦ ਕੀਤਾ ਸੀਗਾ, ਸਭ ਤੋਂ ਪਹਿਲਾਂ ਅਸੀਂ ਸ਼ਰਧਾ ਦੇ ਫੁੱਲ ਅਰਪਣ ਉਹਨਾਂ ਨੂੰ ਭੇਟ ਕਰਦੇ ਹਾਂ। ਉਸ ਤੋਂ ਬਾਅਦ ਮੈਂ ਸਮਝਦਾ ਕਿ ਕੱਲ੍ਹ ਜਿਹੜਾ ਏਡਾ ਵੱਡਾ 96 ਗੁਰਦੁਆਰਾ ਸਾਹਿਬਾਨ ਨੇ ਰਾਤੀ ਜਿਹੜੀ ਕਾਨਫਰੰਸ ਕਾਲ ਜਿਹੜੀ ਹੋਈ, ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਸਹਿਯੋਗ ਦੇ ਨਾਲ ਜਿਹੜੇ 5 ਮਤੇ ਉਹਦੇ ਵਿੱਚ ਪਾਸ ਕੀਤੇ ਗਏ। ਮੈਂ ਸਮਝਦਾ ਜਿਹੜੇ ਦਹਿਸ਼ਤਗਰਦ ਇੰਡੀਅਨ ਕੌਂਸਲੇਟਾਂ, ਕਮਿਸ਼ਨਰ, ਜਿਹੜੇ ਉੱਥੇ ਦੇ ਪੋਲੀਟੀਕਲ ਜਿਹੜੇ ਲੀਡਰ ਨੇ, ਉਹ ਇੱਥੇ ਸਾਡੀਆਂ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਆਉਂਦੇ ਹਨ, ਸਾਡੇ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਪਾਉਂਦੇ ਹਨ। ਉਹਨਾਂ ਦਾ ਕੱਲ੍ਹ ਮਤਾ ਪਾਸ ਕਰਕੇ ਸਰਬਸੰਮਤੀ ਦੇ ਨਾਲ ਉਹਨਾਂ ਦਾ ਬਾਈਕਾਟ ਕੀਤਾ ਗਿਆ ਹੈ, ਕਿਉਂਕਿ ਉਹਨਾਂ ਦਾ ਕੋਈ ਕੰਮ ਨਹੀਂ ਸਾਡੇ ਨਗਰ ਕੀਰਤਨਾਂ ਦੇ ਵਿੱਚ, ਸਾਡੇ ਗੁਰਦੁਆਰਿਆਂ ਦੇ ਵਿੱਚ ਆਣ ਕੇ ਆਪਣੀਆਂ ਸਪੀਚਾਂ ਕਰਨ। ਸਾਨੂੰ 2 ਫਾੜ ਕਰਕੇ ਸਾਡੀ ਸਿੱਖ ਕੌਮ ਦੀ ਜਿਹੜੀ ਆਵਾਜ਼ ਹੈ, ਆਜ਼ਾਦੀ ਦੀ ਜੱਦੋਜਹਿਦ ਜਿਹੜੀ ਚੱਲ ਰਹੀ ਆ, ਉਹਨੂੰ 2 ਹਿੱਸਿਆਂ ਦੇ ਵਿੱਚ ਇਹ ਲੋਕ ਵੰਡਦੇ ਹਨ।
ਇਸ ਕਰਕੇ ਇਹਨਾਂ ਦਾ ਜਿਹੜਾ ਕੱਲ੍ਹ ਆ ਬਾਈਕਾਟ ਕੀਤਾ ਗਿਆ ਵਾ। ਮੈਂ ਸਮਝਦਾ ਅੱਜ ਹਰ ਗੁਰਦੁਆਰੇ ਦੇ ਵਿੱਚ ਮਤੇ ਜਿਹੜੇ ਆ ਉਹ ਪਾਸ ਹੋ ਜਾਣੇ ਹਨ। ਗੁਰਦੁਆਰਾ ਰਿਚਮੰਡ ਹਿੱਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿੱਚ ਅੱਜ ਸਮੂਹ ਜਥੇਬੰਦੀਆਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਕਮੇਟੀ ਇੱਥੇ ਆ ਰਹੀਆਂ ਹਨ, ਜਿਹੜਾ ਇੱਥੇ ਅੱਜ ਮਤੇ ਜਿਹੜੇ ਉਹ ਪੜ੍ਹੇ ਜਾਣੇ ਹਨ। ਮੈਂ ਸਮਝਦਾ ਹੈ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਧਾਈ ਦੀ ਪਾਤਰ ਹੈ, ਕਿਉਂਕਿ ਇੱਕ ਧੁਰਾ ਹੈ ਜਿੱਥੋਂ ਆਵਾਜ਼ ਸਿੱਖ ਕੌਮ ਦੀ ਜਿਹੜੀ ਆ ਉਹ ਬਾਹਰ ਜਾਂਦੀ ਆ, ਤੇ ਆਸ ਰੱਖਦੇ ਹਾਂ ਇਸੇ ਤਰ੍ਹਾਂ ਹੀ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਵਿੱਚੋਂ ਜਿਹੜੀ ਆਵਾਜ਼ ਆ ਉਹ ਦੁਨੀਆ ਦੇ ਹਰ ਕੋਨੇ ਦੇ ਵਿੱਚ ਇਸੇ ਤਰ੍ਹਾਂ ਗੂੰਜਦੀ ਰਹੇਗੀ। ਵਧਾਈ ਦੇ ਪਾਤਰ ਹਨ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਗੁਰਦੁਆਰਾ ਸਾਹਿਬਾਨ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਸਮੁੱਚੇ ਸਿੱਖ ਜਗਤ ਨੂੰ ਨਿਊਯਾਰਕ ਤੋਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਤੋਂ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਕੱਲ੍ਹ ਜੋ ਅਮਰੀਕਾ ਦੇ ਸਮੁੱਚੇ ਗੁਰਦੁਆਰਿਆਂ ਨੇ ਇੱਕ ਟੈਲੀ ਕਾਨਫਰੰਸ ਕਾਲ ਜਿਹੜੀ ਆ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਰੱਖੀ ਗਈ ਆ, ਉਹਦੇ ਵਿੱਚ ਸਮੂਲੀਅਤ ਕਰਕੇ ਜੋ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਵੀ 14 ਗੁਰਦੁਆਰਿਆਂ ਨੇ ਉੱਥੇ ਇੱਕ ਰੈਜੂਲੇਸ਼ਨ ਜਿਹੜਾ ਮਤਾ ਪਾਇਆ ਆ, ਉਹ ਕੱਲ੍ਹ ਅਮਰੀਕਾ ਦੇ 96 ਗੁਰਦੁਆਰਿਆਂ ਨੇ, ਸਮੁੱਚੇ ਅਮਰੀਕਾ ਤੋਂ ਜੋ 96 ਗੁਰਦੁਆਰੇ ਸਾਹਿਬਾਨ ਜੁੜੇ, ਉਹਨਾਂ ਨੇ ਇੱਕ ਰੈਜੂਲੇਸ਼ਨ ਜਿਹੜਾ ਆ ਅਮਰੀਕਾ ਦੀ ਧਰਤੀ 'ਤੇ ਵੀ ਪਾ ਦਿੱਤਾ, ਜਿਹਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਔਰ ਜਿੰਨੇ ਨਗਰ ਕੀਰਤਨ ਜਿਹੜੇ ਅਮਰੀਕਾ ਦੀ ਧਰਤੀ 'ਤੇ ਨਿਕਲਦੇ ਆ, ਉਹਦੇ ਵਿੱਚ ਸਮੁੱਚੇ ਨਗਰ ਕੀਰਤਨਾਂ ਦੇ ਵਿੱਚ ਅਮਰੀਕਾ ਦੇ ਗੁਰਦੁਆਰਿਆਂ ਦੇ ਵਿੱਚ ਸਪੈਸ਼ਲੀ ਜਿਹੜੀ ਆ ਭਾਰਤੀ ਨੁਮਾਇੰਦੇ ਜਾਂ ਉਹਨਾਂ ਦੇ ਅਧਿਕਾਰੀਆਂ ਦੇ ਦਾਖਲੇ 'ਤੇ ਮੁਕੰਮਲ ਜਿਹੜੀ ਪਾਬੰਦੀ ਜਿਹੜੀ ਲਾ ਦਿੱਤੀ ਗਈ ਆ। ਉਹ ਅੱਜ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਜਿਹੜਾ ਆ ਉਸ ਗੱਲ ਨੂੰ ਜਿਹੜੇ ਮਤੇ ਆ ਉਹ ਕਿਉਂ ਲਾਈ ਗਈ ਪਾਬੰਦੀ, ਉਹ ਜਿਹੜੀਆਂ ਗੱਲਾਂ ਵਿਚਾਰੀਆਂ ਜਾਣੀਆਂ ਆ, ਕਿਉਂਕਿ ਜੋ ਪੰਜਾਬ ਦੇ ਵਿੱਚ ਜਿਹੜਾ ਘਾਣ 1984 ਦੇ ਵਿੱਚ ਭਾਰਤੀ ਸਰਕਾਰ ਨੇ ਉੱਥੇ ਦੀਆਂ ਏਜੰਸੀਆਂ ਨੇ ਪਲਾਨ ਕਰਕੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ 'ਤੇ ਜੋ ਅਟੈਕ ਕੀਤਾ, 40 ਤੋਂ ਵੱਧ ਗੁਰਧਾਮ ਜਿਹੜੇ ਭਾਰਤ ਵਿੱਚ ਉਹਨਾਂ ਨੂੰ ਢਾਹ ਢੇਰੀ ਕੀਤਾ ਔਰ ਸਾਡੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਝੂਠਿਆਂ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਔਰ ਬਹੁਤ ਸਾਰੇ ਨੌਜਵਾਨ ਹਜੇ ਵੀ ਜਿਹੜੇ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਹਨ। ਔਰ ਨਾਲ ਦੀ ਨਾਲ ਜਿਵੇਂ ਅਸੀਂ ਸਾਡੇ ਜਥੇਦਾਰ ਅਕਾਲ ਤਖਤ ਸਾਹਿਬ ਸ੍ਰੀ ਭਾਈ ਜਗਤਾਰ ਸਿੰਘ ਜੀ ਹਵਾਰਾ, ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਡੱਕ ਕੇ ਉਹਨਾਂ ਦੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ, ਇੱਕ ਉਹਨਾਂ ਨੂੰ ਖਤਮ ਕਰਨ ਦੀਆਂ ਜਿਹੜੀਆਂ ਵਿਉਂਤਬੰਦੀਆਂ ਜਿਹੜੀਆਂ ਭਾਰਤੀ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ, ਇਸ ਤਰ੍ਹਾਂ ਦੇ ਹਜ਼ਾਰਾਂ ਹੀ ਜਿਹੜੇ ਪੁਆਇੰਟ ਆ ਜਿਹੜੇ ਕਿ ਜਿਨ੍ਹਾਂ ਦੇ ਕਾਰਨ ਕਰਕੇ ਜਿਹੜੇ ਭਾਰਤੀ ਅਧਿਕਾਰੀਆਂ ਨੂੰ, ਉਹਨਾਂ ਦੇ ਨੁਮਾਇੰਦਿਆਂ ਨੂੰ ਗੁਰਦੁਆਰਿਆਂ ਦੇ ਵਿੱਚ ਔਰ ਨਗਰ ਕੀਰਤਨਾਂ ਦੇ ਵਿੱਚ ਉਹਨਾਂ ਦੇ ਦਾਖਲੇ 'ਤੇ ਮੁਕੰਮਲ ਜਿਹੜੀ ਆ ਪਾਬੰਦੀ ਲਾਈ ਗਈ ਆ। ਸੋ ਇਹ ਅੱਜ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਉਹ ਮਤੇ ਵੀ ਪੜ੍ਹੇ ਜਾਣੇ ਆ। ਸੋ TV 84 ਇਸ ਗੱਲ ਨੂੰ ਕਵਰ ਕਰਨ ਆਇਆ, ਮੈਂ ਬਹੁਤ ਵਧਾਈ ਵੀ ਦਿੰਦਾ ਆ ਔਰ ਸਿੱਖ ਪੂਰੇ ਅਮਰੀਕਾ ਔਰ ਪੂਰੇ ਸਮੁੱਚੇ ਸਿੱਖ ਜਗਤ ਦੀਆਂ ਸਿੱਖ ਜਨਤਾ ਨੂੰ ਇਹ ਬੇਨਤੀ ਵੀ ਕਰਦਾ, ਤੁਸੀਂ ਆਪਣੇ ਇਲਾਕਿਆਂ, ਸਟੇਟਾਂ, ਕਸਬਿਆਂ, ਕੰਟਰੀਆਂ ਦੇ ਵਿੱਚ ਵੀ ਇਹ ਮਤੇ ਲਾਗੂ ਕਰੋ ਤਾਂ ਕਿ ਜਿਹੜਾ ਸਾਡੇ ਇਨਸਾਫ ਦੀ ਅਜੇ ਤੱਕ ਜਿਹੜੀ ਕੋਈ ਅੱਜ ਤੱਕ ਸਾਨੂੰ ਸਿੱਖ ਕੌਮ ਨੂੰ ਨਹੀਂ ਮਿਲ ਸਕਿਆ, ਉਹ ਇਨਸਾਫ ਦੀ ਕਿਰਨ ਜਿਹੜੀ ਕੁਛ ਨਾ ਕੁਛ ਜਾਗੇ, ਉਹਨਾਂ ਦੇ ਇਸ ਗੱਲ ਦਾ ਉਹਨਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਘੱਟ ਗਿਣਤੀਆਂ ਨਾਲ, ਖਾਸ ਕਰਕੇ ਸਿੱਖਾਂ ਦੇ ਨਾਲ ਭਾਰਤ ਵਿੱਚ ਕੀ ਵਰਤੀਰਾ ਜਿਹੜਾ ਗੁਲਾਮਾਂ ਵਾਲਾ ਜਿਹੜਾ ਰੁਪਈਆ ਬਣਾਇਆ ਹੋਇਆ ਆ, ਸਾਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ। ਸੋ ਸਾਨੂੰ ਜਦੋਂ ਤੱਕ ਖਾਲਿਸਤਾਨ ਨਹੀਂ ਬਣ ਜਾਂਦਾ ਔਰ ਆਜ਼ਾਦੀ ਨਹੀਂ ਮਿਲ ਜਾਂਦੀ, ਉਦੋਂ ਤੱਕ ਇੱਦਾਂ ਦੀਆਂ ਜਿਹੜੇ ਮੁੱਦੇ ਅੱਗੇ ਲਿਆ ਕੇ ਸੋ ਇੱਦਾਂ ਦੀਆਂ ਪਾਬੰਦੀਆਂ ਅਸੀਂ ਸਖਤ ਰੂਪ ਦੇ ਵਿੱਚ ਭਾਰਤੀ ਤੰਤਰ ਤੇ ਵਿਦੇਸ਼ਾਂ ਦੇ ਵਿੱਚ ਲਾਵਾਂਗੇ, ਕਿਉਂਕਿ ਇਹਦੇ ਨਾਲ ਹੀ ਸਾਡਾ ਜਿਹੜਾ ਰਸਤਾ ਆ ਖਾਲਿਸਤਾਨ ਦੀ ਮੰਜ਼ਿਲ ਵੱਲ ਨੂੰ ਵੱਧਦਾ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
मात ही रन में अब जूझ मरो देशवा बरमोर है देशवा बरमोर है चुप कर मन के कब न डरो चुप कब न डरो देशवा बरमोरे है देशवा बरमोरे चुप कर मन के कब न डरो चुप कर मन के कब न डरो देशवा बरमोरे है देशवा बरमोरे है देशवा बरमोरे है ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਖ ਸੁਸਾਇਟੀ ਜੋ ਕਿ ਟਰਾਈ ਸਟੇਟ ਦਾ ਕੇਂਦਰੀ ਸਥਾਨ ਆ, ਇੱਥੋਂ ਦੀ ਜੋ ਸਟੇਜ ਆ ਉਹ ਇੱਕ ਪੰਥਕ ਸਟੇਜ ਆ, ਸ਼ੁਰੂ ਤੋਂ ਹੀ ਪੰਥਕ ਸਟੇਜ ਰਹੀ ਆ। ਮੈਂ ਸਮਝਦਾ ਕਿ ਇਸ ਗੁਰੂ ਘਰ ਦੇ ਵਿੱਚ ਕਦੀ ਵੀ ਸਰਕਾਰੀ ਜੋ ਇੰਡੀਅਨ ਗਵਰਨਮੈਂਟ ਨੂੰ ਨੁਮਾਇੰਦਗੀ ਕਰਦੇ ਨੇ, ਇੰਡੀਅਨ ਕਾਉਂਸਲੇਟ ਨੇ ਹੋਵੇ, ਭਾਵੇਂ ਉਹ ਐਂਬੈਸਡਰ ਹੋਣ, ਭਾਵੇਂ ਉਹ ਕੋਈ ਹੋਵੇ, ਉਹਨਾਂ ਨੂੰ ਹਮੇਸ਼ਾ ਹੀ ਗੁਰੂ ਘਰ ਦੀ ਕਿਸੇ ਵੀ ਸਟੇਜ ਦੇ ਉੱਤੋਂ ਕਿਸੇ ਵੀ ਗੁਰੂ ਘਰ ਦੇ ਵਿੱਚ ਕਾਨਫਰੰਸ ਦੇ ਵਿੱਚ ਕਦੀ ਵੀ ਬੋਲਣ ਨਹੀਂ ਦਿੱਤਾ ਜਾਂਦਾ, ਕਿਉਂਕਿ ਉਹਦਾ ਕਾਰਨ ਇਹ ਆ ਕਿ ਇਹ ਜਿਹੜੇ ਘੁਸਪੈਠੀਏ ਹੁੰਦੇ ਨੇ ਇਹ ਗੁਰੂ ਘਰਾਂ ਦੇ ਵਿੱਚ ਆ ਕੇ ਲੜਾਈਆਂ ਪਾਉਂਦੇ ਨੇ। ਅਗਰ ਕੋਈ ਗੁਰਸਿੱਖ ਬੰਦਾ ਵਾ ਉਹ ਗੁਰੂ ਘਰ ਦੇ ਵਿੱਚ ਆਉਂਦਾ ਵਾ, ਉਹ ਆ ਕੇ ਆਪਣਾ ਮੱਥਾ ਟੇਕੇ, ਕੀਰਤਨ ਸੁਣੇ, ਲੰਗਰ ਛਕੇ ਤੇ ਗੁਰਬਾਣੀ ਦਾ ਪ੍ਰਵਾਹ ਚੱਲਦਾ, ਪਰ ਉਹ ਜਦੋਂ ਇਹੋ ਜਿਹੀ ਕੋਈ ਵੀ ਹਰਕਤ ਕਰੇਗਾ ਉਹਨੂੰ ਗੁਰੂ ਘਰ ਦੇ ਵਿੱਚੋਂ ਇਸ ਚੀਜ਼ ਦੀ ਸ਼ੁਰੂ ਤੋਂ ਹੀ, ਅੱਜ ਤੋਂ ਨਹੀਂ, ਮੈਂ ਸਮਝਦਾ ਕਿ 2002 ਤੋਂ ਲੈ ਕੇ ਇਸ ਗੁਰੂ ਘਰ ਦੇ ਵਿੱਚ ਸਿੱਖ ਸੁਸਾਇਟੀ ਦੇ ਵਿੱਚ ਹਮੇਸ਼ਾ ਹੀ ਮਨਾਈ ਰਹੀ ਆ ਤੇ ਰਹੇਗੀ। ਜਿਹੜਾ ਦੂਸਰੇ ਗੁਰੂ ਘਰਾਂ ਨੂੰ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਗੁਰੂ ਘਰਾਂ ਦੀਆਂ ਸਟੇਜਾਂ ਦੇ ਉੱਤੇ ਆ ਕੇ ਇਹ ਜਿਹੜੇ ਭਾਰਤੀ ਕੌਂਸਲਰ ਨੇ ਇਹ ਆ ਕੇ ਬੋਲਦੇ ਨੇ, ਉਹਨਾਂ ਨੂੰ ਬੰਦ ਕਰੋ, ਤਾਂ ਕਿ ਇੱਕ ਇੰਡੀਅਨ ਗਵਰਨਮੈਂਟ ਨੂੰ ਇਹ ਪਤਾ ਲੱਗੇ ਕਿ ਸਿੱਖਾਂ ਦੇ ਨਾਲ ਜੋ ਅਸੀਂ ਇੱਥੇ ਵਤੀਰਾ ਕਰਦੇ ਹਾਂ ਇੰਡੀਆ ਦੇ ਵਿੱਚ, ਬਾਹਰਲੇ ਕੰਟਰੀਆਂ ਦੇ ਵਿੱਚ, ਇਹ ਸਾਡੀ ਉਸ ਨੀਤੀ ਨੂੰ ਜਿਹੜਾ ਇਹ ਪ੍ਰੋਟੈਸਟ ਕਰਦੇ ਨੇ, ਉਹਨੂੰ ਇਹ ਚੈਲੰਜ ਕਰਦੇ ਨੇ, ਕਿਉਂਕਿ ਇਹ ਸਮਝਦੇ ਨੇ ਕਿ ਸਾਡੇ ਸਿੱਖਾਂ ਦੇ ਨਾਲ ਜਿਹੜਾ ਦੂਜੇ ਦਰਜੇ ਦਾ ਭਾਰਤ ਦੇ ਵਿੱਚ ਜਿਹੜਾ ਉਹ ਸਾਨੂੰ ਵਿਵਹਾਰ ਕੀਤਾ ਜਾਂਦਾ, ਉਹਦੇ ਵਜੋਂ ਅਸੀਂ ਇਸ ਚੀਜ਼ ਨੂੰ ਜਿਹੜੀ ਇਸ ਚੀਜ਼ ਦੀ ਮਨਾਹੀ ਕਰਦੇ ਹਾਂ। ਮੈਂ ਚੇਚੇ ਤੌਰ ਤੇ ਜਿੰਨੀਆਂ ਵੀ ਪੰਥਕ ਜਥੇਬੰਦੀਆਂ, ਜਿੰਨੇ ਵੀ ਗੁਰਦੁਆਰਾ ਸਾਹਿਬ ਨੇ, ਜਾਂ ਈਸਟ ਕੋਸਟ ਕੋਆਰਡੀਨੇਟਰ ਕਮੇਟੀ ਆ, ਜਾਂ ਕੈਨੇਡਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਤੇ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਵਾ ਉਸ ਰਾਹ ਦੇ ਉੱਤੇ ਉਹ ਵੀ ਤੁਰੇ ਨੇ। ਬਾਕੀ ਜਿਹੜੇ ਅਜੇ ਤੱਕ ਗੁਰੂ ਘਰ ਨਹੀਂ ਚੱਲ ਸਕੇ, ਅਸੀਂ ਉੱਥੋਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਸੰਗਤ ਵੰਡੀ ਜਾਵੇ, ਅਸੀਂ ਇਹ ਚਾਹੁੰਦੇ ਕਿ ਇਹਨਾਂ ਨੂੰ ਜਿਹੜੇ ਸਰਕਾਰੀ ਏਜੰਟ ਆ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਆਉਣ ਤੋਂ ਬੰਦ ਕਰੋ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜ ਬਿਨਾ ਨੇ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤੇ ਸਿੱਖ ਪੰਥ ਅੱਜ ਕੌਮੀ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ। ਜਿੱਥੇ ਦਿਹਾੜਾ ਮਨਾ ਰਿਹਾ ਉੱਥੇ ਨਵੰਬਰ 1984 ਵਿੱਚ ਸਿੱਖ ਕਤਲੇਆਮ ਜੋ ਹੋਇਆ ਹਿੰਦੁਸਤਾਨ ਵਿੱਚ 30,000 ਸਿੱਖ ਨੌਜਵਾਨਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਅਤੇ ਸਾਡੀਆਂ ਭੈਣਾਂ ਨੂੰ ਕਤਲ ਕੀਤਾ ਗਿਆ 4 ਦਿਨਾਂ ਵਿੱਚ। ਅੱਜ 33 ਸਾਲ ਹੋ ਗਿਆ, ਕਿਸੇ ਢੰਗ ਦਾ ਵੀ ਕੋਈ ਇਨਸਾਫ ਨਹੀਂ ਮਿਲਿਆ। ਭਾਰਤੀ ਹਕੂਮਤ ਦੇ ਜੋ ਵੀ ਕਰਿੰਦੇ ਨੇ ਜਾਂ ਨੁਮਾਇੰਦੇ ਨੇ ਉਹ ਬਾਹਰਲੀਆਂ ਸਟੇਟਾਂ ਵਿੱਚ, ਬਾਹਰਲੀਆਂ ਕੰਟਰੀਆਂ ਵਿੱਚ ਆ ਕੇ ਇੱਥੋਂ ਦੀਆਂ ਸਟੇਜਾਂ ਯੂਜ਼ ਕਰਕੇ ਸਾਨੂੰ ਬੇਵਕੂਫ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਵੀ ਭਾਈ ਇਨਸਾਫ ਮਿਲ ਜੂ, ਇਨਸਾਫ ਮਿਲ ਜੂ, ਪਰ ਕਿਤੇ ਕੋਈ ਇਨਸਾਫ ਦੀ ਸਾਨੂੰ ਕੋਈ ਕਰਨ ਦੀ ਆਸ ਨਹੀਂ ਹੈ। ਸਿੱਖ ਕੌਮ, ਸਿੱਖ ਪੰਥ, ਸਾਡਾ ਰਾਸ਼ਟਰ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਵ ਵਿੱਚ ਜੁੜਿਆ ਸਿੱਖ ਪੰਥ ਹੈ। ਸਾਡਾ ਭਾਰਤ ਦੇ ਨਾਲ ਕੋਈ ਸੰਬੰਧ ਨਹੀਂ ਹੈ। ਭਾਰਤ ਦੇ ਜੋ ਵੀ ਨੁਮਾਇੰਦੇ ਇੱਥੇ ਆ ਕੇ ਦਖਲ ਅੰਦਾਜ਼ੀਆਂ ਕਰਕੇ ਸਾਡੀਆਂ ਇੱਥੋਂ
ਗੁਰੂ ਘਰਾਂ ਦੇ ਜਿੰਨੇ ਵੀ ਲੜਾਈ ਝਗੜੇ ਹੁੰਦੇ ਨੇ ਸਿੱਧੇ ਤੋਂ ਸਿੱਧੇ ਤੌਰ ਤੇ ਉਹਨਾਂ ਦੇ ਪਿੱਛੇ ਇੱਥੋਂ ਦੀਆਂ ਏਜੰਸੀਆਂ ਦੇ ਹੱਥ ਹੁੰਦੇ ਨੇ। ਬਾਕੀ ਇੱਥੇ ਸਿੱਖ ਪੰਥ ਦੇ ਜਿਹੜੇ ਵੀ ਕਾਜ ਹੁੰਦੇ ਨੇ, ਜਿਹੜੇ ਵੀ ਚੜ੍ਹਦੀ ਕਲਾ ਵਾਲੇ ਕਾਜ, ਉਹਨਾਂ ਦੀ ਵਿਰੋਧਤਾ ਸਿੱਧੇ ਤੇ ਸਿੱਧੇ ਤੌਰ ਤੇ ਭਾਰਤੀ ਏਜੰਸੀਆਂ ਤੇ ਭਾਰਤੀ ਜਿਹੜਾ ਕੌਂਸਲੇਟ ਆ ਉਹ ਸਾਡਾ ਕਰਦਾ ਹੈ। ਇਸ ਕਰਕੇ ਅਸੀਂ ਯੂਨਾਈਟਿਡ ਸਟੇਟ ਦੇ ਸਾਰੇ ਹੀ ਗੁਰੂ ਘਰਾਂ ਦੇ ਵਿੱਚ ਅਤੇ ਸਾਰੀਆਂ ਹੀ ਪੰਥਕ ਜਥੇਬੰਦੀਆਂ ਵੱਲੋਂ ਭਾਰਤੀ ਨੁਮਾਇੰਦਿਆਂ ਦਾ, ਭਾਰਤੀ ਕੌਂਸਲੇਟ ਦਾ 100% ਬਾਈਕਾਟ ਕਰਦੇ ਆ। ਉਹ ਇੱਥੋਂ ਦੀਆਂ ਆ ਕੇ ਸਟੇਜਾਂ ਨਹੀਂ ਯੂਜ਼ ਕਰ ਸਕਦੇ, ਉਹ ਕਿਸੇ ਢੰਗ ਦੇ ਨਾਲ ਸਾਡੇ ਕਿਸੇ ਨਗਰ ਕੀਰਤਨ ਦੇ ਵਿੱਚ ਆ ਕੇ ਕੋਈ ਸਟੇਜ ਦੇ ਉੱਤੇ ਬੋਲ ਨਹੀਂ ਸਕਦੇ ਤੇ ਨਾ ਹੀ ਕਿਸੇ ਨੂੰ ਸਨਮਾਨਿਤ ਕੀਤਾ ਜਾਊਗਾ। ਇਹ ਅੱਜ ਇੱਥੇ ਸਾਡੇ ਸਿੱਖ ਕਲਚਰਲ ਸੁਸਾਇਟੀ ਦੇ ਵਿੱਚ ਇਹ ਫੈਸਲਾ, ਇਹ ਮਤੇ ਪੜ੍ਹੇ ਜਾਣਗੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਕੌਮ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਜੋ ਰਾਜ ਕਰੇਗਾ ਖਾਲਸਾ ਦਾ ਕਨਸੈਪਟ ਆ, ਉਹ ਅਸੀਂ ਉਸ ਤੇ ਦੜੇੜੇ ਹਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ, ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਬਲੋਦਨ ਬਖਸ਼ਣ ਕਿ ਅਸੀਂ ਕੌਮ ਦੇ ਘਰ ਖਾਲਿਸਤਾਨ ਦੇ ਚੱਲ ਰਹੇ ਸੰਘਰਸ਼ ਵਿੱਚ ਸੇਵਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਮਾਧਿਅਮ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰਬਾਣੀ ਪ੍ਰਚਾਰ ਪ੍ਰਸਾਰ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਦਾਸ ਗਿਆਨੀ ਜਗਜੀਤ ਸਿੰਘ ਨਲਵੀ ਉਚੇਚੇ ਤੌਰ ਤੇ ਆਪ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਵੇਲੇ ਦੇ ਹੁਕਮਰਾਨਾਂ ਨੇ ਮਾਈਨੋਰਿਟੀ ਦੇ ਨਾਲ ਧੱਕਾ ਕਰਦਿਆਂ ਹੋਇਆਂ ਜੋ ਤੀਜੇ ਘੱਲੂਘਾਰੇ ਦੇ ਰੂਪ ਦੇ ਵਿੱਚ ਜੂਨ 84 ਦਾ ਸਾਕਾ ਵਾਪਰਿਆ ਹੈ, ਜ਼ਾਲਮ ਨੂੰ ਸੋਧਾ ਲਾਉਂਦਿਆਂ ਹੋਇਆਂ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਰ ਸਿੰਘ ਹੋਰਾਂ ਨੇ ਹੱਸ ਕੇ ਜੋ ਫਾਂਸੀ ਦੇ ਰੱਸੇ ਨੇ ਉਹ ਆਪਣੇ ਗਲੇ ਦੇ ਵਿੱਚ ਪਾਏ। ਅੱਜ ਸਮੁੱਚੀ ਕੌਮ ਵੱਲੋਂ ਉਹਨਾਂ ਸ਼ਹੀਦਾਂ ਨੂੰ ਨਸਮਸਤਕ ਹੁੰਦਿਆਂ ਹੋਇਆਂ, ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਸਮਾਗਮ ਉਲੀਕੇ ਗਏ ਨੇ। ਇਹ ਕੌਮ ਦੇ ਸ਼ੂਰਬੀਰ ਯੋਧੇ ਜੋ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਮਨਸਾ ਮਰਨਾ ਸੂਰਿਆਂ ਹੱਕ ਹੈ ਜਿਤ ਹੋਏ ਮਰਨ ਪਰਵਾਣੋਂ ਦੇ ਬਚਨਾਂ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ, ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਿਨੈ ਸਗਲ ਵਸਤਾਂ ਕਹਿ ਜਾਂ ਕਾ ਸਤਿਗੁਰ ਪੂਰਾ, ਠਾਕੁਰ ਗਾਈਐ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਦੇ ਪਾਵਨ ਪਵਿੱਤਰ ਬਚਨਾਂ ਦੇ ਅਨੁਸਾਰ ਇਹਨਾਂ ਨੇ ਜੋ ਜ਼ਾਲਮ ਨੂੰ ਸੋਧਾ ਲਾਇਆ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਿਰਾਮਤ ਕਿਰਪਾ ਬਖਸ਼ਿਸ਼ ਕਰਨ, ਕੌਮ ਨੂੰ ਆਪਣਾ ਘਰ ਬਖਸ਼ਿਸ਼ ਕਰਨ, ਜਿਸ ਦੇ ਰਾਹੀਂ ਕੌਮ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਸਮੁੱਚੇ ਬ੍ਰਹਿਮੰਡ ਦੇ ਵਿੱਚ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੰਦਾ ਬਖਰੀਦ, ਮੈਂ ਬੰਦਾ ਬਖਰੀਦ, ਸੱਚ ਸਾਹਿਬ ਮੇਰਾ, ਸੱਚ ਸਾਹਿਬ ਮੇਰਾ, ਮੈਂ ਬੰਦਾ ਬਖਰੀਦ, ਮੈਂ ਬੰਦਾ ਬਖਰੀਦ, ਸੱਚ ਸਾਹਿਬ ਮੇਰਾ, ਸੱਚ ਸਾਹਿਬ ਮੇਰਾ, ਜੀਉ ਪਿੰਡ ਸਭ ਤਿਸ ਦਾ, ਜੀਉ ਪਿੰਡ ਸਭ ਤਿਸ ਦਾ, ਜੀਉ ਪਿੰਡ ਸਭ ਤਿਸ ਦਾ, ਸਭ ਕਿਛ ਹੈ ਤੇਰਾ, ਸਭ ਕਿਛ ਹੈ ਤੇਰਾ, ਮੈਂ ਬੰਦਾ ਬਖਰੀਦ, ਮੈਂ ਬੰਦਾ ਬਖਰੀਦ, ਸੱਚ ਸਾਹਿਬ ਮੇਰਾ, ਸੱਚ ਸਾਹਿਬ ਮੇਰਾ, ਜੀਉ ਪਿੰਡ ਸਭ ਤਿਸ ਦਾ, ਜੀਉ ਪਿੰਡ ਸਭ ਤਿਸ ਦਾ, ਸਭ ਕਿਛ ਹੈ ਤੇਰਾ, ਸਭ ਕਿਛ ਹੈ ਤੇਰਾ, ਮੈਂ ਬੰਦਾ ਬਖਰੀਦ, ਮੈਂ ਬੰਦਾ
ਸੱਚ ਸਾਹਿਬ ਮੇਰਾ, ਸੱਚ ਸਾਹਿਬ ਮੇਰਾ, ਸੱਚ ਸਾਹਿਬ ਮੇਰਾ। ਮਾਣ ਮਾਣੇ ਤੂੰ ਤਨੀ ਤੇਰਾ ਪਰਵਾਸਾ, ਮਾਣ ਮਾਣੇ ਤੂੰ ਤਨੀ ਤੇਰਾ ਪਰਵਾਸਾ, ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ। ਮਾਣ ਮਾਣੇ ਤੂੰ ਤਨੀ ਤੇਰਾ ਪਰਵਾਸਾ, ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ, ਸੋ ਜਾਣੋ ਕਾਚਾ, ਸੋ ਜਾਣੋ ਕਾਚਾ। ਮੈਂ ਬੰਦਾ ਬੈਠਰੀਦ, ਮੈਂ ਬੰਦਾ ਬੈਠਰੀਦ, ਸੱਚ ਸਾਹਿਬ ਮੇਰਾ, ਸੱਚ ਸਾਹਿਬ ਮੇਰਾ। ਮੈਂ ਬੰਦਾ ਬੈਠਰੀਦ, ਮੈਂ ਬੰਦਾ ਬੈਠਰੀਦ, ਸੱਚ ਸਾਹਿਬ ਮੇਰਾ, ਸੱਚ ਸਾਹਿਬ ਮੇਰਾ, ਸੱਚ ਸਾਹਿਬ ਮੇਰਾ। ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨ ਪਾਏ, ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨ ਪਾਏ, ਜਿਨ ਗੁਰਪੂਰਾ ਭੇਟ ਸੀ ਸੋ ਚੱਲੈ ਰਜਾਏ। ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨ ਪਾਏ, ਜਿਨ ਗੁਰਪੂਰਾ ਭੇਟ ਸੀ ਸੋ ਚੱਲੈ ਰਜਾਏ, ਸੋ ਚੱਲੈ ਰਜਾਏ, ਸੋ ਚੱਲੈ ਰਜਾਏ। ਮੈਂ ਬੰਦਾ ਬੈਠਰੀਦ, ਮੈਂ ਬੰਦਾ ਬੈਠਰੀਦ, ਸੱਚ ਸਾਹਿਬ ਮੇਰਾ,
बैकरीत मैं बंदा बैकरीत सच साहिब मेरा सच साहिब मेरा सच साहिब मेरा। चतुराई सियाणपा किते कम न आईए। चतुराई सियाणपा सियाणपा किते कम कम ना कम ना कम ना तुठा साहिब जो देवे सोई सुख पाइए। चतुराई हाँ चतुराई सियाणपा सियाणपा चतुराई सियाणपा किते कम न आईए। तुठा साहिब जो देवे सोई सुख पाइए। तुठा साहिब जो सोई सुख पाइए सोई सुख पाइए सोई सुख पाइए। मैं बंदा बैकरीत मैं बंदा बैकरीत सच साहिब मेरा सच मैं बंदा बैकरीत मैं बंदा बैकरीत सच साहिब मेरा सच साहिब मेरा। जियो पिंड सब तिसदा जियो पिंड सब तिसदा सब किछ सब किछ है तेरा। मैं बंदा बैकरीत मैं बंदा बैकरीत सच साहिब मेरा सच साहिब मेरा सच साहिब मेरा। जे लख कर्म कमाइए किछ पावे ना बंदा। जे लख कर्म कमाइए किछ पावे ना बंदा। लख कर्म कमाइए पिछ पवे ना बंदा।
ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਤੰਦਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਤੰਦਾ ਹੋਰ ਛੋੜਿਆ ਤੰਦਾ ਹੋਰ ਛੋੜਿਆ ਤੰਦਾ ਮੈਂ ਬੰਦਾ ਮੈਂ ਪ੍ਰੀਤ ਮੈਂ ਬੰਦਾ ਮੈਂ ਪ੍ਰੀਤ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਮੈਂ ਬੰਦਾ ਮੈਂ ਪ੍ਰੀਤ ਮੈਂ ਬੰਦਾ ਮੈਂ ਪ੍ਰੀਤ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਸੱਚ ਸਮਝੀਓ ਪਿੰਡ ਸਭ ਤਿਸ ਦਾ ਜੀਓ ਪਿੰਡ ਸਭ ਤਿਸ ਦਾ ਜੀਓ ਪਿੰਡ ਸਭ ਤਿਸ ਦਾ ਜੀਓ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਸਭ ਕਿਛ ਹੈ ਤੇਰਾ ਮੈਂ ਬੰਦਾ ਮੈਂ ਪ੍ਰੀਤ ਮੈਂ ਬੰਦਾ ਮੈਂ ਪ੍ਰੀਤ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਸੱਚ ਬੰਦਾ ਮੈਂ ਪ੍ਰੀਤ ਮੈਂ ਬੰਦਾ ਮੈਂ ਪ੍ਰੀਤ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਮਾਣ ਮਾਣੇ ਤੂੰ ਤਨੀ ਤੇਰਾ ਪਰਵਾਸਾ ਮਾਣ ਮਾਣੇ ਤੂੰ ਤਨੀ ਤੇਰਾ ਪਰਵਾਸਾ ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ ਸੋ ਜਾਣੋ ਕਾਚਾ ਸੋ ਜਾਣੋ ਕਾਚਾ ਮੈਂ ਬੰਦਾ ਮੈਂ ਪ੍ਰੀਤ ਮੈਂ ਬੰਦਾ ਮੈਂ ਪ੍ਰੀਤ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਮੈਂ ਬੰਦਾ ਮੈਂ ਪ੍ਰੀਤ ਮੈਂ ਬੰਦਾ ਮੈਂ ਪ੍ਰੀਤ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਜੀਓ ਪਿੰਡ ਸਭ ਤਿਸ ਦਾ ਜੀਓ ਪਿੰਡ ਸਭ ਤਿਸ ਦਾ ਜੀਓ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਸਭ ਕਿਛ ਹੈ ਤੇਰਾ ਮੈਂ ਬੰਦਾ ਮੈਂ ਪ੍ਰੀਤ ਮੈਂ ਬੰਦਾ ਮੈਂ ਪ੍ਰੀਤ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਮੈਂ ਬੰਦਾ ਮੈਂ ਪ੍ਰੀਤ ਮੈਂ ਬੰਦਾ ਮੈਂ ਪ੍ਰੀਤ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ
तू ही 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 रसना जप की तू ही रसना जप की तू ही 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 रसना जप की तू ही रसना जप की तू ही मात गर्भ तुम ही प्रतिपालक मृत मंडल एक तो मात गर्भ तुम ही प्रतिपालक मृत मंडल एक तो तू ही 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 रसना जप की तू ही रसना जप की तू ही मात गर्भ तुम ही प्रतिपालक मृत मंडल एक तो मात गर्भ तुम ही प्रतिपालक मृत मंडल एक तो तू ही 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 रसना जप की तू ही रसना जप की तू ही तुम है पिता तुम ही पुण्य माता तुम है मान लाला तुम है पिता तुम ही पुण्य माता तुम है अमित हित
तू ही 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 रसना जपती तू ही रसना जपती तू ही 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 रसना जपती तू ही रसना जपती तू ही मात गर्भ तुम ही प्रतिपालक मृत मंडल एक तो मात गर्भ तुम ही प्रतिपालक मृत मंडल एक तो तू ही 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 रसना जपती तू ही रसना जपती तू ही तुम है कटीना तुम है जरीना तुम ही मान लाला तुम है कटीना तुम है जरीना तुम ही मानक लाला तुम है जीना तुम है जरीना तुम है जरीना तुम है कदीना तुम है जरीना तुम ही मान लाला तुम है पार जात गोरते पाए तो नानक पे निहाला तुम है कजीना तुम है जरीना तुम ही मान लाला तुम है पार जा गुरते पाए तो नानक पे निहाला तो नानक पे निहाला तो नानक पे निहाला तू ही 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 रसना जपती तू ही रसना जपती तू ही 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 रसना जपती
रसना जागती तू ही रसना जागती तू ही वाहिगुरु जी का खालसा वाहिगुरु जी की फतेह। ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸੀ ਭਾਈ ਜੋਗਿੰਦਰ ਸਿੰਘ ਜੀ ਚੰਦਨ ਕੈਲੀਫੋਰਨੀਆ ਦਾ ਕੀਰਤਨੀ ਜਥਾ, ਜੋ ਮਨੋਰਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸੀ। ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਕੱਲ ਸ਼ਹੀਦ ਸਤਵੰਤ ਸਿੰਘ ਤੇ ਕੇਹਰ ਸਿੰਘ ਦਾ ਸ਼ਹੀਦੀ ਦਿਹਾੜਾ ਸੀ, ਸੋ ਅੱਜ ਦੇ ਸਮੁੱਚੇ ਦੀਵਾਨ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਸਿੱਖ ਕੌਮ ਦੀ ਆਨ ਸ਼ਾਨ ਦੀ ਬਹਾਲੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ। ਸੋ ਗੁਰਦੁਆਰਾ ਸਾਹਿਬ ਵਿੱਚ ਥੱਲੇ ਬੇਸਮੈਂਟ 'ਚ ਕੋਰਜਸ ਲਵ ਸੁਸਾਇਟੀ ਵੱਲੋਂ ਗੁਰਦੁਆਰਾ ਸਿੱਖਾਂ ਦੇ ਸਹਿਯੋਗ ਨਾਲ ਇੱਕ ਹੈਲਥ ਕੈਂਪ ਲਗਾਇਆ ਜਾ ਰਿਹਾ ਹੈ ਜੀ, ਜਿਹਦੇ ਵਿੱਚ ਵੱਖ-ਵੱਖ ਬਿਮਾਰੀਆਂ ਦੀ ਚੈੱਕਅਪ ਕੀਤੀ ਜਾ ਰਹੀ ਹੈ। ਨਿਊਯਾਰਕ ਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਵੀ ਪਹੁੰਚੇ ਆ, ਜਿਨ੍ਹਾਂ ਵੀਰਾਂ ਭੈਣਾਂ ਕੋਲ ਆਈਡੀ ਨੇ, ਉਹਨਾਂ ਦੀ ਆਈਡੀ ਵੀ ਬਣਾਈ ਜਾ ਰਹੀ ਹੈ। ਸੋ ਆਪ ਇਸ ਦਾ ਲਾਭ ਉਠਾਓ ਜੀ। ਤੇ ਗੁਰੂ ਘਰ ਦੀਆਂ ਵੋਟਾਂ ਜਿਹੜੀਆਂ ਆ ਉਹ 18 ਤਰੀਕ ਤੱਕ ਖੁੱਲ੍ਹੀਆਂ ਆ, ਸੋ ਜਿਨ੍ਹਾਂ ਨੇ ਨਹੀਂ ਬਣਾਈਆਂ ਉਹ ਵੋਟਾਂ ਵੀ ਬਣ ਰਹੀਆਂ। 28 ਜਨਵਰੀ ਤੱਕ ਆ ਖੁੱਲ੍ਹੀਆਂ ਜੀ, ਉਹ ਵੀ ਬਣਾਈਆਂ ਜਾ ਰਹੀਆਂ ਆ। ਹਰਿਮੰਦਰ ਸਾਹਿਬ ਦਾ ਮਾਡਲ ਜੋ ਸਾਡੇ ਬੱਚਿਆਂ ਨੇ ਹੁਣ ਦੁਬਾਰਾ ਫਿਰ ਤਿਆਰ ਕਰਕੇ ਥੱਲੇ ਫਿੱਟ ਕੀਤਾ, ਉਹਦੇ ਵੀ ਦਰਸ਼ਨ ਕਰ ਸਕਦੇ ਆ। ਜਿਵੇਂ ਕਿ ਆਪ ਨੂੰ ਪਤਾ ਹੀ ਹੈ, ਆਪ ਅਖਬਾਰਾਂ 'ਚ ਪੜ੍ਹਿਆ ਵੀ ਕੈਨੇਡਾ ਦੇ ਸਮੂਹ ਗੁਰਦੁਆਰਿਆਂ ਨੇ ਇੰਡੀਆ ਦੇ ਉਹਨਾਂ ਅਧਿਕਾਰੀਆਂ ਜਾਂ ਪੰਜਾਬ ਸਰਕਾਰ ਦੇ ਨੁਮਾਇੰਦੇ ਜਿਹੜੇ ਵੀ ਇੱਥੇ ਆਉਂਦੇ ਆ, ਉਹਨਾਂ 'ਤੇ ਗੁਰੂ ਘਰਾਂ ਦੀਆਂ ਸਟੇਜਾਂ 'ਤੇ ਬੋਲਣ 'ਤੇ ਜਾਂ ਨਗਰ ਕੀਰਤਨਾਂ ਦੇ ਵਿੱਚ ਸ਼ਾਮਲ ਹੋਣ 'ਤੇ ਪਾਬੰਦੀ ਲਾਈ ਹੈ ਜੀ। ਸੋ ਕੱਲ੍ਹ ਅਮਰੀਕਾ ਦੇ 96 ਗੁਰਦੁਆਰਿਆਂ ਨੇ ਇੱਕ ਕਾਨਫਰੰਸ ਦੇ ਰਾਹੀਂ ਇਹ ਕੁਝ ਮਤੇ ਪਾਸ ਕੀਤੇ ਆ ਵੀ ਸਾਨੂੰ ਇਹ ਲੋੜ ਕਿਉਂ ਪਈ ਆ। ਸੋ ਉਹਨਾਂ ਦੇ ਬਾਰੇ 'ਚ ਸਾਡੇ ਕੋਲ ਦੋ ਬੁਲਾਰੇ ਆ, ਤੇ ਉਸ ਤੋਂ ਬਾਅਦ ਆਪ ਸੰਗਤਾਂ ਨੂੰ ਮਤੇ ਪੜ੍ਹ ਕੇ ਸੁਣਾਏ ਜਾਣਗੇ ਤੇ ਆਪ ਤੋਂ ਪ੍ਰਵਾਨਗੀ ਲਈ ਜਾਏਗੀ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਭਾਈ ਸਰਜੀਤ ਸਿੰਘ ਜੀ ਕਲਾਰ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਆਪ ਸੰਗਤਾਂ ਨੂੰ ਸੰਬੋਧਨ ਕਰਨਗੇ ਕਿ ਸਾਨੂੰ ਇਹ ਲੋੜ ਕਿਉਂ ਪਈ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦਾ ਜਵਾਬ ਫਤਿਹ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਸ਼ਹੀਦਾਂ ਦਾ ਦਿਹਾੜਾ ਮਨਾ ਰਹੇ ਹਾਂ। ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ, ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਤੇ ਦਾਸ ਆਪਣੇ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ USA ਵੱਲੋਂ ਸ਼ਰਧਾਂਜਲੀ ਦਿੰਦਾ ਤੇ ਵਚਨ ਕਰਦਾ ਕਿ ਜੋ ਤੁਸੀਂ ਸਿੱਖ ਕੌਮ ਵਾਸਤੇ ਕਰਕੇ ਗਏ ਆ, ਅਸੀਂ ਤੁਹਾਡੇ ਮਗਰ ਆ ਰਹੇ ਹਾਂ ਤੇ ਕੌਮ ਦੀ ਆਜ਼ਾਦੀ ਵਾਸਤੇ ਅਸੀਂ ਲੜ ਰਹੇ ਹਾਂ। ਦੂਸਰਾ, ਮੈਂ ਜੋ ਕੈਨੇਡਾ ਦੇ ਵਿੱਚ ਕੈਨੇਡਾ ਦੀ ਸਾਧ ਸੰਗਤ ਤੇ ਕੈਨੇਡਾ ਦੇ ਗੁਰਦੁਆਰੇ ਤੇ ਜਥੇਬੰਦੀਆਂ ਨੇ ਬਹੁਤ ਹੀ ਵੱਡਾ ਉਪਰਾਲਾ ਕਰਕੇ ਕੌਂਸਲੇਟਾਂ ਤੇ ਜੋ ਸਰਕਾਰੀ ਲੋਕ ਇੱਥੇ ਆਉਂਦੇ ਹਨ ਉਹਨਾਂ ਦੇ ਪਾਬੰਦੀ ਲਾਈ, ਉਹਨਾਂ ਨੂੰ ਮੈਂ ਵਧਾਈ ਦਿੰਦਾ ਕਿ ਕੈਨੇਡਾ ਤੋਂ ਗੱਲ ਇਹ ਸ਼ੁਰੂ ਹੋਈ ਆ ਤੇ ਅੱਜ ਸਾਰੀ ਦੁਨੀਆ ਦੇ ਵਿੱਚ ਆ ਗਈ ਆ, ਇੰਗਲੈਂਡ ਵਿੱਚ, ਯੂਰਪ ਵਿੱਚ ਤੇ ਸਾਡੇ ਯੂਨਾਈਟਿਡ ਸਟੇਟ ਦੇ ਵਿੱਚ। ਮੈਂ ਯੂਨਾਈਟਿਡ ਸਟੇਟ ਦੇ ਅਮਰੀਕਾ ਦੇ ਗੁਰਦੁਆਰਿਆਂ ਨੂੰ ਵਧਾਈ ਦਿੰਦਾ ਹਾਂ ਕਿ ਜਿਨ੍ਹਾਂ ਨੇ ਕੱਲ ਮੀਟਿੰਗ ਕਾਨਫਰੰਸ ਕਰਕੇ ਬਹੁਤ ਹੀ ਵੱਡਾ ਫੈਸਲਾ ਲਿਆ, ਜਿਹੜਾ ਇਹ ਫੈਸਲਾ ਸਾਨੂੰ 1984 ਦੇ ਵਿੱਚ ਲੈਣਾ ਚਾਹੀਦਾ ਹੈ, ਜਦੋਂ ਸਾਡਾ ਅਕਾਲ ਤਖਤ ਢਾਇਆ, ਜਦੋਂ ਇਹਨਾਂ ਦਾ ਅਸੀਂ ਬਾਈਕਾਟ ਕਰਨਾ ਚਾਹੀਦਾ, ਕੌਮ ਸਾਰੀ ਨਹੀਂ ਹੋ ਸਕਿਆ ਸਹੀ ਤਰ੍ਹਾਂ। ਇਹ ਸਾਰੇ ਵੀਰ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਜਿੰਨੀਆਂ ਵੀ ਕੌਂਸਲੇਟਾਂ ਹੈਗੀਆਂ, ਜਿੰਨੇ ਵੀ ਸਰਕਾਰੀ ਅਦਾਰੇ ਹਨ, ਉਹਨਾਂ ਦੇ ਉੱਤੇ ਗੁਰਦੁਆਰਿਆਂ ਦੇ ਵਿੱਚ ਤੇ ਜਿੰਨੇ ਵੀ ਸਾਡੇ ਨਗਰ ਕੀਰਤਨ ਜਾਂ ਪਰੇਡਾਂ ਹੁੰਦੀਆਂ ਉਹਨਾਂ ਦੇ ਪਾਬੰਦੀ ਲਾਈ ਆ ਕਿ ਇਹਨਾਂ ਦਾ ਕੋਈ ਵੀ ਇੰਟਰਫੇਅਰ ਨਾ ਹੋਵੇ, ਕਿ ਜਿਹੜੇ ਗੁਰਦੁਆਰੇ ਸਿੱਖ ਕੌਮ ਦੇ ਗੁਰਦੁਆਰੇ ਹਨ ਇਹ RS ਜਾਂ ਬਜਰੰਗ ਦਲੀ ਜਾਂ ਕਿਸੇ ਦੇ ਨਹੀਂ ਹਨ, ਕਿ ਇਹ ਆ ਕੇ ਸਾਡੇ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਪਾਈਆਂ ਇਹਨਾਂ ਨੇ
ਤੇ ਇੱਕੋ ਇੱਕ ਤਰੀਕਾ ਸੀ ਜਿਹੜਾ ਕੌਮ ਨੇ ਅੱਜ ਇਹ ਫੈਸਲਾ ਲਿਆ। ਇਸ ਫੈਸਲੇ ਦੇ ਨਾਲ ਮੇਰਾ ਖਿਆਲ ਆ ਸਿੱਖ ਕੌਮ ਨੂੰ ਬਹੁਤ ਹੀ ਚੜ੍ਹਦੀ ਕਲਾ ਮਿਲੇਗੀ। ਜੋ ਅਸੀਂ ਸਾਰੇ ਵੀਰ ਖਾਲਸਾ ਦੀ ਲੜਾਈ ਲੜ ਰਹੇ ਹਾਂ, ਇੱਕ ਪਾਸੇ ਅੱਜ ਇਹ ਗੱਲ ਹੋ ਚੁੱਕੀ ਆ ਦੁਨੀਆ ਦੇ ਵਿੱਚ ਖਾਲਿਸਤਾਨ ਵਰਸਸ ਇੰਡੀਆ, ਇਹ ਲੜਾਈ ਸ਼ੁਰੂ ਹੋ ਚੁੱਕੀ ਆ। ਇਸ ਲੜਾਈ ਨੂੰ ਅਸੀਂ ਬਹੁਤ ਹੀ ਅੱਗੇ ਲਿਜਾ ਰਹੇ ਹਾਂ। ਹੋਰ ਵੀ ਅਸੀਂ ਮਤੇ ਇੱਦਾਂ ਦੇ ਲਿਆ ਰਹੇ ਹਾਂ ਜਿਸ ਤਰ੍ਹਾਂ ਦੇ ਇਹਨਾਂ ਦੇ ਆਰਐਸ ਨੇ ਏਜੰਸੀਆਂ ਇੱਥੇ ਪੈਦਾ ਕੀਤੀਆਂ, ਅਸੀਂ ਵੀ ਇਹ ਖਾਲਿਸਤਾਨ ਦੀਆਂ ਏਜੰਸੀਆਂ ਇੱਥੇ ਪੈਦਾ ਕਰਾਂਗੇ। ਜਿਹੜਾ ਇਹਨਾਂ ਦਾ ਪਤਾ ਲੱਗੂਗਾ ਕਿਹੜੇ ਕਿਹੜੇ ਲੋਕ ਸਾਡੀ ਸਾਧ ਸੰਗਤ ਦੇ ਵਿੱਚ, ਇਹ ਲੋਕ ਕਿਹੜੇ ਬੈਠੇ ਨੇ ਏਜੰਸੀਆਂ ਦੇ ਪਿੱਠੂ, ਉਹਨਾਂ ਦੀ ਪਛਾਣ ਉਹ ਕਰਿਆ ਕਰੂਗੀ। ਇਹ ਜਲਦੀ ਤੋਂ ਜਲਦੀ ਇਹ ਵੀ ਅਸੀਂ ਏਜੰਡਾ ਲਿਆਵਾਂਗੇ। ਤੇ ਮੈਂ ਦੁਬਾਰਾ ਫੇਰ ਸੈਕਲ ਸੋਸਾਇਟੀ ਜਿਹੜੀ ਸਾਡੀ ਮਦਦ ਸੋਸਾਇਟੀ ਆ, ਜਿਹੜੀ ਖਾਲਿਸਤਾਨ ਦੀ ਗੱਲ ਕਰਦੀ ਆ, ਅਸੀਂ ਖਾਲਿਸਤਾਨੀਆਂ ਸਾਰਿਆਂ ਭਰਾਵਾਂ ਨੇ ਫੈਸਲਾ ਲੈ ਲਿਆ। ਸਾਰਿਆਂ ਨੇ ਜਿਹੜੀ ਵੀ ਸਟੇਜ ਇਹ ਸੈਕਲ ਸੋਸਾਇਟੀ ਦੇ ਖਾਲਿਸਤਾਨ ਦੀ ਗੱਲ ਕਰੇਗੀ ਅਸੀਂ ਉਹਦੀ ਹਮਾਇਤ ਕਰਾਂਗੇ। ਇਹ ਸਾਡਾ ਸਾਰਿਆਂ ਦਾ ਫੈਸਲਾ ਆ। ਤੇ ਅੱਜ ਮੈਂ ਇਹ ਕਮੇਟੀ ਨੂੰ ਵਧਾਈ ਦਿੰਦਾ ਆ ਕਿ ਇਹ ਕਮੇਟੀ ਸੈਕਲ ਕਮੇਟੀ ਜਿਹੜੀ ਅੱਜ ਹੈਗੀ ਆ ਸਾਡੇ ਕੋਲ ਪ੍ਰੈਜ਼ੈਂਟ, ਇਹ ਖਾਲਿਸਤਾਨ ਦੀ ਗੱਲ ਕਰਦੀ ਆ, ਇਹ ਗੱਲ ਕਰਦੀ ਰਹੇਗੀ। ਸਾਡੀ ਹਮਾਇਤ ਇਹਨਾਂ ਨੂੰ ਸਦਾ ਰਹੇਗੀ। ਮੈਂ ਇੱਥੇ ਆਪਣੀ ਗੱਲ ਖਤਮ ਕਰਦਾ ਤੇ ਮਾਫੀ ਮੰਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਰਜੀਤ ਸਿੰਘ ਜੀ ਕਲਾਰ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ। ਸੋ ਆਪ ਜੀ ਨੂੰ ਦੱਸ ਦਈਏ ਕਿ ਜਦੋਂ ਇੰਡੀਆ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਸੀ ਤੇ ਸਾਡੇ ਜਿਹੜੇ ਵੀਰ ਉੱਥੇ ਰੋਸ ਵਜੋਂ ਬੈਠੇ ਸੀ, ਜਦੋਂ ਉਹਨਾਂ ਤੇ ਡਾਂਗਾਂ ਲਾਠੀਆਂ ਭਰਾਈਆਂ ਜਾ ਰਹੀਆਂ ਸੀ, ਸੈਕਲ ਸੁਸਾਇਟੀ ਨੇ ਉਦੋਂ ਹੀ ਇਹ ਮਤਾ ਪਾਸ ਕਰ ਦਿੱਤਾ ਸੀ ਵੀ ਅਸੀਂ ਗੁਰੂ ਘਰ ਦੀ ਸਟੇਜ ਜਾਂ ਨਗਰ ਕੀਰਤਨ ਦੇ ਵਿੱਚ ਉੱਥੋਂ ਦੇ ਕਿਸੇ ਨੁਮਾਇੰਦੇ ਨੂੰ ਨਾ ਬੋਲਣ ਦੇਵਾਂਗੇ, ਨਾ ਸ਼ਾਮਲ ਹੋ ਸਕਦੇ ਆ ਸੰਗਤੀ ਰੂਪ ਦੇ ਵਿੱਚ, ਪਰ ਅਸੀਂ ਉਹਨਾਂ ਨੂੰ ਕੋਈ ਵਿਸ਼ੇਸ਼ ਜਿਹੜਾ ਸਨਮਾਨ ਨਹੀਂ ਦੇਵਾਂਗੇ। ਸੋ ਮੈਂ ਹੁਣ ਬੇਨਤੀ ਕਰਾਂਗਾ ਭਾਈ ਅਵਤਾਰ ਸਿੰਘ ਜੀ ਪੰਨੂ, ਸਿੱਖਸ ਫॉर ਜਸਟਿਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਤਖਤ ਦੇ ਮਾਲਕ, ਗੁਰਤਾ ਗੱਦੀ ਦੇ ਵਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਸਮੁੱਚੀ ਸੰਗਤ, ਕਰੋ ਕਿਰਪਾ, ਝੁਕਾਓ ਸੀਸ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਅੱਜ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਆਪਣੀ ਸ਼ਰਧਾ ਦੇ ਸੁਮਨ ਭੇਟ ਕਰਦਾ ਹਾਂ ਜਿਨ੍ਹਾਂ ਨੇ ਸਿੱਖ ਕੌਮ ਦੀ ਜਿਹੜੀ ਆਬਰੂ 1984 ਦੇ ਵਿੱਚ ਰੋਲੀ ਗਈ। ਉਹਨਾਂ ਮਹਾਨ ਸੂਰਬੀਰ ਯੋਧਿਆਂ ਨੇ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ, ਕੱਲ ਉਹਨਾਂ ਦਾ ਸ਼ਹੀਦੀ ਦਿਹਾੜਾ ਸੀਗਾ ਤੇ ਉਹ ਅੱਜ ਅਸੀਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਧੰਨਵਾਦ ਕਰਦਾ ਹਾਂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦਾ, ਜਿਹੜੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਰਹਿੰਦੇ ਹਨ। ਦੂਸਰਾ ਇੱਕ ਅਹਿਮ ਫੈਸਲਾ, ਕੱਲ ਅਮਰੀਕਾ ਦੇ 96 ਗੁਰਦੁਆਰਾ ਸਾਹਿਬਾਨ ਤੇ ਸਮੂਹ ਪੰਥਕ ਜਥੇਬੰਦੀਆਂ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਸਾਡੇ ਉੱਤੇ ਅਤਿਆਚਾਰ 1947 ਤੋਂ ਲੈ ਕੇ ਅੱਜ ਤੱਕ ਹੋ ਰਿਹਾ ਹੈ, ਉਸ ਦਾ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਵੱਡਾ ਫੈਸਲਾ ਜਿਹੜਾ ਵਾ ਉਹ ਸਾਰੀ ਅਮਰੀਕਾ ਦੀ ਸਮੁੱਚੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਤੇ ਜਥੇਬੰਦੀਆਂ ਨੇ ਲਿਆ। ਇਹ ਸਾਰੇ ਵਧਾਈ ਦੇ ਪਾਤਰ ਹਨ। ਉਹਦੇ ਵਿੱਚ ਜਿਹੜਾ ਮੇਨ ਮੁੱਦਾ ਸੀਗਾ ਉਹ ਹੈਗਾ ਸੀ, ਕਿਉਂਕਿ ਬਰਗਾੜੀ ਕਾਂਡ ਤੇ 1984 ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਦੇ ਉੱਤੇ ਜਿਹੜਾ ਐਵਰੀਡੇ ਤਸ਼ੱਦਦ ਹੋ ਰਿਹਾ। ਸਾਡੇ ਅੱਜ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਜਿਹੜੇ ਸਾਡੇ ਬੱਚੇ ਇੱਥੇ ਵੀ ਬੋਰਨ ਹੋਏ ਹਨ, ਉਹਨਾਂ ਨੂੰ ਜਦੋਂ ਪੰਜਾਬ ਦੀ ਧਰਤੀ ਤੇ ਗਏ ਤਾਂ ਉੱਥੋਂ ਦੇ ਦਹਿਸ਼ਤਗਰਦ ਜਿਹੜੀਆਂ ਕਮੇਟੀਆਂ ਨੇ, ਜਿਹੜੀਆਂ ਗੌਰਮੈਂਟਾਂ ਨੇ, ਉਹਨਾਂ ਨੇ ਉਹਨਾਂ ਦੇ ਉੱਤੇ ਅਤਿਆਚਾਰ ਐਵਰੀਡੇ ਬਹੁਤ ਜ਼ਿਆਦਾ ਤਸ਼ੱਦਦ ਕਰ ਰਹੀ ਆ। ਇਹ ਉਹਨਾਂ ਨੂੰ ਮੁੱਖ ਰੱਖਦਿਆਂ ਮੈਂ ਸਮਝਦਾ ਜਿਹੜੇ ਫੈਸਲੇ ਲਏ ਗਏ ਬਹੁਤ ਜ਼ਿਆਦਾ ਵਧੀਆ ਹਨ, ਕਿਉਂਕਿ ਇਹਨਾਂ ਮਤਿਆਂ ਦੇ ਨਾਲ ਜੇ ਕੈਨੇਡਾ ਵਾਲਿਆਂ ਨੇ ਕੀਤਾ, ਅੰਟਾਰੀਓ ਵਾਲਿਆਂ ਨੇ, ਤੇ ਤੁਸੀਂ ਵੇਖਿਆ ਹੋਵੇਗਾ ਕਿ ਮੀਡੀਆ ਦੇ ਵਿੱਚ ਜਾਂ
ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਕਿੰਨੀ ਜ਼ਿਆਦਾ ਪ੍ਰੋਬਲਮ ਉਹਨਾਂ ਨੂੰ ਆਈ, ਕਿਉਂਕਿ ਅਸੀਂ ਤੇ ਬੰਦ ਕਰ ਰਹੇ ਹਾਂ ਵੀ ਜਿਹੜਾ ਇਹਨਾਂ ਦਾ ਸਰਕਾਰੀ ਨੁਮਾਇੰਦੇ ਹਨ, ਕੌਂਸਲੇਟਾਂ ਹਨ, ਜਾਂ ਜਿਹੜਾ ਉਹਨਾਂ ਦੀ ਭਾਰਤੀ ਦਹਿਸ਼ਤਗਰਦੀਆਂ ਦੀ ਗੱਲ ਕਰਦਾ ਹੈ, ਉਹਨਾਂ ਨੂੰ ਅਸੀਂ ਆਪਣੇ ਗੁਰਦੁਆਰਿਆਂ 'ਚੋਂ ਸਟੇਜਾਂ ਦੇ ਉੱਤੋਂ ਬੰਦ ਕਰ ਰਹੇ ਹਾਂ। ਉੱਦਾਂ ਮੱਥਾ ਜਿਹੜਾ ਮਰਜ਼ੀ ਟੇਕੇ, ਕੋਈ ਕਿਸੇ ਨੂੰ ਬੰਦ ਨਹੀਂ ਕਰ ਸਕਦਾ, ਕਿਉਂਕਿ 4 ਦਰਵਾਜ਼ੇ ਹਨ। ਇਸ ਕਰਕੇ ਮੈਂ ਖਾਸ ਕਰਕੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨੂੰ ਵੀ ਵਧਾਈ ਦਿੰਦਾ ਹਾਂ, ਕਿਉਂਕਿ ਕੋਈ ਵੀ ਫੈਸਲਾ ਜਿਹੜਾ ਕੌਮ ਪ੍ਰਤੀ ਜਿਹੜਾ ਵੀ ਲਿਆ ਜਾ ਰਿਹਾ ਉਸ ਦੀ ਪਹਿਲ ਕਦਮੀ ਕਰ ਰਹੇ ਹਨ। ਇਸ ਦੇ ਵਿੱਚ ਸਭ ਤੋਂ ਜ਼ਿਆਦਾ ਵਧਾਈ ਦੀ ਪਾਤਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ, ਜਿਸ ਨੇ ਬੜੇ ਵੱਡੇ ਐਫਰਟ ਕਰਕੇ ਇਹ ਜਿਹੜੇ ਸਾਰੀ ਦੀ ਸਾਰੀ ਮੀਟਿੰਗ ਜਿਹੜੀ ਆ ਉਹ 96 ਗੁਰਦੁਆਰਿਆਂ ਦੀ ਕੀਤੀ। ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਹਾਂ। ਅਖੀਰ ਦੇ ਵਿੱਚ ਜਿਹੜੇ ਮਤੇ ਜਿਹੜੇ ਪੜ੍ਹੇ ਜਾਣੇ ਹਨ ਉਹ ਮੈਂ ਸਮਝਦਾ ਉਹ ਗਾੜੀ ਅਗਲੇ ਜਿਹੜੇ ਬੁਲਾਰੇ ਹਨ ਉਹ ਬੋਲਣਗੇ, ਅਤੇ ਮੈਂ ਇੱਥੇ ਹੀ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਤੁਹਾਡੇ ਜਕਾਰਿਆਂ ਦੀ ਗੂੰਜ ਅਖੀਰ ਦੇ ਵਿੱਚ ਅਸੀਂ ਜ਼ਰੂਰ ਜਿਹੜੀ ਆ ਉਹ ਲਵਾਂਗੇ, ਕਿਉਂਕਿ ਸੰਗਤ ਦਾ ਇਹ ਫੈਸਲਾ ਹੈ, ਨਾ ਕਿ ਕਿਸੇ ਇੱਕ ਬੰਦੇ ਦਾ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਤਾਰ ਸਿੰਘ ਜੀ ਪੰਨੂ, ਸਿੱਖਸ ਫॉर ਜਸਟਿਸ ਤੋਂ। ਬੜੀ ਖੁਸ਼ੀ ਦੀ ਗੱਲ ਆ ਵੀ ਜਦੋਂ ਹੁਣ ਕੈਨੇਡਾ ਤੋਂ ਇਹ ਕੰਮ ਸ਼ੁਰੂ ਹੋਇਆ ਤੇ ਅਮਰੀਕਾ 'ਚ ਸਿੱਖ ਸਾਰੇ ਸੰਸਾਰ 'ਚ ਵੱਸਦਾ, ਜਦੋਂ ਸਾਰੇ ਕੰਟਰੀਆਂ ਤੋਂ ਇਹੋ ਜਿਹੇ ਪਾਬੰਦੀਆਂ ਲੱਗਣਗੀਆਂ ਤਾਂ ਹੀ ਕੋਈ ਸਾਡੀ ਆਵਾਜ਼ ਜਿਹੜੀ ਆ ਉੱਥੇ ਕੋਈ ਸੁਣੀ ਜਾਊਗੀ। ਨਹੀਂ ਤਾਂ ਇੱਦਾਂ ਹੀ ਆ ਵੀ ਜਿਹੜੇ ਸਾਡੇ ਬੱਚੇ ਉੱਥੇ ਜਾਂਦੇ ਆ ਉਹਨਾਂ ਦੇ ਤੁਹਾਨੂੰ ਪੜ੍ਹਦੇ ਆ ਅਖਬਾਰਾਂ ਦੇ ਵਿੱਚ ਕੀ ਹੋ ਰਿਹਾ, ਤਸ਼ੱਦਦ ਹੋ ਰਹੇ ਆ, ਜਿਹੜੀ ਮਰਜ਼ੀ ਕੇਸ ਬਣਾਏ ਜਾ ਰਹੇ ਆ। 84 ਤੋਂ ਸਾਡੇ ਸਿੰਘ ਜਿਹੜੇ ਜੇਲ੍ਹਾਂ 'ਚ ਜੁੜ ਰਹੇ ਆ, ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ, ਉਹ ਹਜੇ ਤੱਕ ਰਿਹਾ ਨਹੀਂ ਹੋ ਰਹੇ। ਸੋ ਮੈਂ ਹੁਣ ਬੇਨਤੀ ਕਰਦਾ ਭਾਈ ਬਲਜਿੰਦਰ ਸਿੰਘ ਜੀ, ਉਹ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨਗੇ। ਸਤਿਗੁਰਾਂ ਦੀ ਹਜ਼ੂਰੀ ਵਿੱਚ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਨੇ ਉਹ ਕੌਮੀ ਸ਼ਹੀਦਾਂ ਦਾ ਦਿਹਾੜਾ ਕੱਲ੍ਹ ਮਨਾਇਆ 6 ਜਨਵਰੀ ਨੂੰ, ਜਿਨ੍ਹਾਂ ਕੌਮ ਦੇ ਸ਼ਹੀਦਾਂ ਨੇ ਪੰਥ ਦੀ ਲੱਥੀ ਪੱਗ ਪੰਥ ਦੇ ਸਿਰ 'ਤੇ ਰੱਖੀ। ਅਤੇ ਉਸ ਦਿਨ ਤੋਂ ਕੁਝ ਦਿਨ ਬਾਅਦ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸਿੱਖ ਕੌਮ ਦੀ ਨਸਲਕਸ਼ੀ ਹੋਈ। 3 ਦਿਨਾਂ ਦੇ ਵਿੱਚ ਕੋਈ 30,000 ਤੋਂ ਉੱਪਰ ਸਿੱਖ ਕੌਮ ਦਾ ਕਤਲੇਆਮ ਹੋਇਆ ਅਤੇ 1,000 ਤੋਂ ਉੱਪਰ ਗੁਰਦੁਆਰਾ ਸਾਹਿਬ ਨੂੰ ਅਗਨ ਭੇਟ ਕੀਤਾ ਗਿਆ। 10,000 ਤੋਂ ਵੱਧ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਕੀਤੇ ਗਏ। ਉਸ ਤੋਂ ਲੈ ਕੇ ਅੱਜ ਤੱਕ ਇਹ ਨਸਲਕਸ਼ੀ ਜ਼ਿਆਦਾ ਜਾਰੀ ਹੈ। 1.5 ਲੱਖ ਤੋਂ ਵੱਧ ਸਿੱਖ ਕੌਮ ਦੇ ਉਹਨਾਂ ਮਰਜੀਵੜਿਆਂ ਨੇ ਆਪਣਾ ਖੂਨ ਖਾਲਿਸਤਾਨ ਦੀਆਂ ਨੀਹਾਂ ਵਿੱਚ ਪਾਇਆ। ਅਤੇ ਪਿਛਲੇ 2 ਸਾਲ ਪਹਿਲਾਂ ਇੱਕ ਸਰਕਾਰੀ ਸਕੀਮ ਦੇ ਅਧੀਨ ਜੋ ਭਾਰਤੀ ਸਟੇਟ ਦੀ ਪਾਲਿਸੀ ਹੈ ਕਿ ਸਿੱਖ ਦੇ ਆਤਮਿਕ ਸੋਮੇ ਨਾਲੋਂ ਤੋੜਿਆ ਜਾਵੇ ਅਤੇ ਇਹਦਾ ਵਿਸ਼ਵਾਸ ਜੋ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਉਹ ਤੋੜਿਆ ਜਾਵੇ। ਅਤੇ ਪੰਜਾਬ ਦੇ ਵਿੱਚ ਇੱਕ ਸਿਸਟਮ ਦੇ ਨਾਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਬੇਅਦਬੀ ਕੀਤੀ ਗਈ, ਜਿਹਦੇ 'ਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੱਧੇ ਤੌਰ 'ਤੇ ਭਾਰਤੀ ਏਜੰਸੀਆਂ ਜ਼ਿੰਮੇਵਾਰ ਨੇ। ਜੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਬੈਠ ਕੇ ਉੱਥੇ ਆਪਣੇ ਹੱਕਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੋਈ ਹੈ ਉਹਦੇ ਸੰਬੰਧ ਵਿੱਚ ਅਸੀਂ ਰੋਸ ਕਰਦੇ ਹਾਂ ਅਤੇ ਸਾਡੇ ਉੱਤੇ ਲਾਠੀ ਚਾਰਜ ਕੀਤੇ ਗਏ ਅਤੇ ਸਾਡੇ ਭਰਾਵਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਅੱਜ ਤੱਕ ਕਿਸੇ ਵੀ ਉਸ ਅਣਪਛਾਤੇ ਪੁਲਿਸ ਆਫੀਸਰ 'ਤੇ ਕੋਈ ਵੀ ਮੁਕੱਦਮਾ ਨਹੀਂ ਹੋਇਆ। ਉਸ ਦਿਨ ਤੋਂ ਇਹ ਤੈਅ ਹੋ ਗਿਆ ਸੀ, ਤੈਅ ਤੇ 1947 ਤੋਂ ਹੀ ਹੋ ਗਿਆ ਸੀ। ਕੋਈ ਇਹੋ ਜਿਹਾ ਸੂਰਜ ਨਹੀਂ ਚੜ੍ਹਿਆ ਜਿਸ ਦਿਨ ਭਾਰਤ ਨੇ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਨਾ ਕਰਵਾਇਆ ਗਿਆ ਹੋਵੇ। ਅਤੇ ਸਾਡੇ ਗੁਰੂ ਸਾਹਿਬ ਨੂੰ ਦੇਸ਼ ਭਗਤ ਕਹਿ ਕੇ ਆਖਿਆ ਗਿਆ ਅਤੇ ਸਿੱਖਾਂ ਨੂੰ ਧਾਰਾ 25B ਦੇ ਵਿੱਚ ਕੇਸਾਧਾਰੀ ਹਿੰਦੂ ਲਿਖਿਆ ਗਿਆ। ਅਤੇ ਉਸ ਤੋਂ ਬਾਅਦ ਇਹੋ ਜਿਹੀ ਚੀਜ਼ ਹੁੰਦੀ ਅੱਗੇ ਆਈ ਕਿ ਵੀ ਸਿੱਖ ਕੋਈ ਦਾੜੀ ਮੁੱਛ ਬਣਾ ਕੇ ਕੰਨਾਂ ਵਿੱਚ ਮੁੰਦਰਾਂ ਪਾ ਕੇ ਗਾਂਧੀ ਨੂੰ ਬਾਪੂ ਕਹੇ, ਉਹ ਤੇ ਇੱਕ ਰਾਸ਼ਟਰਵਾਦੀ ਸਿੱਖ ਹੈਗਾ ਭਾਰਤ ਦਾ। ਜੇ ਕੋਈ ਕਹੇ ਕਿ ਮੈਂ ਸਿੱਖ ਪਹਿਲਾਂ ਤੇ ਮੇਰੀ ਜਿਹੜੀ ਪ੍ਰਾਇਮਰੀ ਲਾਇਲਟੀ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੈ, ਭਾਰਤ ਦੇ ਸੰਵਿਧਾਨ ਨੂੰ ਨਹੀਂ ਹੈਗੀ, ਤੇ ਉਹ ਉਸ ਦੇਸ਼ ਲਈ ਜਾਂ ਉਸ ਦੇਸ਼ ਦਾ ਜਿਹੜਾ ਰਾਜਨੀਤਿਕ ਸਿਸਟਮ ਹੈ ਜਿਹਨੂੰ ਭਾਰਤ ਸਟੇਟ ਦੀ ਵਿਚਾਰਧਾਰਾ ਕਿਹਾ ਜਾਂਦਾ ਹੈ, ਤੇ ਉਹਦੇ ਲਈ ਉਹ ਸਿੱਖ ਅੱਤਵਾਦੀ ਹੈ। ਤੇ ਇੱਥੇ ਅਸੀਂ ਸਾਰਿਆਂ ਨੇ ਬਾਹਰਲੇ ਦੇਸ਼ਾਂ ਵਿੱਚ ਜੋ ਇਹ ਫੈਸਲੇ ਲਏ ਨੇ
ਉਹ ਸੰਗਤ ਦੇ ਸਹਿਯੋਗ ਦੇ ਨਾਲ ਲਏ ਨੇ ਕਿ ਇੱਥੋਂ ਜਦੋਂ ਕੋਈ ਵੀ ਸਾਡਾ ਨੌਜਵਾਨ ਸਿੰਘ ਪੰਜਾਬ ਨੂੰ ਜਾਂਦਾ ਹੈ ਤੇ ਉਹਦੀ ਮੁਖਬਰੀ ਪਹਿਲਾਂ ਹੀ ਹੋ ਜਾਂਦੀ ਹੈ। ਤੇ ਉਹਦੀ ਮੁਖਬਰੀ ਕਰਕੇ ਹੁਣ ਸਾਨੂੰ ਪਤਾ ਹੈ ਕਿ ਪਿਛਲੇ 2 ਮਹੀਨਿਆਂ ਦੇ ਵਿੱਚ ਜਗਤਾਰ ਸਿੰਘ ਜੱਗੀ ਦਾ ਵੀ ਕੇਸ ਆ, ਉਹ ਤੋਂ ਪਹਿਲਾਂ ਕੇਸ ਵੀ ਹੋਏ, ਸਾਡੇ ਤੇ ਕੇਸ ਵੀ ਹੋਏ। ਇਹ ਉਹਨਾਂ ਇੱਕ ਮੁਖਬਰਾਂ ਦੀ ਹੀ ਦੇਣ ਹੈ ਜਿਨ੍ਹਾਂ ਨੇ ਇਹੋ ਜਿਹੀਆਂ ਮੁਖਬਰੀਆਂ ਕਰਕੇ ਸਾਨੂੰ ਇਹੋ ਜਿਹੇ ਕੇਸਾਂ ਵਿੱਚ ਫਸਾਇਆ। ਤੇ ਜਦੋਂ ਸਾਡੇ ਨੌਜਵਾਨ ਸਿੰਘਾਂ ਨੂੰ ਬਿਨਾਂ ਕਿਸੇ ਦੋਸ਼ ਤੋਂ ਜੇਲ੍ਹਾਂ ਦੇ ਵਿੱਚ ਟੌਰਚਰ ਕੀਤਾ ਜਾ ਰਿਹਾ, ਥਾਣਿਆਂ ਵਿੱਚ ਟੌਰਚਰ ਕੀਤਾ ਜਾ ਰਿਹਾ ਹੈ, ਤੇ ਫਿਰ ਉਸ ਸਰਕਾਰ ਦੇ ਨੁਮਾਇੰਦਿਆਂ ਦਾ ਸਾਡੀ ਸੰਗਤ ਵਿੱਚ, ਸਾਡੇ ਗੁਰੂ ਘਰਾਂ 'ਚ ਕੀ ਹੱਕ ਆਉਣ ਦਾ? ਸੰਗਤੀ ਤੌਰ ਤੇ ਬੇਸ਼ੱਕ ਕੋਈ ਆਉਂਦਾ ਆਵੇ ਜੀ ਸਦਕੇ, ਤੇ ਜੇ ਕੋਈ ਆ ਕੇ ਸਾਡੇ ਇੱਥੇ ਹਰ ਇੱਕ ਕੰਮ ਦੇ ਵਿੱਚ ਜੋ ਸਿੱਖ ਕੌਮ ਆਪਣੀ ਚੜ੍ਹਦੀ ਕਲਾ ਵਾਲੇ ਕੰਮ ਕਰਦੀ ਹੈ, ਚਾਹੇ ਉਹ ਨਸਲਕਸ਼ੀ ਦਾ ਕੰਮ ਹੋਵੇ ਜਿਹੜਾ ਫਰੀਜ਼ਨੋ ਦੇ ਵਿੱਚ ਹੋਇਆ, ਉਹਦੇ ਵਿੱਚ ਵੀ ਭਾਰਤੀ ਕੌਂਸੂਲੇਟ ਨੇ ਦਖਲਅੰਦਾਜ਼ੀ ਕਰਕੇ ਉਹਨੂੰ ਤਾਰਪੀਡੋ ਕੀਤਾ, ਚਾਹੇ ਸਰਦਾਰ ਜਗਮੀਤ ਸਿੰਘ ਆ ਕੈਨੇਡਾ ਵਿੱਚ, ਉਹਦੀ ਵੀ ਜਿਹੜੀ ਕੈਂਪੇਨ ਹੋਈ ਆ ਉਹਦਾ ਵਿਰੋਧ ਭਾਰਤੀ ਸਟੇਟ ਦੀਆਂ ਮਤਲਬ ਵਿਚਾਰਧਾਰਾ ਵਾਲੇ ਲੋਕਾਂ ਨੇ ਕੀਤਾ। ਇਸ ਢੰਗ ਕਰਕੇ ਅਸੀਂ ਬਹੁਤ ਅੱਕ ਚੁੱਕੇ ਹਾਂ। ਸਾਡੇ ਗੁਰੂ ਘਰਾਂ ਦੀਆਂ ਲੜਾਈਆਂ ਵਿੱਚ ਸਿੱਧੇ ਤੌਰ ਤੇ ਇਹਨਾਂ ਲੋਕਾਂ ਦਾ ਹੀ ਹੱਥ ਹੈ ਤੇ ਹਰ ਇੱਕ ਬੰਦੇ ਦੀ ਇੱਥੋਂ ਮੁਖਬਰੀ ਹੁੰਦੀ ਹੈ। ਤੇ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਇਹ ਕੈਨੇਡਾ ਤੋਂ ਸ਼ੁਰੂ ਹੋਇਆ ਕੀਤਾ, ਇੱਥੇ ਵੀ 2 ਸਾਲ ਪਹਿਲਾਂ ਸੀ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਬੇਅਦਬੀ ਹੋਈ ਹੈ ਉਸ ਮੌਕੇ ਤੇ ਕੀਤਾ ਸੀ ਕਿ ਇਹਨਾਂ ਸਾਰਿਆਂ ਦਾ ਬਾਈਕਾਟ। ਹੁਣ ਅਸੀਂ ਸ਼ਰੇਆਮ ਜਿਹੜਾ ਭਾਰਤੀ ਕੌਂਸੂਲੇਟ ਆ, ਸਰਕਾਰੀ ਨੁਮਾਇੰਦੇ, ਉਹਨਾਂ ਦਾ ਆਪਣੇ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਤੇ ਆਪਣੇ ਨਗਰ ਕੀਰਤਨ ਤੋਂ ਬਾਈਕਾਟ ਕਰਦੇ ਆ। ਸੰਗਤ ਦਾ ਸਾਨੂੰ ਇਹਦੇ ਵਿੱਚ ਸਹਿਯੋਗ ਚਾਹੀਦਾ। ਕੋਈ ਭੁੱਲ ਚੁੱਕ ਹੋ ਗਈ ਹੋਵੇ, ਦਾਸ ਕਿਵਾਂ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਬਲਜਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ ਆ। ਹੁਣ ਮੈਂ ਬੇਨਤੀ ਕਰਾਂਗਾ ਭਾਈ ਗੁਰਦੇਵ ਸਿੰਘ ਜੀ ਕੰਗ, ਉਹਨਾਂ ਤੋਂ ਬਾਅਦ ਮਤੇ ਪੜ੍ਹ ਕੇ ਸੁਣਾਈ ਜਾਣਗੇ ਹਿੰਮਤ ਸਿੰਘ ਵੱਲੋਂ ਤੇ ਆਪ ਸੰਗਤਾਂ ਤੋਂ ਪ੍ਰਵਾਨਗੀ ਲਈ ਜਾਏਗੀ। ਭਾਈ ਗੁਰਦੇਵ ਸਿੰਘ ਜੀ ਕੰਗ। ਜੁਗੋ ਜੁਗ ਟਲ ਚਬਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਬੈਠੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਓ 10ਵੇਂ ਪਿਤਾ ਦੀ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਭ ਤੋਂ ਪਹਿਲਾਂ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਜਿਨ੍ਹਾਂ ਨੇ ਭਾਈ ਕੇਰ ਸਿੰਘ ਜੀ, ਭਾਈ ਸਤਵੰਤ ਸਿੰਘ ਜੀ, ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਦੁਆਰਾ ਸਿਰ ਦੇ ਉੱਤੇ ਰੱਖਿਆ। ਉਹਨਾਂ ਸ਼ਹੀਦਾਂ ਦੇ ਉੱਤੇ ਸਾਨੂੰ ਬਹੁਤ ਮਾਣ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਮੇਰੇ ਵੀਰਾਂ ਸਾਰਿਆਂ ਨੇ ਦੱਸਿਆ ਕਿ ਜਿਸ ਇਸੇ ਗੁਰੂ ਘਰ ਦੇ ਵਿੱਚੋਂ ਹੀ ਪਹਿਲੀ ਗੱਲ ਤੇ ਆ ਵੀ ਇਹ ਸਿੱਖ ਪੰਥਕ ਦੀ ਇੱਕ ਆਪਣੀ ਸਟੇਜ ਆ। ਮੇਰੇ ਮੁਤਾਬਕ 10-12 ਸਾਲ ਤੋਂ ਅਸੀਂ ਕਦੀ ਵੀ ਕੋਈ ਕਾਉਂਸਲੇਟ ਜਾਂ ਕੋਈ ਹੋ ਜਾ ਉਤਰਾਧਿਕਾਰੀ ਇੰਡੀਅਨ ਗਵਰਨਮੈਂਟ ਦਾ ਅਸੀਂ ਆਪਣੇ ਗੁਰੂ ਘਰ ਦੇ ਵਿੱਚ ਕਦੀ ਵੀ ਉਹਨੂੰ ਸਟੇਜ ਤੋਂ ਨਹੀਂ ਬੋਲਣ ਦਿੱਤਾ। ਇਹ ਬਹੁਤ ਵਧੀਆ ਉਪਰਾਲਾ ਕਿ ਜਿਹੜੇ ਮੇਰੇ ਵੀਰ, ਜਿਸ ਤਰ੍ਹਾਂ ਕਿ 96 ਗੁਰੂ ਘਰ ਰਾਤੀ ਕਾਨਫਰੰਸ ਦੇ ਉੱਤੇ ਸੀ USA ਦੇ, ਜਿੰਨੇ ਗੁਰੂ ਘਰ ਹਜੇ ਰਹਿ ਗਏ ਨੇ, ਹੋ ਸਕਦਾ ਕੋਈ ਗੁਰੂ ਘਰ ਉਸ ਟਾਈਮ ਮੌਜੂਦ ਨਾ ਹੋਵੇ, ਪਰ ਅਸੀਂ ਉਹਨਾਂ ਨੂੰ ਇਹ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਗੁਰੂ ਘਰਾਂ ਵਿੱਚੋਂ ਇੰਡੀਅਨ ਕਾਉਂਸਲੇਟਾਂ ਨੂੰ, ਇੰਡੀਆ ਨੁਮਾਇੰਦਿਆਂ ਨੂੰ, ਇੰਡੀਆ ਏਜੰਸੀ ਦੇ ਬੰਦਿਆਂ ਨੂੰ ਆਪਣੇ ਗੁਰੂ ਘਰ ਦੇ ਵਿੱਚ ਆਪਣੀਆਂ ਸਟੇਜਾਂ ਤੋਂ ਬੋਲਣ ਤੋਂ, ਆਪਣੇ ਗੁਰੂ ਘਰ ਦੀਆਂ ਨਗਰ ਕੀਰਤਨਾਂ ਤੋਂ, ਕਾਨਫਰੰਸਾਂ ਤੋਂ ਜਿਹੜਾ ਉਹਨਾਂ ਦਾ ਬਾਈਕਾਟ ਕਰਨ। ਕਿਉਂਕਿ ਇਹ ਜੋ ਕੰਮ ਇੰਡੀਅਨ ਗਵਰਨਮੈਂਟ ਨੇ ਸਾਡੇ ਕੋਲ ਕਰਾਇਆ, ਜਦੋਂ ਸਿੱਖਾਂ ਨੂੰ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਂਦਾ, ਤੇ ਇਹ ਇੱਕ ਸਾਡਾ ਫਰਜ਼ ਬਣਦਾ ਕਿ ਜਿਹੜੇ ਸਾਡੇ ਵੀਰ ਭਾਵੇਂ ਸਿੱਖ ਉਹਨਾਂ ਦੀਆਂ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਦੇ ਉੱਤੇ ਕਾਉਂਸਲਰ ਨੇ, ਉਹ ਠੀਕ ਆ ਗੁਰੂ ਘਰ ਆਉਣ, ਆਪਣਾ ਮੱਥਾ ਟੇਕਣ, ਕਥਾ ਸੁਣਨ, ਕੀਰਤਨ ਸੁਣਨ, ਲੰਗਰ ਸੁਣਨ, ਪਰ ਜਾ ਕੇ ਜਵਾਬ ਇੰਡੀਅਨ ਗਵਰਨਮੈਂਟ ਨੂੰ ਇਹ ਦੇਣ ਕਿ ਇਹ ਸਿੱਖਾਂ ਦੇ ਨਾਲ ਤੁਸੀਂ ਜਿਹੜੀ ਆ ਵਧੀਕੀ ਕਰਦੇ ਆ, ਇਹਦਾ ਇਹ ਨਤੀਜਾ ਕਿ ਸਿੱਖ ਕੌਮ ਜਿਹੜੀ ਆ ਉਹ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਸਮਝਦਾ ਕਿ ਸਾਰੇ ਗੁਰਦੁਆਰਾ ਕਮੇਟੀਆਂ ਦਾ, ਜਿਹੜੀਆਂ ਪੰਥਕ ਜਥੇਬੰਦੀਆਂ ਦਾ ਇੱਕ ਬਹੁਤ ਵਧੀਆ ਉਪਰਾਲਾ। ਇਹਦਾ ਕਾਰਨ ਹੈ ਕਿ ਸਾਡਾ ਸਿੱਖ ਪੰਥ ਜਿਹੜਾ ਉਹ ਇੱਕ ਮੰਚ ਤੇ ਲਿਆਉਣ ਦਾ, ਕਿਉਂਕਿ ਜਿੱਦਾਂ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਸਾਡਾ ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੰਨਦੇ ਹਾਂ ਤੇ ਸਾਰੇ ਅਸੀਂ ਸਿੱਖ ਇੱਕ ਮੰਚ ਤੇ ਇਕੱਠੇ ਹੋ ਜਾਂਦੇ ਹਾਂ। ਪਰ ਦੂਸਰਾ ਮੈਂ ਸਿੱਖ ਕੌਮ ਨੂੰ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੀ ਸਾਡੀ ਰਹਿਤ ਮਰਿਆਦਾ ਤੇ ਇੱਕ ਕੈਲੰਡਰ ਜੇ ਪੰਜਾਬ ਵਾਲਿਆਂ ਕੋਲ ਨਹੀਂ ਬਣਦਾ
ਤੇ ਜਿੰਨੀਆਂ ਵਿਦੇਸ਼ੀ ਵਾਲੇ ਬਹਿ ਕੇ ਇੱਕ ਸਿੱਖ ਕੌਮ ਨੂੰ ਆਪਣਾ ਕੈਲੰਡਰ ਦਿਓ। ਅਸੀਂ ਐਗਜ਼ਾਮਪਲਾਂ ਯਹੂਦੀਆਂ ਦੀਆਂ ਦਿੰਦੇ ਆ, ਪਰ ਯੂਸ਼ ਕੌਮ ਦਾ ਇੱਕ ਕੈਲੰਡਰ ਆ, ਇੱਕ ਉਹਨਾਂ ਦੀ ਰਹਿਣ ਮਰਿਆਦਾ ਵਾ। ਇਸ ਕਰਕੇ ਸਾਨੂੰ ਸਿੱਖ ਕੌਮ ਨੂੰ ਉਹਨਾਂ ਚੀਜ਼ਾਂ ਤੋਂ ਜ਼ਰੂਰ ਸਿੱਖਣਾ ਚਾਹੀਦਾ। ਮੈਂ ਫੇਰ ਤੋਂ ਇਹਨਾਂ ਆਪਣੇ ਵੀਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਇਸ ਚੀਜ਼ ਦੇ ਉੱਤੇ ਹੋ ਕੇ ਜਿਹੜੇ ਮੇਰੇ ਵੀਰ ਬਾਕੀ ਨੇ, ਜਿੰਨੇ ਵੀ ਸਾਡੇ ਵੀਰ ਨੇ ਸਿੱਖ ਭਰਾ ਭਾਵੇਂ ਉਹ ਪਟਕੇ ਨੇ, ਉਹਨਾਂ ਸਾਰਿਆਂ ਨੂੰ ਗਲ ਵਤੜੀ 'ਚ ਲੈ ਕੇ ਤੇ ਅਸੀਂ ਸਿੱਖ ਪੰਥ ਨੂੰ ਇੱਕ ਮੰਚ ਦੇ ਉੱਤੇ ਲਿਆਈਏ। ਇਹਦੇ ਨਾਲ ਹੀ ਹੁਣ ਤੁਹਾਨੂੰ ਮਤੇ ਪੜ੍ਹੇ ਜਾਣਗੇ, ਕਿਉਂਕਿ ਉਹੀ ਮਤੇ ਨੇ ਮੋਸਟਲੀ, ਕਿ ਇਹ ਬਹੁਤ ਵਧੀਆ, ਕਿਉਂਕਿ ਕਈ ਮੇਰੇ ਵੀਰ ਕਈ ਗੁਰੂ ਘਰ ਵਾਲੇ ਜਿਹੜੇ ਆ ਉਹ ਨਗਰ ਕੀਰਤਨ ਦੇ ਵਿੱਚ ਇੰਡੀਅਨ ਕੌਂਸਲੇਟ ਨੂੰ ਸਾਦੇ ਨੇ, ਕਈ ਗੁਰੂ ਘਰ ਲਿਆ ਕੇ ਬੁਲਾਉਂਦੇ ਨੇ। ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚੋਂ ਪੱਕਾ ਤੌਰ ਤੇ ਜਿਹੜੇ ਗੁਰੂ ਘਰ ਨੇ ਉਹਨਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਉਹ ਸਿੱਖੋ, ਇੱਕ ਪੰਥ ਤੇ ਇੱਕ ਪਲੇਟਫਾਰਮ ਤੇ ਆਓ ਤੇ ਉਹਨਾਂ ਦਾ ਬਾਈਕਾਟ ਕਰੋ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਗੁਰਦੇਵ ਸਿੰਘ ਜੀ ਕੰਗ, ਚੇਅਰਮੈਨ ਹਿਊਮਨ ਰਾਈਟਸ ਕਮਿਸ਼ਨ ਨਿਊਯਾਰਕ ਸਿਟੀ। ਸੋ ਇੱਕ ਪਹਿਲਾਂ ਵੀ ਬੇਨਤੀ ਕੀਤੀ ਆ, ਹੋਂਡਾ ਪਾਇਲਟ TLC ਦੀ ਪਲੇਟ ਲੱਗੀ ਆ, ਉਹਨੇ 3-4 ਗੱਡੀਆਂ ਬਲੌਕ ਕੀਤੀਆਂ ਆ। ਸੋ ਪਲੀਜ਼ ਉਹ ਆਪਣੀ ਗੱਡੀ ਰਿਮੂਵ ਕਰ ਲਓ। ਹੁਣ ਮੈਂ ਬੇਨਤੀ ਕਰਾਂਗਾ ਭਾਈ ਹਿੰਮਤ ਸਿੰਘ ਜੀ, ਸਿੱਖ ਕੋਆਰਡੀਨੇਟਰ ਈਸਟ ਕੋਸਟ, ਜਿਨ੍ਹਾਂ ਦਾ ਵਿਸ਼ੇਸ਼ ਉਪਰਾਲਾ ਰਿਹਾ ਵੀ ਇਹਨਾਂ ਸਮੂਹ ਗੁਰਦੁਆਰਿਆਂ ਨੂੰ ਟੈਲੀਕਾਸਟ ਦੇ ਵਿੱਚ ਲਿਆਂਦਾ ਤੇ ਇਹ ਮਤੇ ਜਿਹੜੇ ਆ ਸਾਰਿਆਂ ਤੋਂ ਪ੍ਰਵਾਨ ਕਰਾਏ ਆ। ਸੋ ਆਪ ਸੰਗਤਾਂ ਤੋਂ ਵੀ ਅੱਜ ਪ੍ਰਵਾਨਗੀ ਲੈਣੀ ਆ, ਆਪ ਨੂੰ ਮਤੇ ਪੜ੍ਹ ਕੇ ਸੁਣਾਉਣਗੇ। ਸੋ ਬੇਨਤੀ ਆ ਭਾਈ ਹਿੰਮਤ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਸਾਧ ਸੰਗਤ ਜੀ, ਆਓ ਜੀ ਗਜਾਓ ਸਾਰੇ ਰਲ ਮਿਲ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਕੌਮ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਆ, ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਆ, ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਿਆ। ਸੋ ਸਾਧ ਸੰਗਤ ਜੀ, ਅੱਜ ਜੋ ਮਤੇ ਪੜ੍ਹੇ ਜਾ ਰਹੇ ਹਨ, ਇਹ ਕੌਮ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਨ ਲਈ ਇੱਕ ਉਪਰਾਲਾ ਆ ਅਮਰੀਕਾ ਦੇ ਸਮੂਹ ਗੁਰਦੁਆਰਿਆਂ ਦਾ ਔਰ ਪੰਥਕ ਜਥੇਬੰਦੀਆਂ ਦਾ, ਪੰਥਕ ਦਰਦੀਆਂ ਦਾ। ਇਹ ਜੋ ਮਤੇ ਹਨ, ਇਹ ਤਕਰੀਬਨ ਜਿਹੜੇ ਰਾਤੀ ਕਾਨਫਰੰਸ ਕਾਲ ਦੇ ਵਿੱਚ ਜੁੜੇ ਸਨ, ਉਹ ਲਗਭਗ 116 ਗੁਰਦੁਆਰੇ ਸਨ, ਪਰ ਕਈਆਂ ਦੇ ਕਾਨਫਰੰਸ ਦੇ ਵਿੱਚ ਆਵਾਜ਼ ਦੀ ਜਿਹੜੀ ਮੋਡਰੇਸ਼ਨ ਹੁੰਦੀ ਆ, ਉਹ ਨਾਮ ਸਹੀ ਤਰ੍ਹਾਂ ਨਹੀਂ ਸਰਵਣ ਹੋਏ। ਤੇ ਜਿਹੜੇ ਅਸੀਂ ਐਗਜ਼ੈਕਟਲੀ ਜਿਹੜੇ ਗੁਰਦੁਆਰੇ ਸਾਹਿਬਾਨ ਸਾਨੂੰ ਨਾਮ ਮੈਂਸ਼ਨ ਹੋਏ ਆ, ਉਹ 96 ਗੁਰਦੁਆਰੇ ਸਾਹਿਬਾਨ ਆਲ ਓਵਰ ਅਮਰੀਕਾ ਦੀਆਂ ਕੱਲੀਆਂ ਜਿੰਨੀਆਂ ਵੀ ਸਟੇਟਾਂ ਦੇ ਵਿੱਚ ਸਾਡੀ ਸਿੱਖ ਵਸੋਂ ਆ, ਉੱਥੋਂ ਗੁਰਦੁਆਰੇ ਸਾਹਿਬਾਨ ਕਾਨਫਰੰਸ ਕਾਲ ਦੇ ਵਿੱਚ ਜੁੜੇ। ਇਸ ਤੋਂ ਇਲਾਵਾ ਬਹੁਤ ਸਾਰੇ ਗੁਰਦੁਆਰਿਆਂ ਦੀਆਂ ਸਾਨੂੰ ਈਮੇਲ ਜਿਹੜੀਆਂ ਕਮਿਟਮੈਂਟ ਆ ਰਹੀਆਂ, ਗਿਣਤੀ 96 ਤੋਂ ਵੱਧ ਆ। ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਾਏ ਨੇਮਸ ਜਿਹੜੀ ਆ ਉਹ ਵੀ ਜਾਣਕਾਰੀ ਆਪ ਜੀ ਨੂੰ ਦੇਵਾਂਗੇ। ਸੋ ਮੈਂ ਜਿਹੜੇ ਕੱਲ ਮਤੇ ਪੜ੍ਹੇ ਗਏ ਆ, ਸਾਰਿਆਂ ਵੱਲੋਂ ਪ੍ਰਵਾਨਗੀ ਦਿੱਤੀ ਗਈ ਆ, ਉਹ ਮਤੇ ਮੈਂ ਆਪ ਜੀ ਦੇ ਸਨਮੁਖ ਰੱਖਣੇ ਚਾਹਾਂਗਾ। ਸੋ ਇਹਨਾਂ ਮਤਿਆਂ ਦੀ ਜਿਹੜੀ ਪ੍ਰਵਾਨਗੀ ਆ, ਉਹ ਮਤੇ ਪੂਰੇ ਪੜ੍ਹਨ ਤੋਂ ਬਾਅਦ ਜਿਹੜੇ ਆ ਉਹ ਆਪ ਜੀ ਤੋਂ ਅਸੀਂ ਲਵਾਂਗੇ। ਤੋਂ ਮੈਂ ਕੰਟੀਨਿਊ ਇਹ ਮਤੇ ਜਿਹੜੇ ਆ ਕੱਲ ਦੇ ਪੜ੍ਹਦਾ ਜੀ। ਹੇਠ ਲਿਖੇ ਮਤਿਆਂ ਨੂੰ 96 ਅਮਰੀਕੀ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਾਂਝੇ ਤੌਰ ਤੇ ਟੈਲੀ ਕਾਨਫਰੰਸ ਦੁਆਰਾ ਦਿਨ ਸ਼ਨੀਚਰਵਾਰ 6 ਜਨਵਰੀ 2018 ਨੂੰ ਸਰਬਸੰਮਤੀ ਨਾਲ ਮਨਜ਼ੂਰ ਕੀਤਾ, ਜੋ ਤੁਰੰਤ ਲਾਗੂ ਹੋਵੇਗਾ। ਇਸ ਮਤੇ ਦੀ ਕਾਪੀ ਟੈਲੀ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਸਮੂਹ ਗੁਰਦੁਆਰਿਆਂ ਦੇ ਬੁਲੇਟਿਨ ਬੋਰਡ ਤੇ ਲਾਈ ਜਾਵੇਗੀ। ਮਤਾ ਵਿਸ਼ਾ ਅਮਰੀਕਾ ਦੇ 96 ਗੁਰਦੁਆਰਿਆਂ ਦੇ ਦਾਖਲੇ ਅਤੇ ਨਗਰ ਕੀਰਤਨਾਂ ਵਿੱਚ ਸਮੂਲੀਅਤ ਤੇ ਭਾਰਤੀ ਸਰਕਾਰ ਦੇ ਅਧਿਕਾਰੀਆਂ ਨੁਮਾਇੰਦਿਆਂ ਤੇ ਸਖਤ ਪਾਬੰਦੀ। ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਅਮਰੀਕਾ ਦੇ ਗੁਰਦੁਆਰਿਆਂ ਤੇ ਸਿੱਖ ਜਥੇਬੰਦੀਆਂ ਦੀ ਸਾਂਝੀ ਸੰਸਥਾ ਦੇ ਸਹਿਯੋਗ ਨਾਲ ਇਹ ਫੈਸਲਾ ਕੀਤਾ ਕਿ ਭਾਰਤੀ ਸਰਕਾਰ ਦੇ ਅਧਿਕਾਰੀਆਂ ਅਤੇ ਭਾਰਤ ਸਰਕਾਰ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਕੋਈ ਵੀ ਵਿਅਕਤੀ ਭਾਰਤ ਸਰਕਾਰ ਨੂੰ ਅਮਰੀਕਾ ਦੇ ਗੁਰਦੁਆਰਿਆਂ ਵਿੱਚ ਦਾਖਲੇ, ਨਗਰ ਕੀਰਤਨਾਂ ਸਮੇਤ ਕਿਸੇ ਵੀ ਸਮਾਜਿਕ ਜਾਂ ਧਾਰਮਿਕ ਪ੍ਰੋਗਰਾਮ ਹਿੱਸਾ
ਲੈਣ ਲਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਕਿਉਂਕਿ ਭਾਰਤ ਸਰਕਾਰ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਅਤੇ 40 ਹੋਰ ਗੁਰਦੁਆਰਿਆਂ ਤੇ ਹੋਏ ਹਮਲੇ, ਸ੍ਰੀ ਅਕਾਲ ਤਖਤ ਸਾਹਿਬ ਦੀ ਤਬਾਹੀ, ਨਵੰਬਰ 1984 ਵਿੱਚ ਦਿੱਲੀ ਅਤੇ ਪੂਰੇ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਜੋ ਅਜੇ ਵੀ ਵੱਖ-ਵੱਖ ਰੂਪਾਂ ਵਿੱਚ ਜਾਰੀ ਹੈ, ਪੰਜਾਬ ਦੇ ਦਰਿਆਈ ਪਾਣੀਆਂ ਅਤੇ ਖੇਤੀਬਾੜੀ ਉਤਪਾਦਾਂ ਦੀ ਲਗਾਤਾਰ ਲੁੱਟਮਾਰ ਅਤੇ ਦਹਾਕਿਆਂ ਤੋਂ ਜਾਰੀ ਪੰਜਾਬ ਦੇ ਸਿੱਖਾਂ ਦੀ ਵਾਧੂ ਜੁਡੀਸ਼ੀਅਲ ਕਤਲਾਂ ਲਈ ਜ਼ਿੰਮੇਵਾਰ ਹੈ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਾਰਨ ਭਾਰਤ ਸਰਕਾਰ ਕੈਦੀਆਂ ਦੀ ਕਾਲ ਕੋਠੜੀ ਅੰਦਰ ਬੇੜੀਆਂ ਵਿੱਚ ਜਕੜੇ ਅਤੇ ਡਾਕਟਰੀ ਇਲਾਜ ਤੋਂ ਵਾਂਝਿਆਂ ਕਰਨ ਨਜ਼ਰਬੰਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤੀ ਸਰਕਾਰ ਭਾਰਤੀ ਜੇਲ੍ਹਾਂ ਵਿੱਚ ਬੰਦ ਸਿੱਖ ਰਾਜਨੀਤਿਕ ਕੈਦੀਆਂ ਨੂੰ ਜੇਲ੍ਹ ਨਿਯਮਾਂ ਮੁਤਾਬਕ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਗੈਰ ਸੰਵਿਧਾਨਕ ਤਰੀਕੇ ਨਾਲ ਕੈਦ ਵਿੱਚ ਰੱਖ ਰਹੀ ਹੈ। ਭਾਰਤੀ ਸਰਕਾਰ ਸਿੱਖ ਨੌਜਵਾਨਾਂ ਦੀਆਂ ਗੈਰ ਕਾਨੂੰਨੀ ਗ੍ਰਿਫਤਾਰੀਆਂ ਅਤੇ ਪੁਲਿਸ ਵੱਲੋਂ ਸਿੱਖ ਕਾਰਕੁਨਾਂ ਉੱਤੇ ਅਣਮਨੁੱਖੀ ਤਸ਼ੱਦਦ ਕਰ ਦਹਿਸ਼ਤ ਭਰਿਆ ਮਾਹੌਲ ਪੈਦਾ ਕਰ ਰਹੀ ਹੈ। ਬੀਜੇਪੀ ਦੀ ਭਾਰਤੀ ਸਰਕਾਰ RSS ਦੇ ਹਿੰਦੂਤਵੀ ਰਾਸ਼ਟਰ ਦੇ ਏਜੰਡੇ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਹੋਰ ਸਾਰੇ ਘੱਟ ਗਿਣਤੀ ਧਰਮਾਂ ਨੂੰ ਆਪਣੇ ਅਧੀਨ ਕਰ ਰਹੀ ਹੈ। ਭਾਰਤੀ ਸੰਵਿਧਾਨ ਦੀ ਆਰਟੀਕਲ 25B ਤਹਿਤ ਸਿੱਖ ਧਰਮ ਨੂੰ ਵੱਖਰੇ ਧਰਮ ਵਜੋਂ ਮਾਨਤਾ ਨਹੀਂ ਦਿੰਦਾ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਨਾਲ ਜੋੜਿਆ ਜਾਂਦਾ ਹੈ, ਜਦਕਿ ਸਿੱਖ ਇੱਕ ਵੱਖਰੀ ਕੌਮ ਹੈ। ਇਹ ਜਿਹੜੇ ਮਤੇ ਪੜ੍ਹੇ ਗਏ ਆ, ਸੋ ਮੈਂ ਬੇਨਤੀ ਕਰੂੰਗਾ ਭਾਈ ਬਲਾਕਾ ਸਿੰਘ ਜੀ ਉਹਨਾਂ ਨੂੰ ਇਹ ਜਕਾਰੇ ਛੱਡਣਗੇ, ਆਪ ਜੀ ਤੋਂ ਪ੍ਰਵਾਨਗੀ ਲਈ ਜਾਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। पंथ की राज करेगा, राज करेगा ਸਿੰਘਾ ਤੁਹਾਡੀ ਸੋਚ ਤੇ, ਸਿੰਘਾ ਤੁਹਾਡੀ ਸੋਚ ਤੇ ਪਿੰਡਰਾਂ ਵਾਲੇ ਸੰਤ ਸਿਪਾਹੀ ਸੁੱਤੀ ਕੌਮ ਜਗਾਈ, ਪਿੰਡਰਾਂ ਵਾਲੇ ਸੰਤ ਸਿਪਾਹੀ ਸੁੱਤੀ ਕੌਮ ਜਗਾਈ। ਅਕਾਲ ਤਖਤ ਆਈ ਆਵਾਜ਼, ਖਾਲਿਸਤਾਨ 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 ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੋਲੇ ਸੋ ਨਿਹਾਲ। ਸਾਧ ਸੰਗਤ ਜੀ, ਇਹ ਜੋ ਮਤੇ ਹਨ ਇਹਨਾਂ ਦੀ ਕਾਪੀ ਜਿਹੜੀ ਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਜੀ ਢਿੱਲੋਂ ਉਹਨਾਂ ਨੂੰ ਦਿੱਤੀ ਜਾਵੇਗੀ ਜਥੇਬੰਦੀਆਂ ਗੁਰਦੁਆਰਿਆਂ ਵੱਲੋਂ, ਤਾਂ ਕਿ ਅਸੀਂ ਇਹ ਬੇਨਤੀ ਵੀ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗੁਰਦੁਆਰੇ ਸਾਹਿਬਾਨ ਰਹਿ ਗਏ ਹਨ ਉਹਨਾਂ ਤੱਕ ਇਹ ਕਾਪੀ ਜਿਹੜੀ ਪਹੁੰਚਾਈ ਜਾਵੇ, ਉਹ ਆਪਣੇ ਨੋਟਿਸ ਬੋਰਡਾਂ ਦੇ ਉੱਤੇ ਲਾਵੇ। ਔਰ ਇਹ ਸਿੱਖ ਕਲਚਰ ਸੁਸਾਇਟੀ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਬੇਨਤੀ ਵੀ ਕਰਦੇ ਹਾਂ ਕਿ ਇਹ ਜੋ ਅੱਜ ਮਤੇ ਜਿਹੜੇ ਆ ਕੌਮ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਨ ਲਈ ਪਾਏ ਗਏ ਹਨ, ਇਹਨਾਂ ਨੂੰ ਇੰਪਲੀਮੈਂਟ ਕਰਾਉਣ ਦੇ ਵਿੱਚ ਤੁਸੀਂ ਸਾਰੇ ਸਾਡਾ ਸਹਿਯੋਗ ਦਿਓ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਜਥੇ ਤੋਂ ਮਾਫੀ ਚਾਹੁੰਦੇ ਹਾਂ ਕਿ ਥੋੜਾ ਟਾਈਮ ਉਹਨਾਂ ਦਾ ਲੈ ਗਏ, ਤੇ ਹੁਣ ਮੈਂ ਬੇਨਤੀ ਕਰਾਂਗਾ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਜੀ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨਗੇ। ਢਾਡੀ ਜਥੇ ਨੂੰ ਬੇਨਤੀ ਹੋਊਗੀ ਵੀ ਸਟੇਜ ਤੇ ਆ ਜਾਓ ਜੀ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਜੁੜ ਬੈਠੇ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਗੁਰੂ ਦੀ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦਾਸ ਜੋ ਸਾਡੇ ਕੌਮ ਦੇ ਹੀਰੇ ਹਨ, ਜਿਨ੍ਹਾਂ ਨੇ ਸਿੱਖ ਕੌਮ ਦੀ ਠੱਠੀ ਹੋਈ ਪੱਗ ਦੁਬਾਰਾ ਸਿਰ ਤੇ ਰੱਖੀ, ਭਾਈ ਸਤਵੰਤ ਸਿੰਘ ਜੀ ਅਤੇ ਭਾਈ ਕੇਰ ਸਿੰਘ ਜੀ, ਜਿਨ੍ਹਾਂ ਨੂੰ 6 ਜਨਵਰੀ ਨੂੰ ਇੰਡੀਆ ਦੀ ਹਕੂਮਤ ਨੇ ਫਾਂਸੀ ਦੇ ਤਖਤੇ ਤੇ ਚੜ੍ਹਾ ਦਿੱਤਾ ਸੀ। ਉਹਨਾਂ ਦਾ ਕੱਲ੍ਹ ਸ਼ਹੀਦੀ ਦਿਹਾੜਾ ਸੀ, ਜੋ ਅੱਜ ਗੁਰੂ ਘਰ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਯਾਦ ਕੀਤਾ ਗਿਆ। ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ। ਸਾਧ ਸੰਗਤ ਜੀ, ਮੇਰੇ ਤੋਂ ਪਹਿਲਾਂ ਜਿੰਨੇ ਵੀ ਬੁਲਾਰੇ ਹਨ, ਆਪ ਸਭ ਨੂੰ ਬਹੁਤ ਹੀ ਡਿਟੇਲ ਵਿੱਚ ਸਾਰਾ ਕੁਝ ਦੱਸ ਗਏ ਹਨ। ਮੈਂ ਆਪ ਜੀ ਦੇ 2-4 ਮਿੰਟ ਲਵਾਂਗਾ, ਕਿਉਂਕਿ ਸਿੱਖ ਸੁਸਾਇਟੀ ਇੱਕ ਪੰਥ ਸਟੇਜ ਹੈ। ਹਮੇਸ਼ਾ ਹੀ ਇਸ ਗੁਰੂ ਘਰ ਵਿੱਚ ਜੋ ਵੀ ਸਿੱਖ ਕੌਮ ਦਾ ਕਾਰਜ, ਚਾਹੇ ਸ਼ਹੀਦੀ ਦਿਹਾੜਾ ਹੈ, ਚਾਹੇ ਕੋਈ ਹੋਰ ਪ੍ਰੋਗਰਾਮ ਹੈ, ਬਹੁਤ ਹੀ ਆਪ ਜੀ ਦੇ ਸਹਿਯੋਗ ਨਾਲ, ਉਤਸ਼ਾਹ ਨਾਲ ਕੀਤਾ ਜਾਂਦਾ ਹੈ, ਮਨਾਇਆ ਜਾਂਦਾ ਹੈ। ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ 10-12 ਸਾਲ ਤੋਂ ਤਾਂ ਮੈਂ ਆਪ ਜੀ ਨਾਲ ਗੱਲ ਕਰ ਰਿਹਾ ਹਾਂ ਕਿ ਇਸ ਗੁਰੂ ਘਰ ਵਿੱਚ, ਕਿਉਂਕਿ ਪੰਥਕ ਸਟੇਜ ਹੈ, ਇੱਥੇ ਕਦੀ ਕੋਈ ਕੌਂਸਲਿਸਟ ਆ ਕੇ ਬੋਲਿਆ ਨਹੀਂ, ਨਾ ਐਂਬੈਸਡਰ ਬੋਲਿਆ ਹੈ। ਹਾਂ, ਕੁਛ ਪਾਰਟੀ ਦੇ ਲੀਡਰ ਜ਼ਰੂਰ 1-2-4 ਵਾਰ ਆਏ ਹਨ, ਉਹ ਵੀ ਜੋ ਕੌਮ ਨਾਲ ਦਰਦ ਰੱਖਦੇ ਸਨ, ਪਰ ਉਸ ਤੋਂ ਬਾਅਦ ਬਿਲਕੁਲ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਸ ਤੋਂ ਬਾਅਦ ਸਾਰੀ ਕਮੇਟੀ ਨੇ ਸੰਗਤ ਦੀ ਜਥੇਬੰਦੀਆਂ ਦੀ ਸਲਾਹ ਲੈ ਕੇ ਮਤਾ ਪਾ ਦਿੱਤਾ ਸੀ ਕਿ ਇਸ ਗੁਰੂ ਘਰ ਵਿੱਚ ਕਦੀ ਵੀ ਕੋਈ ਅੰਬੈਸੀ ਦਾ ਬੰਦਾ ਆ ਕੇ ਸਟੇਜ ਤੇ ਨਹੀਂ ਬੋਲੇਗਾ, ਨਾ ਨੁਮਾਇੰਦਗੀ ਕਰੇਗਾ। ਮੇਰੇ ਇੱਕ ਵੀਰ ਨੇ ਬਿਲਕੁਲ ਬਹੁਤ ਵਧੀਆ ਵਿਚਾਰ ਦਿੱਤੇ ਹਨ ਕਿ ਉਹਨਾਂ ਦੇ ਬੰਦੇ ਭੇਜ ਕੇ ਉਹ ਸਾਡੇ ਗੁਰੂ ਘਰਾਂ ਵਿੱਚ RSS ਦੇ ਬੰਦੇ, ਅੰਬੈਸੀਆਂ ਦੇ ਬੰਦੇ ਲੜਾਈ ਕਰਾਉਂਦੇ ਹਨ। ਬਹੁਤ ਹੀ ਇਹਨਾਂ ਵੀਰਾਂ ਨੇ ਜੋ ਉਪਰਾਲਾ ਕੀਤਾ ਹੈ, ਚੰਗਾ ਹੈ। ਇੱਕ ਤਾਂ ਇਸ ਨਾਲ ਸਾਡਾ ਏਕਾ ਵੀ ਦਿਸੇਗਾ ਕਿ ਜੋ ਸਾਡੇ ਸਾਬਕਾ ਪ੍ਰਧਾਨ ਜੀ ਨੇ ਦੱਸਿਆ ਹੈ ਕਿ ਜਿਹੜੇ ਗੁਰੂ ਘਰ ਅਜੇ ਵੀ ਆਪਣੇ ਜੋ ਇਹਨਾਂ ਨੂੰ ਆਪਣੇ ਸਟੇਜਾਂ ਦੇ ਜਾਂ ਦੀਵਾਲੀ ਦੇ ਦਿਨਾਂ 'ਚ ਜਾ ਕੇ ਅੰਬੈਸੀਆਂ 'ਚ ਦੀਵਾਲੀ ਮਨਾਉਂਦੇ ਹਨ, ਸ਼ੋਭਾ ਨਹੀਂ ਦਿੰਦੇ। ਕਿਉਂਕਿ ਇੱਕ ਪਾਸੇ ਤੁਸੀਂ ਸਭ ਜਾਣਦੇ ਹੋ ਕਿ ਸਾਡੇ ਨਾਲ ਕਿਸ ਤਰ੍ਹਾਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ, ਫਿਰ ਅਸੀਂ ਇਹਨਾਂ ਤੋਂ ਕੀ ਆਸ ਰੱਖਦੇ ਹਾਂ। ਆਪ ਸਭ ਨੂੰ ਪਤਾ ਹੈ ਕਿ 1947 'ਚ ਵੀ ਸਿੱਖਾਂ ਦੀਆਂ ਕੁਰਬਾਨੀਆਂ 85% ਸਨ। ਉਸ ਦਾ ਸਾਨੂੰ ਇਹ ਨਤੀਜਾ ਮਿਲ ਰਿਹਾ ਹੈ ਕਿ ਸਾਡਾ ਵੀਰ ਜੱਗੀ ਜਾਂ ਹੋਰ ਕੋਈ ਕਦੀ ਵੀ ਇੰਡੀਆ ਜਾਂਦਾ ਹੈ, ਝੂਠੇ ਕੇਸ ਬਣਾਉਂਦੇ ਹਨ, ਤਸੀਹੇ ਦਿੰਦੇ ਹਨ। ਮੈਂ ਇੱਕ ਆਪ ਜੀ ਨਾਲ ਹੋਰ ਗੱਲ ਸਾਂਝੀ ਕਰਦਾ ਹਾਂ ਕਿ ਦੇਖੋ, ਪਾਕਿਸਤਾਨ ਵਿੱਚ ਸਾਡੇ ਕੋਈ ਭੈਣ ਜਾਂ ਮਾਂ ਉੱਥੇ ਕੈਦੀ ਨੂੰ ਮਿਲਣ ਗਈ, ਅੱਜ ਇਹਨਾਂ ਨੂੰ ਕਿੰਨਾ ਦੁੱਖ ਲੱਗਦਾ ਹੈ ਕਿ ਜੀ ਉਹਨਾਂ ਦੀਆਂ ਜੁੱਤੀਆਂ ਲਵਾ ਲਈਆਂ, ਉਹਨਾਂ ਦੀ ਬਿੰਦੀ ਲਵਾ ਲਈ। ਇਹਨਾਂ ਨੇ ਕਦੀ ਇਹ ਸੋਚਿਆ ਹੈ ਕਿ ਜੇ ਸਾਡੇ ਤੁਸੀਂ ਸਿੰਘ ਥਾਣਿਆਂ ਵਿੱਚ ਰੱਖਦੇ ਹੋ, ਜੇ ਸਾਡੀ ਧੀ ਭੈਣ ਕੋਈ ਮਿਲ ਜਾਂਦੀ ਹੈ, ਕੀ ਸਲੂਕ ਕੀਤਾ ਤੁਸੀਂ? ਆਪ ਸਭ ਨੂੰ ਪਤਾ ਹੈ ਇਹ ਕੀ ਕਰਦੇ ਹਨ ਸਾਡੇ ਬੀਬੀਆਂ ਭੈਣਾਂ ਨਾਲ। ਮੈਂ ਬਹੁਤਾ ਆਪ ਜੀ ਦਾ ਟਾਈਮ ਨਹੀਂ ਲੈਂਦਾ। ਮੈਂ ਧੰਨਵਾਦੀ ਹਾਂ ਇਸ ਗੁਰੂ ਘਰ ਦੀ ਸੰਗਤ ਦਾ, ਜੋ ਹਮੇਸ਼ਾ ਹੀ ਹਰ ਪ੍ਰੋਗਰਾਮ ਵਿੱਚ ਸਿੱਖ ਸੁਸਾਇਟੀ ਦੀ ਕਮੇਟੀ ਦਾ ਸਾਥ ਦਿੰਦੇ ਹਨ। ਮੈਂ ਇਸ ਦੇ ਨਾਲ ਵੀ ਜੇ ਕੋਈ ਵੱਧ ਘੱਟ ਲਫ਼ਜ਼ ਬੋਲ ਗਿਆ ਹੋਵਾਂ, ਦਾਸ ਕੇ ਮਾਤਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਜੀ ਢਿੱਲੋਂ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ। ਸੋ ਸਾਨੂੰ ਸਿੱਖਾਂ ਨੂੰ ਰਲ ਮਿਲ ਕੇ ਇੱਕ ਸਾਂਝੀ ਆਵਾਜ਼ ਜਿਹੜੀ ਆ ਇਸੇ ਤਰ੍ਹਾਂ ਬੁਲੰਦ ਕਰਨੀ ਚਾਹੀਦੀ ਹੈ। ਸਾਰੇ ਸੰਸਾਰ ਦੇ ਵਿੱਚ ਸਿੱਖ ਵੱਸਦੇ ਆ। ਜਦੋਂ ਥਾਂ ਥਾਂ ਤੋਂ
ਇਹੋ ਜਿਹੇ ਪ੍ਰੋਗਰਾਮ ਜਿਹੜੇ ਲਿਖੇ ਜਾਣਗੇ ਤੇ ਤਾਂ ਹੀ ਕੋਈ ਗੱਲ ਬਣੇਗੀ। ਸੋ ਮੈਂ ਮਾਫੀ ਚਾਹੁੰਦਾ ਢਾਡੀ ਜਥੇ ਤੋਂ ਭਾਈ ਹਰਬੰਸ ਸਿੰਘ ਜੀ ਬਿਲਗਾ ਜੋ ਤਿਆਰ ਹੈ, ਉਹ 2:45 ਤੱਕ ਆਪ ਨੂੰ ਢਾਡੀ ਵਾਰਾਂ ਨਾਲ ਹੱਲ ਕਰਨਗੇ। ਉਹਨਾਂ ਤੋਂ ਬਾਅਦ ਭਾਈ ਜਗਜੀਤ ਸਿੰਘ ਜੀ ਨਾਲ ਵੀ ਕਥਾ ਕਰਨਗੇ। ਸੋ ਪ੍ਰੋਗਰਾਮ ਤਕਰੀਬਨ 3:05-10 ਤੱਕ ਚੱਲੇਗਾ। ਆਪ ਸੰਗਤਾਂ ਇਸੇ ਤਰ੍ਹਾਂ ਸਜੀਆਂ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਸਤਿਗੁਰਾਂ ਦੀ ਸਾਦੀ ਨਿਵਾਜੀ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਸਤਿਕਾਰੀ ਖਾਲਸਾ ਸਾਧ ਸੰਗਤ ਜੀਓ, ਜਿੰਨੀਆਂ ਵੀ ਗੁਰਸਿੱਖ ਸੰਗਤਾਂ ਸਾਹਿਬ ਦੀ ਪਾਵਨ ਗੋਦ ਵਿੱਚ ਸੱਜ ਕਰਕੇ ਕੌਮ ਦੇ ਮਹਾਨ ਸਿਪਾਹ ਸਲਾਰ, ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਵਿੱਚ ਬਿਰਾਜਮਾਨ ਹੋ, ਧੰਨਤਾ ਦੇ ਯੋਗ ਹੋ। ਆਓ ਨਾ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾ ਕੇ, ਗੁਰਮਤਿ ਦੀ ਸਾਂਝ ਪਾ ਕੇ ਇਸ ਰੱਬੀ ਦਰਬਾਰ ਵਿੱਚ ਜੋ ਅੰਮ੍ਰਿਤ ਵੇਲੇ ਤੋਂ ਸਾਹਿਬ ਦੀ ਪਾਵਨ ਗੋਦ ਵਿੱਚ ਦਰਬਾਰ ਸਜੇ ਨੇ, ਇਸ ਮਹਾਨ ਬੈਕੁੰਠ ਧਾਮ ਵਿੱਚ ਹਾਜ਼ਰੀ ਲਗਵਾਉਣ ਦਾ ਯਤਨ ਕਰੀਏ। ਕੋਈ ਵੀ ਮੁਖਬੰਝਾ ਨਾ ਰਹਿ ਜਾਵੇ। ਬੜੇ ਅਦਬ ਸਤਿਕਾਰ ਸਾਹਿਬ, ਜੋੜੋ ਹੱਥ ਝੁਕਾਓ ਸੀਸ, ਕਰੋ ਰਸਨਾ ਪਵਿੱਤਰ, ਗਦਗਦ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਉਹਨਾਂ ਮਹਾਨ ਸ਼ਹੀਦਾਂ ਦੀ ਪਾਵਨ ਯਾਦ ਵਿੱਚ ਜੁੜ ਬੈਠੇ ਹਾਂ, ਜਿਨ੍ਹਾਂ ਨੇ ਸਿੱਖ ਕੌਮ ਦੀ ਪਾਵਨ ਦਸਤਾਰ ਨੂੰ ਮੁੜ ਇਹਦੇ ਪਵਿੱਤਰ ਸੀਸ ਉੱਪਰ ਸਜਾਇਆ ਔਰ ਬੇਮਿਸਾਲ ਸ਼ਹਾਦਤਾਂ ਦੇ ਕੇ ਇੱਕ ਨਵੇਕਲਾ ਇਤਿਹਾਸ ਰਚਿਆ। ਕਿਉਂਕਿ ਕਿਸੇ ਵੀ ਧਾਰਮਿਕ ਸਥਾਨ ਦੀ ਪਵਿੱਤਰਤਾ ਉਹਨਾਂ ਚਿਰ ਕਾਇਮ ਰਹਿ ਸਕਦੀ ਏ ਜਿੰਨਾ ਚਿਰ ਉਸ ਦੇ ਪੈਰੋਕਾਰ, ਉਸ ਦੇ ਸ਼ਰਧਾਲੂ ਉਹਦੀਆਂ ਦਲਹੀਜ਼ਾਂ ਤੇ ਪਹਿਰੇਦਾਰ ਬਣ ਕੇ ਆਪਣਾ ਸੀਸ ਤਲੀ ਤੇ ਟਿਕਾ ਕੇ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ ਦਾ ਅਭਿਆਸ ਕਰਨ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਜੇ ਹੋਏ ਖਾਲਸੇ ਪੰਥ ਦੇ ਹਿੱਸੇ ਆਇਆ। ਬੜੇ ਸਤਿਕਾਰਯੋਗ ਗੁਰੂ ਘਰ ਦੇ ਪ੍ਰਬੰਧਕ ਜਨਾਂ ਪਾਸੋਂ ਆਏ ਮਹਾਨ ਬੁਲਾਰਿਆਂ ਪਾਸੋਂ ਆਪ ਜੀ ਨੇ ਸਮੇਂ ਦੇ ਹਾਲਾਤਾਂ ਨੂੰ ਸਰਵਣ ਕੀਤਾ ਤੇ ਬੜੇ ਅਹਿਮ ਫੈਸਲੇ ਆਪ ਸਿੱਖ ਸੰਗਤਾਂ ਇਹਨਾਂ ਮੁਲਕਾਂ ਦੀ ਧਰਤੀ ਤੇ ਅਗਰ ਇੰਨੇ ਵੱਡੇ ਫੈਸਲੇ ਨਾ ਲਵੋ ਤੇ ਮੇਰਾ ਖਿਆਲ ਹੈ ਕਿ ਗੁਰੂ ਘਰ ਦੇ ਦੋਖੀ ਉਹ ਇਸ ਕੌਮ ਨੂੰ ਇਸ ਦਾ ਨਾਮੋ ਨਿਸ਼ਾਨ ਮਿਟਾਉਣ ਵਾਸਤੇ ਹਮੇਸ਼ਾ ਵਾਸਤੇ ਤਤਪਰ ਹਨ। ਇਹ ਸਿੱਖ ਕਲਚਰ ਸੁਸਾਇਟੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਔਰ ਜਿਸ ਨੂੰ ਨਿਊਯਾਰਕ ਦਾ ਕੇਂਦਰੀ ਸਥਾਨ ਆਖਿਆ ਜਾਂਦਾ ਹੈ, ਇੱਥੋਂ ਬਹੁਤ ਵੱਡੇ ਐਸੇ ਫੈਸਲੇ ਲਏ ਜਾਂਦੇ ਨੇ ਜਿੱਥੇ ਆਉਣ ਵਾਲੀ ਜਨਰੇਸ਼ਨ ਦੇ ਭਵਿੱਖ ਲਈ ਪੰਜਾਬੀ ਕਲਾਸਾਂ, ਗੁਰਮਤਿ ਕੈਂਪ, ਮੈਡੀਕਲ ਕੈਂਪ ਤੇ ਹੋਰ ਬਹੁਤ ਵੱਡੇ ਸਮਾਗਮ ਰਚ ਕੇ ਔਰ ਸਾਧ ਸੰਗਤ ਜੀ ਇਸ ਲੋਕਾਈ ਦੀ, ਧਰਮ ਦੀ, ਦੇਸ਼ ਦੀ, ਕੌਮ ਦੀ ਸੇਵਾ ਕੀਤੀ ਜਾ ਰਹੀ ਹੈ। ਔਰ ਰੱਬ ਨਾ ਕਰੇ ਕਿਸੇ ਮੁਲਕ ਦੇ ਵਿੱਚ ਕੋਈ ਕੁਦਰਤੀ ਆਫਤ ਆਵੇ, ਅਗਰ ਉਸ ਦੇ ਪਹਾੜੀ ਵਿੱਚ ਜੇ ਐਸਾ ਹੋਇਆ ਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਤੇ ਇੱਥੋਂ ਦੀਆਂ ਸੰਗਤਾਂ ਨੇ ਔਰ ਚਟਾਨ ਵਾਂਗ ਖੜੇ ਹੋ ਕੇ ਉਹਨਾਂ ਲੋਕਾਂ ਦੀ ਮਦਦ ਕੀਤੀ ਹੈ, ਉਹਨਾਂ ਲੋਕਾਂ ਦੀ ਸਹਾਇਤਾ ਕੀਤੀ ਹੈ। ਕਲਗੀਧਰ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਹੈ। ਆਓ ਉਹਨਾਂ ਮਹਾਨ ਸ਼ਹੀਦਾਂ ਦੀ ਗੱਲ ਕਰੀਏ। ਸਿੱਖ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਖਾਲਸੇ ਦਾ ਸ਼ਾਨਾਮਤੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਤੇ ਵੰਗਾਰ ਕਰਦਾ ਜ਼ਾਲਮ ਨੂੰ। ਆ ਜ਼ਾਲਮ, ਤੂੰ ਕਿੰਨੇ ਵੀ ਮਨਸੂਬੇ ਕਰ ਲੈ, ਪਰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਜਿਆ ਖਾਲਸਾ ਪੰਥ ਇਹ ਖੰਡੇ ਦੀ ਧਾਰ ਵਿੱਚੋਂ ਪੈਦਾ ਹੋਇਆ। ਇਸ ਨੂੰ ਤੂੰ ਮਿਟਾ ਨਹੀਂ ਸਕਦਾ, ਖਤਮ ਨਹੀਂ ਕਰ ਸਕਦਾ, ਕਿਉਂਕਿ ਜਿਹੜੇ ਦੇਸ਼ ਜਾਂ ਕੌਮ ਲਈ ਲਾਉਣ ਜ਼ਿੰਦਗੀ ਵਾਰਾਂ ਜਿੰਦ ਮੈਂ ਉਹਨਾਂ ਪਰਵਾਨਿਆਂ ਤੋਂ, ਆਸ਼ਕ ਮੌਤ ਦੇ ਗਲੇ ਵਿੱਚ ਪਾਉਣ ਫਾਂਸੀ, ਪਿੱਛੇ ਹਟਣ ਨਾ ਕੌਮੀ ਨਿਸ਼ਾਨਿਆਂ ਤੋਂ, ਭਾਵੇਂ ਪੋਰੀਆਂ ਪੋਰੀਆਂ ਜਾਣ ਕੱਢੀਆਂ, ਇਹ ਸਿੰਘ ਗੈਰਾਂ ਦੇ ਸਾਹਮਣੇ ਝੁਕਦੇ ਨਹੀਂ, ਭਾਵੇਂ ਲੱਖਾਂ ਸਰਕਾਰਾਂ ਮਕਾਉਣ ਆਈਆਂ, ਇਹ ਖਾਲਸੇ ਮਾਰਿਆਂ ਮੁੱਕਦੇ ਨਹੀਂ। ਐ ਜ਼ਾਲਮ ਤੂੰ ਭੁਲੇਖੇ ਵਿੱਚ ਹੈ। ਅਸੀਂ ਬਿਨਾਂ ਸੀਸ ਤੋਂ ਖੰਡੇ ਵਾਹ ਕੇ ਔਰ ਆਪਣੇ ਧਾਰਮਿਕ ਸਥਾਨਾਂ ਦੀ ਰਾਖੀ ਕਰਨੀ ਜਾਣਦੇ ਹਾਂ। ਅਸੀਂ ਉਹਨਾਂ ਦੁਸ਼ਟਾਂ ਮੱਸੇ ਰੰਗੜ ਵਰਗਿਆਂ ਦੇ ਸਿਰ ਵੱਢ ਕੇ ਬੀਕਾਨੇਰ ਦੀ ਧਰਤੀ ਤੇ ਲਿਜਾ ਕੇ ਤੇ ਮੁੜ ਪਿਛਲੇ ਇਤਿਹਾਸ ਨੂੰ ਦੁਹਰਾਉਣਾ ਜਾਣਦੇ ਹਾਂ। ਔਰ ਅਸੀਂ ਸੰਨ 1983 ਵਿੱਚ ਸਾਡੇ ਆਪਣਿਆਂ ਨੇ
ਔਰ ਸਾਧ ਸੰਗਤ ਜੀ, ਜਦੋਂ ਸਾਡੇ ਧਾਰਮਿਕ ਸਥਾਨ ਤੇ ਇਹ ਘੱਲੂਘਾਰਾ ਵਰਤਾਇਆ ਤੇ ਸ਼੍ਰੀ ਹਰਮੰਦਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ, ਅਸੀਂ ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦੇ ਰੂਪ ਵਿੱਚ ਆਪਣੇ ਧਾਰਮਿਕ ਸਥਾਨ ਪਵਿੱਤਰ ਧਾਮ ਦੀ ਪਵਿੱਤਰਤਾ ਲਈ ਸ਼ਹਾਦਤਾਂ ਦੇ ਕੇ ਤੇ ਉਹਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਜਾਣਦੇ। ਆਓ, ਇਤਿਹਾਸ ਵਿਸ਼ਾਲ ਹੈ, ਇਤਿਹਾਸ ਦੀ ਲੜੀ ਇਹ ਦਾਸਤਾਨ ਲੰਮੇਰੀ ਹੈ। ਮੈਂ ਆਪਣੇ ਉਸ ਮਜਬੂਰ ਵੱਲ ਆਵਾਂ ਜਦੋਂ ਢੱਠੇ ਹੋਏ ਤਖਤ ਅਕਾਲ ਨੂੰ ਤੱਕਿਆ ਔਰ ਗੋਲੀਆਂ ਦੇ ਨਿਸ਼ਾਨੇ ਜਦੋਂ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਜੀ, ਉਹਨਾਂ ਦੇ ਹੋਰ ਦਰਸ਼ਕਾਂ ਸਹਿਤ ਵੇਖੇ, ਸੀਨੇ ਲਾਟ ਫਿਰ ਗਈ, ਕਾਲਜਾ ਫੜਿਆ ਗਿਆ ਔਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ, हे ਸੱਚੇ ਪਾਤਸ਼ਾਹ, ਜਿਨ੍ਹਾਂ ਜ਼ਾਲਮਾਂ ਨੇ, ਜਿਨ੍ਹਾਂ ਦੋਖੀਆਂ ਨੇ ਤੇਰੇ ਇਸ ਪਵਿੱਤਰ ਧਾਮ ਦੀ ਘੋਰ ਬੇਅਦਬੀ ਕੀਤੀ ਏ, ਮਹਾਰਾਜ ਇਹ ਸੇਵਾ ਸਾਡੇ ਜਿੰਮੇ ਲਾਓ, ਅਸੀਂ ਉਹਨਾਂ ਦੁਸ਼ਟਾਂ ਦਾ ਖਾਤਮਾ ਕਰ ਸਕੀਏ। ਕੀਤੀ ਹੋਈ ਅਰਦਾਸ ਪ੍ਰਵਾਨ ਹੋਈ ਔਰ ਦਿੱਲੀ ਵਿੱਚ ਜਾ ਕੇ ਅੰਮ੍ਰਿਤਪਾਨ ਕਰਕੇ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਜੀ, ਇਹਨਾਂ ਨੇ ਉਸ ਪਾਪਣ ਦਾ ਕੀਰਤਨ ਸੋਹਲਾ ਪੜ੍ਹ ਕੇ ਤੇ ਕੌਮ ਦੇ ਕਾਲਜੇ ਜਿਹੜੀ ਉਹ ਠੰਡ ਪਾਈ ਔਰ ਜਿਸ ਦੇ ਦੋਸ਼ ਵਜੋਂ ਉਹਨਾਂ ਨੂੰ 6 ਜਨਵਰੀ 1999 ਨੂੰ ਫਾਂਸੀ ਦੇ ਫੰਦੇ ਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ। ਇੱਕ ਨਹੀਂ, ਦੋ ਨਹੀਂ, ਸੈਂਕੜੇ ਨਹੀਂ, ਇੱਥੇ ਜਦੋਂ ਵੀ ਲੋੜ ਪਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਦੀ ਪਵਿੱਤਰਤਾ ਲਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਦੇ ਮਹਾਨ ਜੁਝਾਰੂ ਯੋਧਿਆਂ ਨੇ ਜਦੋਂ ਵੀ ਲੋੜ ਪਈ ਤੇ ਆਪਣੇ ਧਾਰਮਿਕ ਸਥਾਨ ਦੀ ਪਵਿੱਤਰਤਾ ਲਈ ਹੱਸ-ਹੱਸ ਕੇ ਕੁਰਬਾਨੀਆਂ ਕੀਤੀਆਂ। ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ। ਬੜੀਆਂ ਕਾਬਲੇ ਗੌਰ ਸਤਰਾਂ ਕਿਸੇ ਮਹਾਨ ਕਵੀ ਨੇ ਆਪਣੀ ਕਲਮ ਵਿੱਚ ਪਰੋਈਆਂ ਨੇ ਕਿ ਹਰ ਮੰਦਰ ਹਿੱਤ ਲਾਤੇ ਸਿਰ ਸਿੰਘਾਂ ਸਰਦਾਰਾਂ ਨੇ, ਅਕਾਲ ਤਖਤ ਹਿੱਤ ਲਾਤੇ ਸਿਰ ਸਿੰਘਾਂ ਸਰਦਾਰਾਂ।
कई हजारां ने हर मंदिर लई लाते सिर सरदारां ने काल तख्त दलाते सिर सरदारां ने सानू ए ना भुलने साके मारे जो बलवीर लड़ाके सानू ए ना भुलने साके मारे जो बलवीर लड़ाके बेके बेदोशी जो मारे सिंह न बख्शणगे सरकारे सिंह तू बेदोशी जो मारे सिंह न बख्शणगे सरकारे बिरगा हीरा गाउंदे बिरगा हीरा गाउंदे सिर लल्ला दिया वारा ने हर मंदर लई लाते सिर सरदारा ने अकाल तख्त है दलाते सिर सरदारा ने ਇਹ ਗੁਰੂ ਕੇ ਲਾਡਲੇ ਸਿੰਘ ਇਹ ਸਾਕੇ ਦੁਹਰਾਉਂਦੇ ਰਹਿਣਗੇ ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਹੈ ਇਹਨਾਂ ਤੇ ਇੰਨੀ ਕੁ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਉਣ ਵਾਲੇ ਮਹਾ ਵਿਦਵਾਨਾਂ ਨੂੰ ਜਿਉਂ ਆਇਆ ਕਹਿੰਦੇ ਹੋਏ ਆਪ ਸਿੱਖ ਸੰਗਤਾਂ ਦੇ ਕੋਲੋਂ ਖਿਮਾ ਦੇ ਜਾਜ ਖਾਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਲਫ਼ਜ਼ ਕਹਿ ਗਿਆ ਹੋਵਾਂ ਸੰਗਤ ਬਖਸ਼ਣ ਯੋਗ ਹੈ। ਗੁਰਦੇਵ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ। आओ अगला प्रोग्राम भाई साहब जी पासों सरवण करिए जी। फतेह गंजाओ गज बज के आखो जी वाहिगुरु जी का खालसा वाहिगुरु जी की फतेह।